ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਸ਼ੁਰੂ ਕਰਦੇ ਜੀ ਸਿਹਤ ਸੰਭਾਲ, ਜਿਸ ਦੇ ਵਿੱਚ ਸਿਹਤ ਨੂੰ ਠੀਕ ਰੱਖਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਉਸ ਦੀਆਂ ਗੱਲਾਂ ਬਾਤਾਂ ਕਰਦੇ ਹਾਂ। ਜਦੋਂ ਕੋਈ ਛੋਟੀ ਮੋਟੀ ਪ੍ਰੋਬਲਮ ਹੁੰਦੀ ਆ ਅਤੇ ਉਸ ਨੂੰ ਜਿਹੜੀਆਂ ਤੁਹਾਡੇ ਘਰਾਂ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਨੂੰ ਤੁਸੀਂ ਰੈਗੂਲਰ ਲੈ ਸਕਦੇ ਆ। ਰੈਗੂਲਰ ਲੈ ਕੇ ਤੁਸੀਂ ਕਿਵੇਂ ਠੀਕ ਕਰਨਾ ਆ, ਉਸ ਤਰ੍ਹਾਂ ਦੀਆਂ ਹੋਮ ਰੈਮਡੀਜ਼ ਆ ਉਹਨਾਂ ਦੀਆਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਡਾਕਟਰ ਤਾਂ ਸਾਡੇ ਕੋਲ ਕੋਈ ਨਹੀਂ ਹੁੰਦਾ ਕਿ ਜਿਹੜਾ ਆਣ ਕੇ ਸਾਨੂੰ ਕੋਈ ਦਵਾਈ ਦੱਸਦਾ, ਕੋਈ ਪੁੜੀਆਂ ਦੇਦਾ, ਕੋਈ ਵੀ ਤੁਹਾਨੂੰ ਦੱਸਦਾ ਕਿ ਆਹ ਗੋਲੀ ਲੈ ਲਓ। ਚੀਜ਼ਾਂ ਪਈਆਂ ਹੁੰਦੀਆਂ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਤੁਹਾਨੂੰ ਕੋਈ ਵੀ ਪ੍ਰੋਬਲਮ ਸੀਗੀ ਉਸ ਤੋਂ ਤੁਹਾਨੂੰ ਆਰਾਮ ਆਇਆ ਅਤੇ ਉਸ ਦੀ ਜਿਹੜੀ ਫੀਡਬੈਕ ਆ ਉਹ ਪਲੀਜ਼ ਜ਼ਰੂਰ ਤੁਸੀਂ ਸ਼ੇਅਰ ਕਰ ਲਿਆ ਕਰੋ। ਫੀਡਬੈਕ ਸ਼ੇਅਰ ਕਰਨ ਦੇ ਨਾਲ ਬਾਕੀਆਂ ਨੂੰ ਵੀ ਬਹੁਤ ਫਾਇਦਾ ਪਹੁੰਚਦਾ ਆ। ਬਾਕੀ ਵੀ ਫਿਰ ਕੋਸ਼ਿਸ਼ ਕਰਦੇ ਆ ਕਿ ਇਹ ਚੀਜ਼ਾਂ ਅਸੀਂ ਲੈ ਲਈਏ ਅਤੇ ਉਹਨਾਂ ਨੂੰ ਵੀ ਆਰਾਮ ਆ ਜਾਓ। ਸੋ ਤੁਸੀਂ ਵੀ ਕੋਸ਼ਿਸ਼ ਕਰਨੀ ਆ ਕਿ ਜਿਹੜੀਆਂ ਹੋਮ ਰੈਮਡੀਜ਼ ਹੁੰਦੀਆਂ ਤੁਸੀਂ ਵਰਤੀਆਂ ਹੋਈਆਂ ਚੀਜ਼ਾਂ ਆ, ਕਿਹੜੀ ਚੀਜ਼ ਤੋਂ, ਕਿਹੜੀ ਬਿਮਾਰੀ ਤੋਂ, ਕਿਹੜੀ ਚੀਜ਼ ਲਈ ਸੀਗੀ ਤੁਹਾਨੂੰ ਆਰਾਮ ਆਇਆ, ਉਹਦੀ ਗੱਲਬਾਤ ਫੀਡਬੈਕ ਹੁੰਦੀ ਆ, ਉਹ ਜ਼ਰੂਰ ਦੱਸਿਆ ਕਰੋ। ਭਾਵੇਂ ਛੋਟੀ ਚੀਜ਼ ਹੋਵੇ ਕੋਈ ਵੱਡੀ ਹੋਵੇ, ਵੈਸੇ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਵੀ ਆਰਾਮ ਆਇਆ। ਸ਼ੇਅਰ ਜ਼ਰੂਰ ਕਰਿਆ ਕਰੋ। ਸ਼ੇਅਰ ਨਹੀਂ ਕਰਦੇ ਆਪਾਂ। ਜਦੋਂ ਕੋਈ ਪੁੱਛਦਾ ਆ ਤਾਂ ਉਹਨੂੰ ਦੱਸਦੇ ਨਹੀਂ। ਬਹੁਤ ਵਾਰੀ ਕਈ ਇਲਾਜ ਪੁੱਛੇ ਜਾਂਦੇ ਆ, ਮੈਂ ਦੇਖਦੀ ਜਦੋਂ ਪੁੱਛਦੇ ਆ, ਕਿਉਂਕਿ ਉਸ ਵੇਲੇ ਮੇਰੇ ਕੋਲ ਤਾਂ ਟਾਈਮ ਨਹੀਂ ਹੁੰਦਾ ਕਿ ਮੈਂ ਦੇਖ ਲਾਂ, ਪਰ ਉਸ ਵੇਲੇ ਮੈਨੂੰ ਇਹ ਲੱਗਦਾ ਹੁੰਦਾ ਵੀ ਤੁਸੀਂ ਲਿਖਿਆ ਹੀ ਨਹੀਂ, ਕੁਛ ਵੀ ਲਿਖਿਆ ਹੁੰਦਾ ਲਿਖ ਲਿਆ ਕਰੋ ਪਲੀਜ਼। ਜੇ ਤੁਸੀਂ ਲਿਖ ਲਓਗੇ ਤਾਂ ਕਿਸੇ ਨੂੰ ਦੱਸ ਵੀ ਸਕੋ। ਲਿਖ ਜ਼ਰੂਰ ਆ ਕਰੋ। ਜੇ ਤੁਹਾਡੇ ਕੋਲ ਪਿਆ ਹੋਇਆ ਆ, ਕਦੀ ਵੀ ਕਿਤੇ ਸਾਲ ਬਾਅਦ 2 ਸਾਲ ਬਾਅਦ ਤੁਹਾਨੂੰ ਦਿਮਾਗ 'ਚ ਆਉਂਦੀ ਹੈ ਗੱਲ, ਅਤੇ ਉਹ ਤੁਸੀਂ ਪੁੱਛ ਸਕਦੇ ਆ। ਜਿਵੇਂ ਰੀੜ੍ਹ ਦੀ ਦਰਦ ਦਾ ਬਹੁਤ ਵਾਰੀ ਪੁੱਛਿਆ ਜਾਂਦਾ ਆ, ਪਰ ਆਪਾਂ ਦੱਸਦੇ ਨਹੀਂ ਕਿਉਂਕਿ ਰੀੜ੍ਹ ਦੀ ਦਰਦ ਤੋਂ ਬਹੁਤ ਵਾਰੀ ਦੱਸਿਆ ਗਿਆ ਆ। ਅਤੇ ਰੀੜ੍ਹ ਦੀ ਦਰਦ ਆ ਜਿਹੜੀ ਉਹ ਕਿਸ ਤਰ੍ਹਾਂ ਹਟ ਸਕਦੀ ਆ। ਅੱਜ ਕੱਲ੍ਹ ਲੋਕਾਂ ਨੂੰ ਕਿਸ ਤਰ੍ਹਾਂ ਜ਼ੁਕਾਮ ਹੋਇਆ ਆ, ਨਜ਼ਲਾ ਹੋਇਆ ਆ, ਛਿੱਕਾਂ ਆਉਂਦੀਆਂ ਆ। ਸੋ ਕਈਆਂ ਨੂੰ ਨਾਲ ਬੁਖਾਰ ਵੀ ਚੜ੍ਹਦਾ ਆ, ਜਿਹਨੂੰ ਆਪਾਂ ਹੁਣ ਕੋਵਿਡ ਦਾ ਹੀ ਨਾਂ ਦੇ ਦਿੰਦੇ ਹਾਂ। ਇਹ ਆਮ ਜਿਹੀਆਂ ਚੀਜ਼ਾਂ ਪਹਿਲਾਂ ਵੀ ਹੁੰਦੀਆਂ ਸੀ, ਹੁਣ ਵੀ ਹੁੰਦੀਆਂ। ਸੋ ਉਹਨਾਂ ਤੋਂ ਆਪਾਂ ਛੋਟੀਆਂ ਮੋਟੀਆਂ ਚੀਜ਼ਾਂ ਕਿਵੇਂ ਲੈ ਸਕਦੇ ਹਾਂ, ਘਰੇ ਇਲਾਜ ਕਿਵੇਂ ਕਰ ਸਕਦੇ ਹਾਂ। ਕਈ ਵਾਰੀ ਜਦੋਂ ਡਾਕਟਰ ਦੇ ਅਪੁਆਇੰਟਮੈਂਟ ਬਣਾਉਂਦੇ ਆ, ਟਾਈਮ ਨਹੀਂ ਹੁੰਦਾ, ਅਗਲੇ ਕੋਲ ਵੀ ਨਹੀਂ ਹੁੰਦਾ ਕਿ ਉਹਨਾਂ ਦੀਆਂ ਵੀ ਅਪੁਆਇੰਟਮੈਂਟਾਂ ਬੁੱਕ ਹੁੰਦੀਆਂ। ਜਦ ਤੱਕ ਤੁਸੀਂ ਜਾਂਦੇ ਆ ਤੁਹਾਡੀ ਵਾਰੀ ਆਉਂਦੀ ਆ ਅਤੇ ਤੁਹਾਡਾ ਸਾਰਾ ਕੁਛ ਹਟ ਜਾਂਦਾ। ਵੈਸੇ ਓੜ ਪੋੜ ਜ਼ਰੂਰ ਕਰਿਆ ਕਰੋ ਘਰੇ। ਇਹਨਾਂ ਚੀਜ਼ਾਂ ਦੇ ਸਾਈਡ ਇਫੈਕਟ ਨਹੀਂ ਗੇ। ਤੁਹਾਨੂੰ ਘਰੇ ਬੈਠਿਆਂ ਨੂੰ ਕਈਆਂ ਚੀਜ਼ਾਂ ਤੋਂ ਆਰਾਮ ਆ ਜਾਂਦਾ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਫਿਰ ਇੱਕ ਵਾਰ ਦੱਸੀਏ, ਡਾਕਟਰ ਕੋਈ ਨਹੀਂ, ਸਿਰਫ ਅਤੇ ਸਿਰਫ ਤੁਸੀਂ ਹੋ। ਤੁਸੀਂ ਸਾਡੇ ਕਾਲਰ ਹੋ ਅਤੇ ਤੁਸੀਂ ਸਾਡੇ ਮਰੀਜ਼ ਹੋ। ਤੁਸੀਂ ਇੱਕ ਦੂਜੇ ਨੂੰ ਇਲਾਜ ਆ ਜਿਹੜਾ ਉਹ ਦੱਸਣਾ ਆ। ਕੁਛ ਕੁ ਗੱਲਾਂ ਆਪਾਂ ਤੁਹਾਡੇ ਨਾਲ ਕਰਦੇ ਵੀ ਜਾਵਾਂਗੇ। ਪਹਿਲਾਂ ਤੁਹਾਡੀਆਂ ਕਾਲਸ ਲੈ ਲੈਂਦੇ ਹਾਂ। ਪੰਜਾਬੀ ਰੇਡੀਓ USA ਨਾਲ ਵੱਖ-ਵੱਖ ਸਾਧਨਾਂ ਰਾਹੀਂ ਤੁਸੀਂ ਜੁੜੇ ਹੋਏ ਹੋ। ਬਾਕੀਆਂ ਨੂੰ ਵੀ ਜ਼ਰੂਰ ਦੱਸਿਆ ਕਰੋ ਆਹ ਕਿਹੜੇ ਸਾਧਨ ਰਾਹੀਂ ਜੁੜੇ ਹੋਏ ਹੋ। ਰਾਣੀ ਕਾਲਨ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਅੱਜ ਤਾਂ ਮੈਂ ਬੜੀ ਲੱਕੀ ਹਾਂ ਕਿ ਮੇਰੀ ਵਾਰੀ ਪਹਿਲੋਂ ਆ ਗਈ। ਹਾਂਜੀ, ਪਹਿਲਾਂ ਕਰ ਲਿਆ ਨਾ ਤੁਸੀਂ, ਤਾਂ ਕਰਕੇ। ਹਾਂਜੀ ਹਾਂ ਬਲਵਿੰਦਰ ਜੀ, ਮੈਂ ਪੁੱਛਣਾ ਸੀਗਾ, ਮੇਰੇ ਨਾ ਕੰਨ ਦੇ ਥੱਲੇ, ਜਿੱਦਾਂ ਕੰਨ ਦੇ ਜਿੱਥੋਂ ਕੰਨ ਸ਼ੁਰੂ ਹੁੰਦਾ ਆ ਉੱਥੇ, ਜਿੱਥੇ ਬਾਲੀਆਂ ਪਾਉਂਦੇ ਆ ਉੱਥੇ। ਹਾਂਜੀ, ਬਾਲੀਆਂ ਪਾਉਣੇ ਕਹਿ ਲਓ, ਜਿੱਦਾਂ ਜਿੱਥੇ ਦਾੜਾਂ ਖਤਮ ਹੁੰਦੀਆਂ ਕਹਿ ਲਓ, ਉੱਥੇ ਮੇਰੇ ਗੁੰਮ ਜਿਹਾ ਨਿਕਲਿਆ ਆ। ਅੱਛਾ। ਪਹਿਲਾਂ ਇੱਕ ਨਿੱਕਾ ਜਿਹਾ ਸੀਗਾ, ਇਹ ਤਾਂ ਉਦਾਂ ਹੀ, ਮੈਂ ਤਾਂ 1-2 ਵਾਰੀ ਏਦਾਂ ਰੜਕਾ ਕੇ ਵੀ ਦੇਖਿਆ, ਪਰ ਛੋਟਾ ਜਿਹਾ ਸੀ। ਮੈਂ ਕਿਹਾ ਚੱਲ ਉਦਾਂ ਹੀ ਕੁਛ ਹੋ ਗਿਆ ਹੋਊਗਾ, ਪਰ ਹੁਣ ਉਹ ਕਿੱਡਾ ਵੱਡਾ ਹੋ ਗਿਆ। ਨਾ ਉਹਦਾ ਕੋਈ ਮੂੰਹ ਆ, ਨਾ ਸਿਰ ਆ, ਤੇ ਉਹ ਜਿੱਦਾਂ ਉਦਾਂ ਦਰਦ ਨਹੀਂ ਕਰਦਾ, ਪਰ ਜਦੋਂ ਹੱਥ ਲਾਉਣੀ ਆ ਫਿਰ ਥੋੜਾ ਜ਼ਿਆਦਾ ਦਰਦ ਵੀ ਨਹੀਂ ਕਰਦਾ, ਜਿੱਦਾਂ ਹੱਥ ਲਾਏ ਤੇ ਥੋੜਾ ਕਰਦਾ ਆ, ਪਰ ਹੋ ਗਿਆ ਕਿੱਡਾ ਹੀ ਉਹ, ਜਿੱਦਾਂ ਬਾਂਟੇ ਜਿੱਦਾਂ ਨਾ। ਹਾਂਜੀ, ਤੇ ਉਹਦਾ ਮੈਂ ਪੁੱਛਣਾ ਵੀ ਜੇ ਦੁਖਦਾ ਤਾਂ ਨਹੀਂ, ਉਦਾਂ ਦਰਦ ਨਹੀਂ ਹਜੇ ਹੁੰਦੀ ਹੈਗੀ ਵੀ ਜੇ ਬੰਦਾ ਕਵੇ ਵੀ ਪੇਨ, ਉਦਾਂ ਪੇਨ ਹੁੰਦੀ ਆ, ਪਰ ਜਦੋਂ ਏਦਾਂ ਉੱਤੇ ਨੱਪਦੀਆਂ ਫੇਰ ਹੁੰਦੀ ਆ। ਅੱਛਾ, ਜ਼ੋਰ ਨਾ ਹੁੰਦੀ, ਥੋੜੀ ਹੁੰਦੀ ਆ, ਬਹੁਤ ਜ਼ਿਆਦਾ ਵੀ ਨਹੀਂ, ਥੋੜੀ ਹੁੰਦੀ ਆ। ਠੀਕ ਹੈ। ਹਾਂਜੀ, ਤੇ ਉਹਦੇ ਬਾਰੇ ਜੇ ਕਿਸੇ ਨੂੰ ਪਤਾ ਤਾਂ ਮੈਨੂੰ ਜ਼ਰੂਰ ਦੱਸਣ, ਕਿਉਂਕਿ ਏਦਾਂ ਹੀ ਜੇ ਬਹਿ ਜਾਵੇ ਤਾਂ ਉੱਦਾਂ ਮੈਂ ਉਹਨੂੰ, ਤੁਸੀਂ ਦੱਸਿਆ ਸੀ ਵੀ ਉਹਨਾਂ ਨੂੰ ਗਿੱਲਾ ਗਰਮ ਪਾਣੀ ਟਾਵਲ ਭੇਂ ਕੇ ਤਾਂ ਉੱਤੇ ਰੱਖਣਾ, ਹਨਾ। ਹਾਂਜੀ, ਤੇ ਉਹ ਤਾਂ ਮੈਂ ਕਰਦੀ ਹਾਂ, ਪਰ ਕੁਛ ਨਹੀਂ ਉਹਦੇ ਨਾਲ ਬਣਿਆ ਬੁਣਿਆ ਜਿੱਦਾਂ। ਤੇ ਦੂਜੀ ਹੁਣ ਏਦਾਂ ਲੱਗਦਾ ਰਹਿੰਦਾ ਕਿ ਜਿੱਦਾਂ ਦੰਦਾਂ ਵੱਲ ਨੂੰ ਇੱਧਰ ਨੂੰ ਹੌਲੀ ਥੱਲੇ ਨੂੰ ਵੱਧ ਰਿਹਾ ਹੁੰਦਾ ਨਾ। ਠੀਕ ਹੈ। ਹਾਂਜੀ, ਤੇ ਬਾਕੀ ਤੁਸੀਂ ਨਾ ਨਜ਼ਲੇ ਜ਼ੁਕਾਮ ਦੀ ਗੱਲ ਕੀਤੀ ਸੀ। ਹਾਂਜੀ, ਵਾਕਿਆ ਹੀ ਅੱਜ ਕੱਲ੍ਹ ਜਿਹਨੂੰ ਵੀ ਪੁੱਛੋ ਉਹਨੂੰ ਬਹੁਤ ਜ਼ਿਆਦਾ ਜਿੱਦਾਂ ਹੁੰਦਾ ਇਹ ਨਜ਼ਲਾ ਜ਼ੁਕਾਮ, ਖੰਘ, ਇਹ ਜਿੱਦਾਂ ਫੁਹਾਰਾ ਜਿਹਾ ਹੀ ਚੱਲ ਪਿਆ। ਤੇ ਜਦੋਂ ਜ਼ਿਆਦਾ ਹੀ ਕਿਸੇ ਦਾ ਵੱਧ ਜਾਂਦਾ ਤਾਂ ਵਾਕਿਆ ਹੀ ਉਹਦਾ ਕਰੋਨਾ ਪੋਜ਼ੀਟਿਵ ਆ ਜਾਂਦਾ ਆ। ਤੇ ਇਹ ਨਹੀਂ ਪਤਾ ਵੀ ਕਿੱਦਾਂ ਆਉਂਦਾ ਆ, ਪਰ ਕਈ ਵਾਰੀ ਆ ਜਾਂਦਾ ਤੇ ਕਈ ਵਾਰ ਉਹਦਾ ਨਹੀਂ ਵੀ ਆਉਂਦਾ। ਟੈਸਟਾਂ ਦੇ ਵਿੱਚ ਉਹ 'ਚ ਕਰੋਨਾ ਲਿਖ ਦਿੱਤਾ ਗਿਆ।
ਉਹੀ ਤਾਂ ਗੱਲ ਆ, ਉਹ ਜਿੱਦਾਂ ਕਰੋਨੇ ਦਾ ਨਾਂ ਦੇ ਦਿੱਤਾ ਗਿਆ ਕਰਕੇ ਤੇ ਉਹ ਆ ਜਾਂਦਾ, ਪਰ ਇਹ ਹੈ ਫਲੂ ਥੋੜਾ ਮਾੜਾ ਹੀ ਆ, ਕਿਉਂਕਿ ਇੱਕ ਤਾਂ ਇਹ ਜਲਦੀ ਹਟਦਾ ਨੀ ਗਾ, ਦੂਜਾ ਇਹ 'ਚ ਖੰਘ ਬਹੁਤ ਹੁੰਦੀ ਆ। ਹਾਂਜੀ ਹਾਂਜੀ ਹਾਂਜੀ, ਤਾਂ ਕਰਕੇ ਥੋੜੀ ਲੋਕੀ ਡਰ ਜਾਂਦੇ ਆ ਵੀ ਮਤਲਬ ਖੰਘ ਜਦੋਂ ਛੇਤੀ ਠੀਕ ਨਹੀਂ ਹੁੰਦੀ ਹੈ ਨਾ। ਹਾਂਜੀ ਹਾਂ। ਇਹਦੇ ਲਈ ਮੈਂ ਨਾ ਇੱਕ ਪੜ੍ਹ ਰਹੀ ਸੀਗੀ, ਮੇਰੇ ਕੋਲ ਬਹੁਤ ਪੁਰਾਣੀ ਬੁੱਕ ਪਈ ਸੀਗੀ ਜਿੱਦਾਂ, ਹਾਂਜੀ ਤੇ ਉਹਦੇ ਤੇ ਲਿਖਿਆ ਆ ਵੀ ਤੁਸੀਂ ਸੁਹਾਗੇ ਨੂੰ ਜਿੱਦਾਂ ਤਵੇ ਦੇ ਉੱਪਰ ਉਹਦੀ ਖਿੱਲ ਕਰਕੇ ਤੇ ਉਹਨੂੰ ਬਰੀਕ ਪੀਸ ਕੇ ਕਿਸੇ ਕੱਚ ਦੀ ਸ਼ੀਸ਼ੀ ਵਿੱਚ ਰੱਖ ਲਓ, ਹਨਾ। ਹਾਂਜੀ। ਤੇ ਜਦੋਂ ਵੀ ਤੁਹਾਨੂੰ ਮੌਸਮ ਦੇ ਹਿਸਾਬ ਨਾਲ ਨਜ਼ਲਾ ਜ਼ੁਕਾਮ ਹੁੰਦਾ ਆ ਤੇ ਥੋੜਾ ਜਿਹਾ ਗਰਮ ਪਾਣੀ ਲੈ ਕੇ ਤੇ ਉਹ ਥੋੜਾ ਜਿਹਾ ਵਿੱਚ ਸੁਹਾਗਾ ਪਾ ਕੇ ਤਾਂ ਉਹ ਦਿਹਾੜੀ ਦੇ ਵਿੱਚ 2-3 ਵਾਰ ਲਵੋ। ਠੀਕ ਹੈ। ਹਾਂਜੀ, ਗਰਮ ਪਾਣੀ 'ਚ ਪਾ ਕੇ। ਤਾਂ ਇੱਕ ਉਹਨਾਂ ਲਿਖਿਆ ਕਿ 7 ਕਾਲੀਆਂ ਮਿਰਚਾਂ ਲੈਣੀਆਂ ਤੇ 7 ਪਤਾਸੇ ਲੈਣੀਆਂ। ਤੇ ਇਹਨੂੰ ਜਿੱਦਾਂ ਪਾਈਆ ਕ ਪਾਣੀ ਦੇ ਵਿੱਚ, ਕਿਉਂਕਿ ਉਹਨਾਂ ਨੇ ਇੰਡੀਆ ਦੀ ਇਹ ਆ ਤੇ ਉਹਦੇ ਹਿਸਾਬ ਨਾਲ ਲਿਖਿਆ ਆ ਉਹਨਾਂ ਨੇ ਕਿ ਪਾਈਆ ਕ ਪਾਣੀ ਦੇ ਵਿੱਚ ਪਾ ਕੇ ਇਹਨੂੰ ਪਕਾ ਲੈਣਾ। ਤੇ ਜਦੋਂ ਉਹਦਾ ਚੌਥਾ ਹਿੱਸਾ ਰਹਿ ਜਾਵੇ ਤੇ ਉਹਨੂੰ ਗਰਮ ਗਰਮ ਪੀ ਲੈਣਾ ਤੇ 15 ਕੁ ਮਿੰਟਾਂ ਲਈ ਜਿੱਦਾਂ ਕੋਈ ਕੱਪੜਾ ਕੁੱਪੜਾ ਲੈ ਕੇ ਤਾਂ ਸੌਂ ਜਾਣਾ, ਜਿੱਦਾਂ ਮਤਲਬ ਕਿ ਹਵਾ ਨਹੀਂ ਲੱਗਣੀ ਚਾਹੀਦੀ। ਹਾਂਜੀ। ਫਿਰ ਇੱਕ ਉਹਨਾਂ ਨੇ ਦੱਸਿਆ ਕਿ ਤਾਜ਼ਾ ਤੁਲਸੀ ਦੇ ਪੱਤੇ, ਹਾਂਜੀ, ਜਾਂ ਉਹਨਾਂ ਦਾ ਚੂਰਨ ਮਿਲ ਜਾਵੇ ਜਿੱਦਾਂ, ਤੇ ਉਹਦਾ ਜਿੱਦਾਂ ਜੇ ਚੂਰਨ ਆ ਫਿਰ ਜਿੱਦਾਂ ਮਤਲਬ ਲੈ ਲੈਣਾ ਕਿ ਚੌਥਾ ਕੁ ਹਿੱਸਾ ਲੈ ਲਓ ਕਿ ਚਮਚੇ ਦਾ, ਤੇ ਉਹਦੇ ਵਿੱਚ ਜਿੱਦਾਂ ਅਦਰਕ ਪਾਉਣਾ ਆ ਤਾਜ਼ਾ, ਤੇ ਸੌਂਫ ਪਾਉਣੀ ਆ, ਤੇ ਇਹ ਸਾਰੀਆਂ ਚੀਜ਼ਾਂ, ਤੇ 7 ਕਾਲੀਆਂ ਮਿਰਚਾਂ ਪਾਉਣੀਆਂ ਆ, ਤੇ ਇਹਨਾਂ ਨੂੰ ਥੋੜਾ ਥੋੜਾ ਕੁੱਟ ਕੇ ਤੇ 200 ਗ੍ਰਾਮ ਪਾਣੀ ਦੇ ਵਿੱਚ ਪਾ ਕੇ 2 ਮਿੰਟ ਲਈ ਸਿਰਫ ਉਬਾਲਣਾ ਆ, ਤੇ ਬਾਅਦ 'ਚ ਇਹਨੂੰ ਛਾਣ ਕੇ ਤਾਂ ਰੱਖ ਲੈਣਾ। ਤੇ ਫਿਰ ਇਹਦੇ ਵਿੱਚ ਤੁਸੀਂ ਥੋੜਾ ਦੁੱਧ ਵੀ ਪਾ ਸਕਦੇ ਆ, ਥੋੜੀ ਸ਼ੱਕਰ ਜਾਂ ਖੰਡ ਵੀ ਪਾ ਸਕਦੇ ਆ, ਹਨਾ। ਤੇ ਇਹਨੂੰ ਫਿਰ ਏਦਾਂ ਲੈਣਾ ਵੀ ਜਿੱਦਾਂ ਮਤਲਬ ਗਰਮ ਗਰਮ ਪੀ ਕੇ ਉਦੋਂ ਵੀ ਤੁਸੀਂ ਕੱਪੜਾ ਲੈ ਕੇ ਸੌਂ ਜਾਣਾ ਕਿ ਹਵਾ ਨਾ ਲੱਗੇ, ਤੇ ਉਹਦੇ ਨਾਲ ਕਾਫੀ ਫਰਕ ਪੈਂਦਾ ਆ। ਜੇ ਤੁਸੀਂ ਬੱਚਿਆਂ ਨੂੰ ਦੇਣੀ ਆ ਤਾਂ ਫਿਰ ਤੁਸੀਂ ਇਹਦੇ ਤੋਂ ਅੱਧੀਆਂ ਚੀਜ਼ਾਂ ਕਰ ਦਿਓ, ਚਮਚੇ ਨਾਲ ਦੇ ਦਿਓ। ਹਾਂਜੀ, ਚਮਚੇ ਨਾਲ ਦੇ ਦਿਓ। ਤੇ ਪਰ ਇਹਨਾਂ ਚੀਜ਼ਾਂ ਨਾਲ ਫਰਕ ਬਹੁਤ ਪੈਂਦਾ, ਨਜ਼ਲਾ ਜ਼ੁਕਾਮ ਜਿਹੜਾ ਹੁੰਦਾ ਆ ਉਹਦੇ ਲਈ। ਹਾਂਜੀ, ਤੇ ਮੈਂ ਸੁਣਦੀ ਆ ਵੀ ਜੇ ਮੇਰੇ ਇਹਦੇ ਲਈ ਜ਼ਰੂਰ ਕੋਈ ਫੋੜੇ ਉਹਦੇ ਲਈ ਦੱਸੇ। ਬਥੇਰੇ ਡਾਕਟਰ ਆ ਗਏ ਆ, ਦੇਖਦੇ ਆ ਤੁਹਾਨੂੰ ਵੀ ਕੋਈ ਦੱਸ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਕੁਲਵੰਤ ਕੌਰ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਉਹ ਭੈਣ ਜੀ ਮੈਂ ਪੁੱਛਣਾ ਸੀਗਾ, ਮੇਰਾ ਹੋਮੋਗਲੋਬਨ ਬਹੁਤ ਘਟਦਾ ਆ, ਤੇ ਡਾਕਟਰ ਜਾਂਦੇ ਰਹੇ ਨੇ 2-4 ਮਹੀਨੇ ਹੋ ਗਏ। ਉਹ ਟੀਕਾ ਉਹਨੇ IV ਰਾਹੀਂ ਵੀ 3 ਸ਼ੀਸ਼ੀਆਂ ਚੜਾਈਆਂ ਤਾਂ ਫੇਰ ਠੀਕ ਹੋ ਗਿਆ। ਫੇਰ ਇੰਜੈਕਸ਼ਨ ਵੀ ਲਾਉਂਦੇ ਆ ਆਰਨ ਦਾ, ਉਹਨੂੰ ਕੀ ਪਤਾ ਨਹੀਂ ਕੀ ਕਹਿੰਦੇ, ਤੇ ਕਦੀ ਵੀਕ ਬਾਅਦ ਕਰ ਦਿੰਦੇ ਆ, 3 ਵੀਕਾਂ ਬਾਅਦ ਬਲੱਡ ਲੈਂਦੇ, ਕਦੀ ਉਹ ਮਹੀਨੇ ਬਾਅਦ ਕਰ ਦਿੰਦੇ, ਕਦੀ ਵੱਧ ਜਾਂਦਾ, ਜਦ ਘਟਾ ਦਿੰਦੇ ਆ ਟੀਕੇ ਲਾਉਣੇ ਫੇਰ ਘਟ ਜਾਂਦਾ। ਤਾਂ ਪੁੱਛਣਾ ਸੀਗਾ ਵੀ ਜੇ ਭਾਜੀ ਜੀ ਸੁਣਨ ਜਾਂ ਹੋਰ ਭੈਣ ਭਰਾ ਨੂੰ ਪਤਾ ਹੋਵੇ ਵੀ ਉਹ ਕੀ ਲੈਣਾ ਚਾਹੀਦਾ, ਹੋਮੋਗਲੋਬਨ ਬਹੁਤ ਘਟਦਾ ਹੈ। ਦਵਾਈ ਵੀ ਦਿੰਦੇ ਨਾਲ? ਹਾਂਜੀ, ਉਹ ਬਸ ਇੰਜੈਕਸ਼ਨ ਹੀ ਲਾਉਂਦੇ, ਜਾਂ ਫਿਰ ਆਇਰਨ ਦੀ ਗੋਲੀ ਲੈ ਲਓ, ਤੇ ਜਾਂ ਉਹ ਫਿਰ ਸੋਹਣਾ ਹੋ ਜਾਂਦਾ ਹੈ। ਜਦ ਟੀਕੇ ਲਾਉਂਦੇ ਕਦੀ 20 ਮਿਲੀਗ੍ਰਾਮ ਕਰ ਦਿੰਦੇ ਆ, ਪੁਆਇੰਟ ਕਰ ਦਿੰਦੇ, ਕਦੀ ਡੋਸ 10 ਕਰ ਦਿੰਦੇ ਆ, ਤੇ ਫਿਰ ਠੀਕ ਹੋ ਜਾਂਦਾ। ਜਿਸ ਵੇਲੇ ਉਹ ਫਿਰ ਟਰਾਈ ਕਰਦੇ ਆ ਵੀ 2-3 ਵੀਕਾਂ ਘਟਾ ਕੇ ਦੇਖੀਏ, ਵੀ ਮਹੀਨੇ ਬਾਅਦ ਕਰ ਦਿਓ, ਫੇਰ ਘਟ ਜਾਂਦਾ ਆ। ਤੇ ਸਮਝ ਨਹੀਂ ਆਉਂਦੀ ਵੀ ਉਹ ਕਿੱਦਾਂ ਟਿਕ ਸਕਦਾ ਹੈ, ਵੀ ਜੇ ਕਿਸੇ ਨੂੰ ਪਤਾ ਹੋਵੇ ਭੈਣ ਭਰਾ ਨੂੰ। ਪੁੱਛ ਲੈਣੇ ਆ, ਵੈਸੇ ਨੈਚੁਰਲ ਚੀਜ਼ਾਂ ਵੀ ਖਾਣ ਪੀਣ ਨੂੰ ਪੁੱਛੋ ਡਾਕਟਰ ਨੂੰ ਵੀ ਕੀ ਅਸੀਂ। ਹਾਂਜੀ, ਨੈਚੁਰਲ ਤੁਹਾਨੂੰ ਪਤਾ ਹੀ ਹੈ, ਡਾਕਟਰ ਕਿੱਥੇ ਦੱਸਦੇ ਆ। ਹਾਂਜੀ ਹਾਂਜੀ, ਉਹਨੇ ਤਾਂ ਇੰਜੈਕਸ਼ਨ ਹੀ ਲਾਈ ਜਾਂਦੇ, ਬਸ ਹੁਣ ਮੈਂ ਤਾਂ ਥੱਕ ਗਈ। ਫਿਰ ਮੈਂ ਕਿਹਾ ਪੁੱਛਦੇ ਆ ਵੀ ਕਿੱਦਾਂ, ਜੇ ਕੋਈ ਭੈਣ ਭਰਾ ਦੱਸੇ ਜਾਂ ਭਾਜੀ ਹੋਣੀ ਵੀ ਕਿਹੜੀ ਚੀਜ਼ ਲੈਣੀ ਚਾਹੀਦੀ ਆ, ਹਨਾ। ਚਲੋ ਸੁਣਦੇ ਰਹੋ, ਆਪਾਂ ਪੁੱਛ ਲੈਂਦੇ ਹਾਂ ਜੇ ਕੋਈ ਦੱਸਦਾ ਵੀ ਕੀ ਕਰ ਸਕਦੇ ਇਹਦੇ ਲਈ। ਜਸਵੰਤ ਕੌਰ ਜੀ। ਬਲਵਿੰਦਰ ਜੀ, ਮੈਂ ਪੁੱਛਣਾ ਵੀ ਨਾ ਮੇਰੇ ਬੇਟੇ ਦੇ ਸਿਰ ਵਿੱਚ ਕਾਰ ਇੰਨੀ ਹੋਈ, 4-5 ਸਾਲ ਹੋ ਗਏ ਆ। ਫਿਰ ਜੋ ਕੁਛ ਇੱਥੇ ਰੇਡੀਓ ਦੇ ਸਾਰਾ ਕੁਛ ਵਰਤ ਕੇ ਦੇਖ ਲਿਆ, ਫਿਰ ਡਾਕਟਰ ਦੇ ਦਿਖਾ ਲਿਓ, ਕਿਤੇ ਬਾਲ ਕਟਾ ਦਿਓ। ਹੁਣ ਇੰਨਾ ਹੋਇਆ ਕਿ ਜਿੱਥੇ ਰਹਿੰਦਾ ਉੱਥੇ ਹੀ ਸਾਰਾ ਸੋਫਾ ਬੈੱਡ ਭਰ ਜਾਂਦਾ, ਤੇ ਖਾਜ ਹੁੰਦੀ ਰਹਿੰਦੀ ਹੈ, ਤੇ ਹੁਣ ਬਾਲ ਵੀ ਕਟਾਉਣੇ ਪੈ ਗਏ। ਨਹੀਂ, ਤੁਸੀਂ ਲਾਇਆ ਕੀ ਆ ਉਹਦੇ? ਜੋ ਇੱਥੇ ਦੱਸਦੇ ਸੀਗੇ, ਸ਼ੈਂਪੂ ਜਿਹੜੇ ਇੱਥੇ ਦੱਸੇ ਉਹ ਵੀ ਵਰਤੇ, ਫਿਰ ਜਿਹੜਾ ਨਾਰੀਅਲ ਤੇਲ ਜੇ ਉਹ ਮੁਸ਼ਕ ਪਾ ਕੇ ਵੀ ਲਾਇਆ। ਸਿਰਕਾ ਲਾਓ ਪਹਿਲਾਂ ਪਾਣੀ ਚ ਪਾ ਕੇ, ਹਾਂ ਉਹ ਹਟ ਜਾਂਦੀ ਉਹਦੇ ਨਾਲ, ਪੱਕਾ ਆ ਉਹ। ਇਹ ਜ਼ਖਮ ਅੱਜ ਤਾਂ ਗੋਲ ਨਹੀਂ, ਤੁਸੀਂ ਪਾਣੀ ਪਾ ਕੇ ਤੇਲ ਪਾ ਕੇ ਕੁਛ ਵੀ ਲਾਵੋ, ਥੋੜੀ ਦੇਰ ਲਾਉਣੀ ਆ,
ਨਾਲ ਹੀ ਤੁਸੀਂ ਬੇਸ਼ੱਕ ਧੋ ਦਿਓ, 2-4 ਵਾਰੀ ਕਰੋ, ਮੁੜ ਕੇ ਹੋਣੀ ਨਹੀਂ। ਉਹਦੇ ਵਿੱਚ ਇੱਕ ਕੀੜਾ ਜਿਹਾ ਹੁੰਦਾ, ਮਰ ਜਾਂਦਾ ਉਹਦੇ ਨਾਲ। ਇਹ ਜਿੱਦਾਂ ਗੋਲ ਗੋਲ ਰੁਪਈਏ ਜਿੰਨੇ ਥੈਨ ਚਿੱਟੇ ਜਿਹੜਾ ਚੂਨਾ ਹੁੰਦਾ ਏਦਾਂ ਜੰਮ ਜਾਂਦੇ ਆ। ਹਾਂਜੀ। ਜਿਹੜਾ ਖਾਜ ਹੁੰਦੀ ਜ਼ਖਮ ਹੋ ਜਾਂਦੇ ਆ। ਜ਼ਖਮ ਵੀ ਹੋ ਜਾਂਦੇ, ਖਾਜ ਵੀ ਹੁੰਦੀ ਆ, ਬਾਲ ਵੀ ਲੱਥ ਜਾਣੇ ਆ। ਹਾਂ, ਪੱਗ ਵੀ ਨਹੀਂ ਵੱਜਦੀ ਸਿਰ ਤੇ। ਹਾਂਜੀ, ਕੋਈ ਨਹੀਂ, ਤੁਸੀਂ ਇਹਦੇ ਨਾਲ ਨਾ ਸਿਰਕੇ ਦੇ ਨਾਲ ਕਰੋ ਥੋੜਾ। ਇਹ ਸਿਰਕਾ ਜਿਹੜਾ ਚਿੱਟਾ ਹੁੰਦਾ ਚਿੱਟਾ ਹੀ ਕਰ ਲਓ, ਪਰ ਪਾਣੀ ਪਾ ਲਓ ਵਿੱਚ, ਨਹੀਂ ਤਾਂ ਲੱਗੂ ਜ਼ਖਮਾਂ ਤੇ। ਕੱਲਾ ਹੀ ਲਾਉਣਾ ਤੁਸੀਂ ਲਾ ਕੇ ਉਹ ਜਲਦੀ ਬੇਸ਼ੱਕ ਉਹਨੂੰ ਫਿਰ ਧੋ ਲੈ, ਕਿਉਂਕਿ ਉਹ ਜਿਹੜਾ ਸਿਰ ਦੇ ਵਿੱਚ ਉਹ ਕੀੜਾ ਜਿਹਾ ਹੁੰਦਾ ਨਾ, ਉਹਦੇ ਨੇ ਮਰਦਾ ਆ। ਹਾਂਜੀ, ਇੰਡੀਆ ਗਏ ਸੀ 3-4 ਸਾਲ ਹੋ ਗਏ, ਉਹਨਾਂ ਨੇ ਉੱਥੇ ਡਾਕਟਰ ਨੇ ਦਵਾਈ ਦਿੱਤੀ, ਉਦੋਂ ਐਨ ਠੀਕ ਹੋ ਗਿਆ। ਉਹ ਕਹਿੰਦਾ ਵੀ ਬਹੁਤ ਹੀ ਦੇਰ ਦਵਾ ਨਹੀਂ ਲਾ ਸਕਦੇ, ਤੇ ਇਹ ਪੂਰਾ ਠੀਕ ਨਹੀਂ ਹੋਣਾ, ਮੁੜ ਕੇ ਹੁਣ ਤਾਂ ਜ਼ਿਆਦਾ ਹੀ ਹੋਇਆ ਆ। ਕੋਈ ਨਹੀਂ, ਉਹਦਾ ਇਲਾਜ ਨਾਲੋਂ ਨਾਲ ਕਰਦੇ ਰਿਹਾ ਕਰੋ। ਹਾਂਜੀ, ਜੋ ਦੱਸਦੇ ਉਹੀ ਲਾਈਟ ਸਭ ਕੁਝ ਕਰੀ ਜਾਂਦੇ, ਪਰ ਪਤਾ ਨਹੀਂ ਲੱਗਦਾ। ਚੱਲ ਹੁਣ ਸਿਰਕਾ ਲਾ ਕੇ ਚਲੋ ਆਪਾਂ ਪੁੱਛਦੇ ਵੀ ਆ, ਹੋਰ ਵੀ ਪੁੱਛ ਲੈਂਦੇ ਆ। ਹਾਂਜੀ। ਚਲੋ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਰਣਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਹਸਬੈਂਡ ਆ, ਉਹ ਜਦੋਂ ਪਿਸ਼ਾਬ ਕਰਨ ਨੂੰ ਉੱਠਦੇ ਆ, ਫਿਰ ਉਹਨਾਂ ਕੋਲ ਕੰਟਰੋਲ ਨਹੀਂ ਰਹਿੰਦਾ, ਬੈਠੇ ਰਹਿਣ ਤੇ ਜਦੋਂ ਤੁਰਦੇ ਆ ਪਿਸ਼ਾਬ ਕਰਨ ਤੇ ਉਹ ਡ੍ਰੌਪ ਕਰ ਦਿੰਦੇ ਆ। ਠੀਕ ਆ, ਜੌਂ ਵਾਲ ਕੇ ਦਿਆ ਕਰੋ। ਉੱਦਾਂ ਆਪਾਂ ਪੁੱਛ ਲੈਂਦੇ ਹੋਰ ਕੀ ਦਿਆ ਕਰੀ ਵਾਲ ਕੇ? ਜੌਆਂ ਦਾ ਪਾਣੀ, ਜੌਆਂ ਦਾ ਪਾਣੀ। ਠੀਕ ਆ, ਆਪਾਂ ਹੋਰ ਵੀ ਪੁੱਛ ਲੈਂਦੇ ਆ। ਬਲੈਡਰ ਕਮਜ਼ੋਰ ਹੋ ਜਾਂਦੇ ਆ, ਜਾਂ ਲੇਡੀਜ਼ ਹੋਵੇ ਜਾਂ ਜੈਂਟਸ ਹੋਣ, ਕੋਈ ਵੀ ਹੋਵੇ, ਢਿੱਡ 'ਚ ਬਲੈਡਰ ਇੱਕੋ ਜਿਹਾ ਹੀ ਆ। ਸੋ ਜੇ ਹੋਰ ਵੀ ਕਿਸੇ ਨੂੰ ਪਤਾ ਹੈ ਤੇ ਪਲੀਜ਼ ਤੁਸੀਂ ਜ਼ਰੂਰ ਸ਼ੇਅਰ ਕਰ ਲਓ। ਸੁਲੱਖਣ ਸਿੰਘ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ ਜੀ, ਮੈਨੂੰ ਨਾ ਰਾਤ ਨੂੰ ਜਦੋਂ ਸੌਣ ਤੋਂ ਘੰਟੇ ਬਾਅਦ ਸਿਰ ਨੂੰ ਬਹੁਤ ਜ਼ਿਆਦਾ ਮੁੜਕਾ ਆਉਂਦਾ। ਸਿਰ ਨੂੰ ਮੁੜਕਾ ਇੰਨਾ ਜ਼ਿਆਦਾ? ਹਾਂਜੀ, ਇੰਨਾ ਪਸੀਨਾ ਆਉਂਦਾ ਵੀ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਸ਼ਾਵਰ ਲੈ ਕੇ ਹਟੇ ਹੋਈਏ। ਤੇ ਫਿਰ ਉਦੋਂ ਬਾਅਦ ਥੋੜਾ ਚਿਰ ਬਾਅਦ ਜਦੋਂ ਵੀ ਤੌਲੀਏ ਨਾਲ ਸਾਫ਼ ਸੁ ਕਰਦੀ ਹੈ ਚੰਗੀ ਤਰ੍ਹਾਂ ਡਰਾਈ ਕਰਨ ਤੋਂ ਬਾਅਦ, ਫਿਰ ਉਦੋਂ ਬਾਅਦ ਕੰਬਾ ਬਹੁਤ ਲੱਗਣ ਲੱਗ ਜਾਂਦਾ, ਵੀ ਪਾਲਾ ਬਹੁਤ ਲੱਗਦਾ। ਤੁਸੀਂ ਇੱਕ ਵਾਰੀ ਨਾ ਚੈੱਕ ਕਰਾ ਲਓ ਆਪਣੇ ਵਾਈਟ ਸੈੱਲ ਵਗੈਰਾ। ਅੱਛਾ ਜੀ। ਹਾਂ, ਕਈ ਵਾਰੀ ਨਾ ਇਹ ਜਿੱਦਾਂ ਲੋਕ ਗੱਲ ਕਰਦੇ ਆ, ਜਾਂ ਆਪੂ ਨਾਲ ਵੀ ਕਈ ਵਾਰ ਹੈਪਨ ਹੋ ਜਾਂਦਾ, ਉਹ ਜਦੋਂ ਇਹ ਪਸੀਨਾ ਜ਼ਿਆਦਾ ਆਉਂਦਾ ਇਹਨੂੰ ਵਾਲ ਭਿੱਜ ਜਾਂਦੇ ਤੁਹਾਡੇ। ਹਾਂਜੀ। ਕਈ ਵਾਰੀ ਤੁਹਾਡਾ ਉਹ ਵਾਈਟ ਸੈੱਲ ਵਗੈਰਾ ਵਧੇ ਹੁੰਦੇ ਆ। ਵੈਸੇ ਇੱਕ ਵਾਰ ਚੈੱਕਅਪ ਕਰਾ ਲਓ ਉਹਨਾਂ ਤੋਂ। ਹਾਂਜੀ, ਮੈਂ ਮਹੀਨਾ ਕੁ ਹੋ ਗਿਆ ਤੋਂ ਚੈੱਕ ਕਰਾਇਆ ਸੀ, ਉਦੋਂ ਦੱਸਦੇ ਸੀਗੇ ਮੇਰੇ ਹਾਰਮੋਨ ਦੀ ਘਾਟ ਹੋ ਜਾਂਦੀ ਹੈਗੀ। ਠੀਕ ਹੈ। ਟੈਸਟੋਸਟੇਰੋਨ ਦੀ ਨਾ, ਵੀ ਉਹਦੇ ਵਾਸਤੇ ਵੀ ਜਿਵੇਂ ਕੋਈ ਕੋਈ ਦੱਸਦੇ ਵੀ ਕੋਈ ਦੇਸੀ ਦਵਾਈ ਕਿਹੜੀ ਵਰਤੀ ਜਾਵੇ ਤਾਂ ਠੀਕ ਹੈ। ਵੈਸੇ ਉਹਦੇ ਵਾਸਤੇ ਉਹਨਾਂ ਨੇ ਮੈਨੂੰ ਇੰਜੈਕਸ਼ਨ ਲਵਾਉਣ ਨੂੰ ਕਿਹਾ ਸੀਗਾ, ਤੇ ਉਹ ਜਦੋਂ ਤਾਂ ਲਵਾ ਲਈਦੇ ਨੇ ਫਿਰ ਤਾਂ ਭੈਣ ਜੀ ਹਫ਼ਤਾ ਤੱਕ ਠੀਕ ਰਹਿੰਦਾ, ਤੇ ਨਹੀਂ ਉਦੋਂ ਬਾਅਦ ਫਿਰ ਉਹੀ ਹਾਲ ਹੋ ਜਾਂਦਾ। ਮੈਨੂੰ ਇਹੀ ਸੀਗਾ ਵੀ ਜੇ ਕੋਈ ਦੇਸੀ ਦਵਾਈਆਂ ਦੇ ਵਿੱਚੋਂ ਕੋਈ ਪਤਾ ਲੱਗ ਜਾਵੇ। ਹਾਂਜੀ, ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਹੋ ਸਕਦਾ ਕਿਸੇ ਨਾਲ ਕੁਛ ਹੋਇਆ ਹੋਵੇ ਤੇ ਦੱਸਦਾ ਉਹ ਚੀਜ਼ ਜੇ ਕਿਸੇ ਨੂੰ ਪਤਾ। ਮੋਹਨ ਲਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣ ਲੱਗਾ ਜੀ, ਸਾਡੇ ਕੋਲ ਨਾ ਮੁੰਡਾ ਕੰਮ ਕਰਦਾ ਗੋਰਾ। ਹਾਂਜੀ। ਤੇ ਉਹਦੀ ਸਮੈਲ ਨਹੀਂ ਆਉਂਦੀ ਉਹਨੂੰ ਕਿਸੇ ਚੀਜ਼ ਦੀ। ਮੇਰੇ ਕੋਲ ਬੜੇ ਚਿਰ ਦਾ ਕੰਮ ਕਰਦਾ ਵਾ, ਮੈਨੂੰ ਉਹਨੇ ਦੱਸਿਆ ਨੀ। ਮੈਂ ਪਿਛਲੇ ਹਫ਼ਤੇ ਨੂੰ ਆਖਿਆ, ਮੈਂ ਕਿਹਾ ਆਹ ਚੀਜ਼ ਸੁਣ ਕੇ ਦੱਸੀ। ਕਹਿੰਦਾ ਮੇਰੀ ਸਮੈਲ ਹੀ ਨੀ ਗੀ। ਮੈਂ ਕਿਹਾ ਹੈ ਨਹੀਂ, ਉਹਨੂੰ ਕਰੋਨਾ ਹੋਇਆ ਸੀ। ਮੈਨੂੰ ਕਿ ਕਰੋਨਾ ਦਾ ਨਹੀਂ ਮੈਂ ਪੁੱਛਿਆ। ਕਰੋਨਾ ਜਦੋਂ ਹੁੰਦਾ 6-7 ਮਹੀਨੇ ਲੋਕਾਂ ਨੂੰ ਸਮੈਲ ਨਹੀਂ ਆਉਂਦੀ, ਪਰ ਮੈਂ ਕਰੋਨਾ ਦਾ ਪੁੱਛਿਆ ਨੀ ਗਾ। ਪੁੱਛ ਲਿਆ ਹੋਇਆ ਹੈ ਕਿ ਨਹੀਂ। ਕਈਆਂ ਦਾ ਟੇਸਟ ਜਾਂਦਾ, ਕਈਆਂ ਦੀ ਨੱਕ ਦੀ ਸੁੰਘਣ ਛਾਤੀ ਆ ਜਾਂਦੀ ਹੈ, ਪਰ ਥੋੜਾ ਟਾਈਮ ਲੱਗਦਾ। ਪਨੀਰ ਨੂੰ ਕਾਫੀ ਚਿਰ ਹੋ ਗਿਆ ਜੀ। ਅੱਛਾ। ਤੇ ਜੇ ਹਾਂਜੀ ਕਾਫੀ ਚਿਰ ਹੋ ਗਿਆ, ਤੇ ਜੇ ਕੋਈ ਹੋਇਆ ਤੇ ਮੈਨੂੰ ਜ਼ਰੂਰ ਪੁੱਛ ਲੈਣੇ ਆਪਾਂ, ਅਗਲੇ ਦਾ ਭਲਾ ਕਰ ਦਿੰਦੇ ਵਿਚਾਰੇ ਦਾ। ਬਿਲਕੁਲ ਜੀ, ਬਿਲਕੁਲ। ਧੰਨਵਾਦ। ਥੈਂਕ ਯੂ। ਸਮੈਲ ਨਹੀਂ ਆਉਂਦੀ, ਨੱਕ ਕੀ ਹੋ ਗਿਆ? ਸੁਖਦੇਵ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਬੋਲਿਆ ਜੀ? ਤੁਹਾਡਾ ਨਾਂ ਹੀ ਆ, ਬੋਲੋ ਜੀ। ਅੱਛਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਕ ਮੈਂ ਪੁੱਛਣਾ ਸੀਗਾ, ਮੇਰਾ ਭਾਣਜਾ ਆ, ਉਹਦੇ ਨਾ ਲੱਤ ਚੀਜ਼ ਪੈਂਦੀ ਆ, 50 ਸਾਲ ਦੀ ਉਮਰ ਆ, ਤੇ ਉਹਦੇ ਨਾ ਫੋੜੇ ਤੋਂ ਲਾ ਕੇ ਗਿੱਟੇ ਥਾਈ ਚੀਜ਼ ਪੈਂਦੀ ਆ, ਬਹੁਤ ਜਾਣੀ ਪੈਂਦੀ ਜਦੋਂ ਪੈਂਦੀ ਆ। ਰੀਹ ਦੀ ਪੇਨ ਕਹਿੰਦੇ ਇਹਨੂੰ। ਤੇ ਇਹਦਾ ਕੋਈ ਹੱਲ? ਫਿਰ ਹੱਲ ਹੁਣ ਪੁੱਛਦੇ ਆ, ਜੇ ਕਿਸੇ ਨੂੰ ਪਤਾ ਹੋਊ ਤੇ, ਪਰ ਸੁਣਦੇ ਜ਼ਰੂਰ ਹੈ। ਬਹੁਤ ਔਖਾ ਵਿਚਾਰਾ ਹਨਾ, ਘਰੇ ਬੈਠਾ AC ਚਲਾਉਂਦਾ ਸੀ, ਬਿੰਨੀ ਪੈਗਾ, ਤੇ ਉਹ ਘਰੇ ਬੈਠਾ ਵਾ, ਗੱਡੀ ਚਲਾਉਣੀ ਔਖੀ ਲੱਗਦੀ ਆ। ਠੀਕ ਹੈ, ਜ਼ਰੂਰ ਮੈਂ ਦੱਸਿਓ ਜੇ ਕੋਈ ਦੱਸਦਾ ਹਨਾ। ਠੀਕ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰੀਹ ਦੀ ਦਰਦ ਆ ਜਿਹੜੀ ਬੜੀ ਤੰਗ ਕਰਦੀ ਆ, ਇਹ ਤੁਹਾਡੇ ਲੱਕ ਤੋਂ ਲੈ ਕੇ ਪੈਰ ਤੱਕ ਜਾਂਦੀ ਆ, ਤਲੀਆਂ ਤੱਕ ਜਾਂਦੀ ਆ, ਪੈਰਾਂ ਦੀਆਂ ਥੱਲਿਆਂ। ਸੋ ਜੇ ਉਹਦੇ ਬਾਰੇ ਕਿਸੇ ਨੂੰ ਪਤਾ ਹੋਵੇ, ਕੋਈ ਓੜ ਪੋੜ ਹੈਗਾ ਆ, ਖਾਣ ਨੂੰ ਤਾਂ ਵੈਸੇ ਗਰਮ ਚੀਜ਼ਾਂ ਹੀ ਕਹਿੰਦੇ ਹੁੰਦੇ ਆ, ਕੀ ਕਰ ਸਕਦੇ ਉਹਦੇ ਬਾਰੇ ਜੀ ਦੱਸਣਾ ਆ। ਸੁਰਿੰਦਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਭੈਣ ਜੀ ਪੁੱਛਣਾ ਸੀ ਵੀ ਜਦੋਂ ਮੈਂ ਪਲੇਨ ਵਿੱਚ ਬਹਿੰਦੀ ਹਾਂ ਕਿਤੇ ਜਾਣਾ ਹੋਵੇ, ਤਾਂ ਮੈਨੂੰ ਜਿੱਦਾਂ ਗੈਸ ਦਾ ਹੀ ਮੁਸ਼ਕ ਆਉਂਦਾ, ਜਿੱਦਾਂ ਮੇਰੇ ਮੂਹਰੇ ਰੱਖੀ ਹੁੰਦੀ ਖੋਲ ਕੇ। ਜੇ ਕਿਸੇ ਨੂੰ ਪਤਾ ਹੋਵੇ ਤਾਂ ਮੈਨੂੰ
ਜ਼ਰੂਰ ਦੱਸਿਓ, ਮੈਨੂੰ ਜਾਣਾ ਪੈਣਾ ਜ਼ਰੂਰੀ ਐਮਰਜੈਂਸੀ ਇੰਡੀਆ। ਤਾਂ ਮੈਂ ਕਿਹਾ ਵੀ ਸ਼ਾਇਦ ਹੋਰ ਕਿਸੇ ਨਾਲ ਏਦਾਂ ਹੋਇਆ ਹੋਵੇ। ਤਾਂ ਕਿੰਨੀ ਵਾਰੀ ਹੋਇਆ? ਕਿੰਨੀ ਵਾਰੀ ਤੁਸੀਂ ਪਲੇਨ ਦੇ ਵਿੱਚ ਗਏ ਤੇ ਕਿੰਨੀ ਵਾਰ ਹੋਇਆ? ਹਾਂਜੀ, ਇੱਥੇ ਛੋਟੀਆਂ ਫਲਾਈਟਾਂ ਤੇ ਸ਼ਾਰਟਰ ਨੂੰ ਮੈਂ 3-4 ਵਾਰ ਗਈ ਹਾਂ। ਤਾਂ ਬਸ ਉਹ ਮਸਾਂ ਹੀ ਜਾਣੀ ਉਹ ਬਾਟ ਨਿਬੜਦੀ ਆ ਪਈ। ਉੱਥੇ ਵੀ ਮੈਂ ਮੂੰਹ ਹੋ ਦੇਖਦੀ, ਕਦੇ ਪਿੱਛੇ ਬਹਿਨੀ, ਕਦੇ ਮੋਹਰੇ, ਕਦੇ ਇੱਧਰ। ਹੋਰ ਕਿਸੇ ਨੂੰ ਆਉਂਦਾ ਨੀ, ਮੈਨੂੰ ਆਉਂਦਾ। ਤੁਹਾਡੇ ਫਿਰ ਦਿਮਾਗ 'ਚ ਉਹੀ ਗੱਲ ਰਹਿੰਦੀ ਆ ਨਾ, ਹੁਣ ਕੀ ਕੀਤਾ ਜਾਵੇ? ਮੈਂ ਕਿਹਾ ਵੀ ਸ਼ਾਇਦ ਜੇ ਇੱਦਾਂ ਕਈ ਵਾਰ ਕਿਸੇ ਨੂੰ ਉਲਟੀਆਂ ਲੱਗ ਜਾਂਦੀਆਂ ਜਾਂ ਕਿੱਦਾਂ, ਵੀ ਇੱਦਾਂ ਪਤਾ ਹੋਵੇ ਵੀ ਆਹ ਵੀ ਹੁੰਦੀ ਆ ਕਸਰ। ਤਾਂ ਜੇ ਕਿਸੇ ਨੂੰ ਪਤਾ ਹੋਇਆ ਤਾਂ ਦੱਸਿਓ ਜ਼ਰੂਰ। ਠੀਕ ਹੈ ਜੀ। ਹੈਂ, ਠੀਕ ਹੈ, ਚੰਗਾ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਓਂਕਾਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਉਹ ਮੈਂ ਨਾ ਇੱਕ ਦੱਸਣਾ ਸੀਗਾ, ਆਪਣੇ ਇੱਕ ਸਰੋਤੇ ਦਾ ਫੋਨ ਆਇਆ ਹੈਗਾ, ਅਜੈਬ ਸਿੰਘ ਲੱਕੀ। ਇੱਕ ਦਿਨ ਕਹਿੰਦੇ ਮੇਰੇ ਮੂੰਹ 'ਚ ਪਾਣੀ ਬਹੁਤ ਆਉਂਦਾ ਜੀ। ਹਾਂਜੀ। ਤੇ ਉਹ ਭੈਣ ਜੀ ਮੈਂ ਤਾਂ ਇੱਕ ਦੇਸੀ ਜਿਹਾ ਇਲਾਜ ਆਪ ਹੀ ਮੇਰੇ ਵੀ ਇੱਦਾਂ ਹੋਣ ਲੱਗ ਪਿਆ ਸੀਗਾ। ਤੇ ਮੇਰੇ ਤਾਂ ਮਸੂੜੇ ਲਾਲ ਜਿਹੇ ਹੋ ਗਏ ਸੀਗੇ, ਤਾਂ ਬੁਰਸ਼ ਵੀ ਕਰਨ ਦੀ ਪ੍ਰੋਬਲਮ ਆਉਂਦੀ ਸੀ, ਤਾਂ ਮਿਰਚ ਬੜੀ ਲੱਗਦੀ ਸੀ। ਤੇ ਮੈਂ ਜੀ ਭੈਣ ਜੀ ਜਵੈਣ ਦੀ ਲੈ ਕੇ ਨਾ, ਜਿੱਦਾਂ ਚਮਚਾ ਕੁ ਜਵੈਣ ਲੈ ਕੇ ਆਪਣੇ ਮੂੰਹ ਦੇ ਵਿੱਚ ਪਾ ਕੇ ਤੇ ਉਹਨੂੰ ਚੰਗਾ ਤੇ ਮੂੰਹ 'ਚ ਹੀ ਰੱਖੀ। ਹਾਂਜੀ, ਜਿੱਦਾਂ 5 ਮਿੰਟ। ਤੇ ਉਹ 2-3 ਵਾਰੀ ਮੈਂ ਕੀਤਾ, ਮੇਰੀ ਉਹਦਾ ਲੜੀ ਤਾਂ ਬਹੁਤ, ਪਰ ਐਂ ਠੀਕ ਹੋ ਗਿਆ ਜੀ। ਪਾਣੀ ਵੀ ਠੀਕ ਹੋ ਗਿਆ ਤੇ ਮਸੂੜੇ ਵੀ ਠੀਕ ਹੋ ਗਏ ਜੀ। ਹਾਂਜੀ, ਕੌੜੀ ਹੁੰਦੀ ਆ। ਹਾਂਜੀ, ਮੈਂ ਦੱਸਣਾ, ਮੈਂ ਕਿਹਾ ਉਹ ਆਪਣੇ ਲੱਕੀ ਜੀ ਏਦਾਂ ਕਰਕੇ ਦੇਖ ਲਓ, ਸ਼ਾਇਦ ਉਸ ਦਾ ਬਾਏ ਹੋਵੇ ਮਸੂੜਿਆਂ ਦੇ ਵਿੱਚ ਤਾਂ। ਉਹ ਤਾਂ ਵੈਸੇ ਵੀ ਖਾਂਦੇ ਰਹੋ ਨਾ ਜਵੈਣ ਨੂੰ। ਹਾਂਜੀ, ਮਾੜਾ ਜਿਹਾ ਕੌੜੀ ਤਾਂ ਲੱਗੂਗੀ 2 ਮਿੰਟ ਤੁਹਾਨੂੰ, ਵਧੀਆ ਬਹੁਤ। ਕੌੜੀ ਤਾਂ ਲੱਗੀ ਚੰਗੀ, ਪਰ 2-3 ਮਿੰਟ 4 ਮਿੰਟ ਮੈਂ ਚੰਗਾ ਜੂਸ ਜਿਹਾ ਉਹਦਾ ਵਿੱਚ ਹੀ ਰੱਖਿਆ ਆਪਣੇ ਮੂੰਹ ਦੇ ਵਿੱਚ ਹੀ। ਨਗਾ ਲੈਣਾ ਚਾਹੀਦਾ ਉਹ। ਹਾਂਜੀ, ਠੀਕ ਹੈ। ਬਾਅਦ 'ਚ ਫਿਰ ਨਗਾ ਲਿਆ ਸੀ ਅੰਦਰ। ਹਾਂਜੀ, ਠੀਕ ਹੈ। ਹਾਂਜੀ, ਥੈਂਕ ਯੂ ਜੀ। ਪਰਮਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਲੱਤ ਦਾ ਦੱਸਣਾ ਸੀ, ਜਿਹੜਾ ਦਰਦ ਹੁੰਦਾ ਆ। ਮੇਰੇ ਵੀ ਦਸਵੇਂ ਦਰਦ। ਹਾਂਜੀ, ਮੈਂ ਰੀਹ ਦਾ ਇਲਾਜ ਕਰਾਇਆ ਸੀ ਇੰਡੀਆ ਤੋਂ। ਤਾਂ ਜਦੋਂ ਮੈਂ ਬਾਹਰ ਇੱਥੇ ਆ ਗਿਆ ਅਮਰੀਕਾ 'ਚ, ਤਾਂ ਮੈਂ ਹਟਿਆ ਨਹੀਂ ਦਰਦ ਦਾ। ਇੱਥੇ ਵੀ ਆ ਗਏ ਤੇ ਇੱਥੇ ਡਾਕਟਰ ਕਹਿੰਦੇ ਵੀ ਤੁਹਾਡੇ ਆਪਰੇਸ਼ਨ ਕਰਨਾ ਪੈਣਾ, ਨਾੜ ਤੁਹਾਡੇ ਪੰਚ ਹੋਈ ਆ ਕੋਈ ਪਿਛਲੇ ਪਾਸੇ ਬੈਕ 'ਚ। ਅੱਛਾ। ਹਾਂਜੀ, ਉਹਨਾਂ ਦੇ ਮਗਰ ਲਾ ਕੇ ਮੈਂ ਆਪਣਾ ਸਰਜਰੀ ਕਰਾ ਲਈ ਆ। ਸਰਜਰੀ ਕਰਾ ਤੋਂ ਬਾਅਦ ਦਰਦ ਮੇਰੇ ਫੇਰ ਨਹੀਂ ਹਟਿਆ। ਕਹਿੰਦੇ 9 ਮਹੀਨੇ ਤੋਂ ਬਾਅਦ, 7 ਮਹੀਨੇ ਵੀ ਲੱਗ ਜਾਂਦੇ ਆ ਸਰਜਰੀ ਤੋਂ ਬਾਅਦ। ਅੱਛਾ। ਪਰ ਦਰਦ ਮੇਰੇ ਹਟਿਆ ਨਹੀਂ। ਯਾਨੀ ਮੈਂ ਜਦੋਂ ਸ਼ਾਵਰ ਕਰਦਾ, ਨਹਾਉਣਾ, ਗਰਮ ਪਾਣੀ ਪਾਉਣਾ ਨਾ, ਉਹਦੇ ਨਾਲ ਮੈਨੂੰ ਫਰਕ ਪੈ ਜਾਂਦਾ। ਉਦਾਂ ਮੇਰੇ ਜੇ ਠੰਡ ਲੱਗ ਜਾਂਦੀ, ਦਰਦ ਫੇਰ ਸੇਮ ਹੀ ਪੈਣ ਲੱਗ ਪੈਂਦਾ। ਅੱਛਾ। ਗਿੱਟੇ ਲੱਕ ਤੋਂ ਲੱਗ ਗਏ। ਹਾਂਜੀ, ਤੇ ਜੇ ਕਿਸੇ ਕੋਲ ਹੋਰ ਹੈਗਾ ਇਲਾਜ ਤਾਂ ਦੱਸ ਸਕਦੇ ਏਦਾਂ। ਜ਼ਰੂਰ ਜੀ ਜ਼ਰੂਰ। ਇਹਦਾ ਮਤਲਬ ਕੋਈ ਸੱਜੇ ਕਿਤੇ ਸਰਜਰੀ ਨਾ ਕਰਾ ਲਿਆ ਰੀਹ ਦੀ ਦਰਦ। ਠੀਕ ਹੈ। ਸਰਜਰੀ ਨਾ ਕਰਾਇਓ ਕਦੇ ਵੀ। ਸਰਜਰੀ ਉਦੋਂ ਕਰਾਇਓ ਜਦੋਂ ਕਦੇ ਐਂਡ ਹੋਊਗਾ, ਜਦੋਂ ਬੰਦਾ ਬਿਲਕੁਲ 2 ਬੰਦੇ ਠਾਲਣ। ਠੀਕ। ਪਹਿਲਾਂ ਨਾ ਕਰਾਇਓ। ਸਰਜਰੀ ਕੀਤੀ ਤਾਂ ਬੰਦੇ ਨੂੰ ਬੁਢੇਪੇ 'ਚ ਲੈ ਆਉਂਦੀ ਛੇਤੀ। ਪਰ ਮੈਂ ਤਾਂ ਬਹੁਤ ਗਲਤੀ ਕੀਤੀ ਸਰਜਰੀ ਕਰਾ ਕੇ। ਥੈਂਕ ਯੂ, ਤੁਸੀਂ ਫੀਡਬੈਕ ਦਿੱਤੀ ਆਪਣੀ। ਆਪਾਂ ਪੁੱਛ ਲੈਂਦੇ ਹਾਂ ਹੁਣ ਰੀਹ ਦਾ ਦਰਦ। ਥੈਂਕ ਯੂ ਜੀ। ਜਗਵੀਰ ਸਿੰਘ ਜੀ। ਹੈਲੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਰਾਣੀ ਭੈਣ ਜੀ ਵਾਸਤੇ ਪੁੱਛੇ, ਗੁੰਮੀ ਨਿਕਲੀ ਹੈ ਕੰਨ ਦੇ ਥੱਲੇ। ਹਾਂਜੀ। ਆਇਓਡੈਕਸ ਦੀ ਮਤਲਬ ਲਗਾ ਦੇ ਕਦੇ ਦਿਨ ਬਾਅਦ 2-3 ਵਾਰੀ। ਆਇਓਡੈਕਸ, ਠੀਕ ਆ। ਹਫ਼ਤੇ ਬਾਅਦ ਠੀਕ ਹੋ ਜਾਊਗਾ ਜੀ। ਠੀਕ ਹੈ ਜੀ। ਚਲੋ ਠੀਕ ਹੈ ਜੀ, ਓਕੇ। ਥੈਂਕ ਯੂ। ਮਨਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਮੈਂ ਨਾ 2 ਬਿਮਾਰੀਆਂ ਦੇ ਇਲਾਜ ਪੁੱਛਣੇ ਆ। ਹਾਂਜੀ। ਇੱਕ ਤਾਂ ਮੇਰੇ ਹਸਬੈਂਡ ਦੇ ਦਰਦ ਹੁੰਦੇ ਸੀਗਾ ਜਾੜਾਂ 'ਚ, ਤੇ ਉਹ ਕੋਈ ਸੀ ਤਕਲੀਫ ਹੋਰ, ਤੇ ਇਹਨੇ ਆ ਸੋਚਿਆ ਵੀ ਜਾੜਾਂ ਦਾ ਕਰਕੇ ਦੁਖਦਾ ਵਾ। ਤੇ ਮੈਂ ਤਾਂ ਕਿਹਾ ਮੈਂ ਨਾ ਪਟਾਈ ਵੀ ਹਿਲਦੀਆਂ ਨਹੀਂ। ਇਹਨੇ ਪਟਾ ਲਈਆਂ, ਪੱਟਣ ਵਾਲਿਆਂ ਤੋਂ ਟੁੱਟ ਗਈਆਂ ਵਿੱਚ। ਤੇ ਉਹਨਾਂ ਨੇ ਹੁਣ ਆਪਰੇਸ਼ਨ ਨਾਲ ਕੱਢ ਤਾਂ ਦਿੱਤੀਆਂ, ਤੇ ਉਹ ਜਿਹੜੀ ਚੀਜ਼ ਪੈਂਦੀ ਆ ਉਹ ਉਸੇ ਤਰ੍ਹਾਂ ਹੀ ਪੈਂਦੀ ਆ। ਤੇ ਡਾਕਟਰ ਕਹਿੰਦਾ ਕਰੰਟ ਮਾਰਦੀ ਆ ਕੋਈ ਨਾੜ ਵਿੱਚੋਂ। ਅੱਛਾ। ਵੀ ਇਹ ਇਲਾਜ ਤੇਰਾ ਮੈਂ ਜਿਹੜਾ ਆਪਰੇਸ਼ਨ ਕਰਿਆ ਜਾੜ ਦਾ, ਇਹ ਠੀਕ ਹੋਏ ਤਾਂ ਕਰੂੰਗਾ, ਵੀ ਟੀਕਾ ਟੂਕਾ ਲਾਊਂ ਕੋਈ। ਤਕਲੀਫ ਬਹੁਤ ਹੈ, ਤਲੇਰਾ ਮਾਰਦੇ ਆ। ਤੇ ਵੀ ਜੇ ਕਿਸੇ ਭੈਣ ਭਰਾ ਨੂੰ ਇਸ ਬਾਰੇ ਪਤਾ ਵੀ ਕਰੰਟ ਤਾਂ ਕੀ ਆ, ਉਹਨਾਂ ਨੇ ਕਰੰਟ ਕਹਿਤਾ ਜਾਂ ਕੋਈ ਤਿੱਖੀ ਚੀਜ਼ ਜਿਵੇਂ ਆਪਣੇ ਕਹਿੰਦੇ ਨਿਕਲਦੀ ਆ ਨਾ, ਉਹ ਚੀਜ਼ ਆ। ਹਾਂਜੀ, ਡਾਕਟਰ ਕਹਿੰਦਾ ਇਹ ਕਰੰਟ ਮਾਰਦਾ ਕੋਈ ਚੀਜ਼ ਵਿੱਚੋਂ, ਵੀ ਨਾੜ ਕੋਈ ਤੇਰੀ। ਤੇ ਤਾਂ ਇੰਨੀ ਨਾੜਾਂ ਤਾਂ ਤੁਸੀਂ ਦੇਖੀਆਂ ਭਾਊ, ਸਾਨੂੰ ਤਾਂ ਪਤਾ ਹੀ ਨਹੀਂ ਸੀ ਵਿੱਚ ਕੀ ਆ। ਹਾਂਜੀ। ਤੇ ਦੂਜਾ ਹੈਗਾ ਜੀ ਮੇਰਾ, ਮੈਂ ਜੇ ਕਿਸੇ ਨੂੰ ਪਤਾ ਵੀ ਜੇ ਮੈਂ ਲੰਮਾ ਸਾਹ ਖਿੱਚਦੀ ਆ ਨਾ। ਹਾਂਜੀ। ਇੱਕ ਤਾਂ ਮੇਰੇ ਸਾਰੇ ਸਰੀਰ 'ਚ ਜਿਵੇਂ ਅੱਗ ਲੱਗੀ ਹੁੰਦੀ ਆ, ਬਾਹਾਂ ਲੱਤਾਂ ਸਾਰੇ ਹੋ ਜਾਂਦਾ। ਤੇ ਇੱਕ ਨਾਲ ਦੀ ਨਾਲ ਫਿਰ ਜੀਭ ਜਲਣ ਲੱਗ ਜਾਂਦੀ, ਤੇ ਮੂੰਹ 'ਚ ਸਾਰੇ ਸਾਲੇ ਨਹੀਂ ਹੁੰਦੇ ਜਿਵੇਂ ਆਪਣਾ ਦੁੱਧ ਫਟਿਆ ਹੁੰਦਾ, ਇਸ ਤਰ੍ਹਾਂ ਸਾਰੀ ਸਕਿਨ ਫਟ ਜਾਂਦੀ ਅੰਦਰਲੇ ਪਾਸੇ ਮੂੰਹ 'ਚ। ਇਹ ਕੀ ਗੱਲ ਹੋਈ ਬਈ?
ਇਹ ਪਤਾ ਨਹੀਂ, ਮੈਂ ਉਹਨਾਂ ਨੂੰ, ਮੈਂ ਡਾਕਟਰਾਂ ਨੂੰ ਬਹੁਤ ਵਾਰੀ ਜਾ ਕੇ ਹੀ ਮੈਂ ਉਹਨਾਂ ਨੂੰ ਕਹਿੰਦੀ ਆ, ਉਹ ਬਸ ਇਸ ਬਾਰੇ ਕੋਈ ਗੱਲ ਨਾ ਹੋਵੇ ਦਵਾਈ ਦਿੰਦੇ ਨਾ ਹੀ। ਉਹਨਾਂ ਦੀ ਕਿਤਾਬ 'ਚ ਹੀ ਹੈ ਨਹੀਂ, ਤੁਹਾਨੂੰ ਕੀ ਦੱਸਣਗੇ। ਹਾਂਜੀ ਠੀਕ ਆ। ਤੇ ਹੈ ਪਤਾ ਨਹੀਂ ਇਹ ਕੀ ਚੀਜ਼, ਮੈਨੂੰ ਆਪ ਮੈਂ ਪਰੇਸ਼ਾਨ ਬਹੁਤ ਆ ਇਸ ਚੀਜ਼ ਤੋਂ। ਠੀਕ ਹੈ। ਹਾਂਜੀ ਚਲੋ ਪੁੱਛ ਲੈਂਦੇ ਆਪਾਂ। ਹਾਂਜੀ ਠੀਕ ਹੈ ਜੀ, ਓਕੇ ਜੀ, ਥੈਂਕ ਯੂ। ਹਰਪ੍ਰੀਤ ਜੀ ਤੁਹਾਡੇ ਵੱਲ ਆਉਂਦੇ ਆ। ਅਤੇ ਬਾਕੀ ਕਈ ਚੀਜ਼ਾਂ ਹੁੰਦੀਆਂ ਹੁਣ ਡਾਕਟਰਾਂ ਦਾ ਤੁਹਾਨੂੰ ਪਤਾ ਲੱਗੀ ਜਾਂਦਾ, ਕਈ ਬਿਮਾਰੀਆਂ ਨਵੀਆਂ ਪਤਾ ਲੱਗਦੀਆਂ, ਹੈ ਨਹੀਂ ਉਹਨਾਂ ਕੋਲ ਇਲਾਜ ਉਹਨਾਂ ਚੀਜ਼ਾਂ ਦੇ। ਹਰਪ੍ਰੀਤ ਜੀ ਅਗਲੇ ਕਾਲਰ ਨੇ ਗੁਰਦੀਪ ਕੌਰ ਜੀ। ਸਤਿ ਸ਼੍ਰੀ ਅਕਾਲ ਬੇਟਾ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਜੀ, ਠੀਕ ਹੈ ਜੀ। ਸਿੱਕਰੀ ਵਾਲੇ ਜਿਹੜੇ ਨੇ ਨਾ, ਹਾਂਜੀ, ਇੱਕ ਤਾਂ ਛੇਤੀ ਸਿਰ ਨਾ ਨਹਾਉਣਾ, ਤਾਰੇ ਮੀਰੇ ਦਾ ਤੇਲ ਤੇ ਦਹੀਂ, ਹਾਂਜੀ, ਥੋੜਾ ਨਿੰਬੂ ਨਿਚੋੜ ਕੇ ਨਾ ਤੇ ਵਾਲ ਪਰਾਂ ਕਰ ਕਰਕੇ ਸਕਿਨ ਨੂੰ ਹੀ ਉਂਗਲਾਂ ਮਾਰ ਮਾਰ ਕੇ ਚੱਸ ਕੇ ਲਾਉਣ ਤੇ 2-3 ਘੰਟੇ ਨਾ ਨਹਾਉਣ। ਫਿਰ ਹਾਂ, ਵਾਲਾਂ 'ਚ ਤਾਂ ਕੁਛ ਨਹੀਂ ਹੁੰਦਾ, ਸਕਿਨ 'ਚ ਹੀ ਆ ਇਹ ਸਾਰਾ ਕੁਛ। ਸਕਿਨ ਨੂੰ ਹੀ ਕਰਨਾ ਜੋ ਕਰਨਾ ਹੈ। ਵਾਲ ਪਿੱਛੇ ਕਰ ਵਿਲੀਆਂ ਕਹਿੰਦੇ ਨੇ ਪੰਜਾਬੀ 'ਚ। ਬਿਲਕੁਲ ਉਂਗਲਾਂ ਮਾਰ ਮਾਰ ਚੱਸ ਕੇ ਸਕਿਨ 'ਚ ਅਸਰ ਹੋਵੇ। ਦਹੀਂ ਤਾਰੇ ਮੇਰੇ ਤੇਲ ਮਿਕਸ ਕਰਕੇ ਨਾ ਤੇ ਉਹ ਲਾਉਣ ਤੇ ਵਿੱਚ ਥੋੜਾ ਜਿਹਾ ਨਿੰਬੂ ਨਿਚੋੜਨਾ। ਸਿੱਕਰੀ ਜਿਹੜੀ ਹੈ, ਅਦਰਕ ਦਾ ਰਸ ਤੇ ਨਿੰਮ ਦਾ ਤੇਲ ਲੈ ਕੇ ਨਾ ਥੋੜਾ ਜਿਹਾ ਨਿੰਬੂ ਪਾ ਕੇ ਇਹ ਵੀ ਲੈਣੇ ਨਾਲ ਸਿੱਕਰੀ ਉੱਡ ਜਾਏਗੀ। ਬਾਕੀ ਸਿੱਕਰੀ ਕਿਉਂ ਪੈਂਦੀ ਹੈ ਡਰਾਈ ਤੋਂ, ਕਿਉਂਕਿ ਅੱਜ ਕੱਲ੍ਹ ਤੇਲ ਤੂਲ ਤਾਂ ਸਿਰ ਨੂੰ ਲਾਉਂਦੇ ਨਹੀਂ, ਸ਼ੈਂਪੂ ਪਾਇਆ ਨਹਾ ਲਿਆ। ਜਿੱਥੋਂ ਮੈਂ ਕਈ ਵਾਰ ਸੋਚਿਆ ਦੱਸਿਆ ਹੈ, ਸਿੱਕਰੀ ਤਾਂ ਹੀ ਪੈਂਦੀ ਸਾਡੇ ਵੈਜਿਆਂ ਸੀ, ਜੇ ਤੁਸੀਂ ਸਿਰ ਨੂੰ ਕੁਛ ਨਹੀਂ ਲਾਓਗੇ। ਸਾਬਣ ਨਾਲ ਲੋਕੀ ਨਹਾਉਂਦੇ ਹੁੰਦੇ ਸੀ, ਸਿੱਕਰੀ ਉਹਦਾ ਵੀ ਪੈ ਜਾਂਦੀ ਸੀ, ਕਿਉਂਕਿ ਸਕਿਨ ਡਰਾਈ ਹੋ ਜਾਂਦੀ। ਸੋ ਇਹ ਹੈਗਾ ਵੀ ਜਿਹੜੀ ਆਹ 2 ਨੁਸਖੇ ਵਰਤ ਕੇ ਵੇਖਣ। ਇੱਥੇ ਕਿਸੇ ਕੁੜੀ ਨੂੰ ਬੜੀ ਕਿਰਦੀ ਰਹਿੰਦੀ ਸੀ, ਇਸੇ ਨਾਲ ਹੀ ਆਰਾਮ ਆਇਆ। ਦਹੀਂ ਦੇ ਵਿੱਚ ਤਾਰੇ ਮੇਰਾ ਤੇਲ ਤੇ ਥੋੜਾ ਨਿੰਬੂ ਪਾ ਕੇ ਇਹ ਲਾਉਣ। ਸਿੱਕਰੀ ਅਦਰਕ ਦਾ ਰਸ ਤੇ ਨਿੰਮ ਦਾ ਤੇਲ ਵਿੱਚ ਨਿੰਬੂ ਪਾ ਕੇ ਲਾਉਣ, ਉਹ ਸੜ ਜਾਏਗੀ। ਇੱਕ ਜਿਹੜਾ ਵਿਨੀਗਰ ਦੇ ਵਿੱਚ ਥੋੜਾ ਪਾਣੀ ਪਾ ਕੇ ਉਹ ਵੀ ਲਾਉਣ, ਉਹਦੇ ਨਾਲ ਵੀ ਕਰ ਜਾਏਗੀ। ਪਰ ਅੱਗੋਂ ਸਿਰ ਨੂੰ ਡਰਾਈ ਨਾ ਰੱਖਣ, ਥੋੜਾ ਜਿਹਾ ਉਹਨੂੰ ਕੁਛ ਨਾ ਕੁਛ ਲਾਉਣ। ਜੇ ਮਾਵਾਂ ਕੋਲੋਂ ਨੇ ਵਾਈਫ ਤੇਲ ਝਸਾ ਲਿਆ, ਹੋਰ ਨੇ ਸਰੋਂ ਦਾ ਤੇਲ ਹੀ ਲਵਾ ਲੈਣ ਕਰਨ ਥੋੜਾ ਬਹੁਤਾ ਨਹਾਉਣ ਤੋਂ ਪਹਿਲਾਂ, ਤਾਂ ਵੀ ਵੇਖ ਲਓ ਕਿੰਨਾ ਫਰਕ ਪੈ ਜਾਂਦਾ ਨਾ। ਤੇ ਉਹ ਰੀਹ ਵਾਲੇ ਜਿਹੜੇ ਨਾ ਸੌਖਾ ਜਿਹਾ ਇਲਾਜ ਹੈ। ਇੱਕ ਤਾਂ ਜਵੈਣ, ਮੋਟੀ ਇਲਾਚੀ, ਲੌਂਗ, ਦਾਲਚੀਨੀ ਇਹ ਪਾ ਕੇ ਨਾ ਘਿਓ ਸਾੜ ਲੈਣ। ਘਿਓ ਸਾੜ ਕੇ ਤੇ ਉਹਦੀ ਮਾਲਿਸ਼ ਕਰਨ ਉਤਾਂ ਨੂੰ, ਥੱਲਿਓਂ ਉਤਾਂ ਨੂੰ, ਜਿੱਥੋਂ ਪੁੜੇ ਤੱਕ ਜਾਂਦੀ। ਇੱਕ ਅਸਗੰਧ ਦੀ ਗੋਲੀ, ਅਸਗੰਧ ਦੀ ਗੋਲੀਆਂ ਤਾਂ ਆਮ ਮਿਲ ਜਾਂਦੀਆਂ ਨੇ, ਹੋਮੋਪੈਥਿਕ ਦਵਾਈ ਹੈ, ਆਯੁਰਵੈਦਿਕ ਹੋਮੋਪੈਥਿਕ ਹੀ ਹੈ। ਅਸਗੰਧ ਦੀ ਗੋਲੀ ਇਹ ਖਾਣ ਸਵੇਰੇ ਸ਼ਾਮੀ ਇੱਕ। ਸਾਡੀ ਕੁੜੀ ਨੂੰ ਉੱਥੇ ਬਹੁਤ ਲੱਤ ਚੁੰਡੀ ਹੋ ਗਈ ਸੀ ਰੀਹ ਨਾਲ। ਜਿਹੜੇ ਅਰੰਡੀ ਦੇ ਬੀਜ ਨੇ ਨਾ, ਸੁੰਡ ਤੇ ਦੁੱਧ ਖੀਰ ਬਣਾ ਕੇ ਖਾ ਲੈਣ। ਇੱਕ ਜਿਹੜੀ ਮੇਰਾ ਪੱਕਾ ਹੀ ਨੁਕਸਾ, ਜੇ ਤੁਸੀਂ ਬੰਨ੍ਹਦੇ ਜਾਣਗੇ ਤਾਂ ਉਹਨਾਂ ਨੂੰ ਬਾਕੀ ਫਰਕ ਪੈ ਜਾਏਗਾ। ਕਿਉਂਕਿ ਉਹ ਜਿਹੜੀ ਵੱਡੀ ਉਂਗਲ ਦੇ ਨਾਲ ਵਾਲੀ ਉਂਗਲ ਹੈ, ਜਦੋਂ ਤਾਂਬੇ ਦੀ ਤਾਰ ਮਿਲ ਜਾਏ ਨਾ ਬਰੀਕ ਸੁਨਿਆਰੇ ਕੋਲੋਂ, ਉਹਨੂੰ ਵਲੇਟ ਦੇਣ, ਵਿਚਕਾਰ ਕਰਕੇ ਵਲੇਟਣ। ਜਿਹੜੀ ਨਾੜ ਹੈ ਨਾ ਉਹ ਵਿੱਚ ਫਸ ਜਾਏਗੀ ਤੇ ਲੱਤ ਨੂੰ ਆਰਾਮ ਆਉਣ ਲੱਗ, ਘੰਟੇ ਬਾਅਦ ਹੀ ਪਤਾ ਲੱਗੇਗਾ ਸਾਨੂੰ ਆਰਾਮ ਆਉਂਦਾ ਪਿਆ। ਨਹੀਂ ਤਾਂਬੇ ਦੀ ਤਾਰ ਮਿਲਦੀ ਤਾਂ ਥੋੜਾ ਜਿਹਾ ਮੋਟਾ ਧਾਗਾ ਜਿਹੜਾ ਵਿੱਚ ਕਰ ਵਲੇਟ ਦੇਣ, 2-3-4 ਵਲੇਟੇ ਦੇ ਕੇ ਉਹਨੂੰ ਥੱਲੇ ਵਾਲੇ ਪਾਸੋਂ ਗੰਢ ਦੇ ਦੇਣ। ਤੇ ਜਿਹੜੀ ਆ ਮੈਂ ਦੱਸੀ ਅਸਗੰਧ ਦੀ ਗੋਲੀ, ਅਰੰਡੀ ਦੇ ਬੀਜ ਤੇ ਦੁੱਧ ਵਿੱਚ ਸੁੰਡ ਥੋੜੀ ਪਾ ਕੇ ਨਾ ਖੀਰ ਬਣਾ ਕੇ ਖਾਣ। ਵਾਯੂ ਹੀ ਤੋਂ ਹੀ ਹੋ ਜਾਂਦਾ ਤੇ ਆਰਾਮ ਆ ਜਾਏਗਾ ਉਹਨਾਂ ਨੂੰ ਕਾਫੀ। ਜਿਨ੍ਹਾਂ ਦਾ ਪਿਸ਼ਾਬ ਦਾ ਕੰਟਰੋਲ ਨਹੀਂ ਹੁੰਦਾ ਨਾ, ਉਹ 3-4 ਚੀਜ਼ਾਂ ਤਾਂ ਮੈਂ ਅੱਗੇ ਦੱਸ ਨਹੀਂ ਹੁੰਦੀਆਂ, ਪਰ ਇੱਥੋਂ ਨਹੀਂ ਮਿਲਣੀਆਂ। ਇੱਕ ਤਾਂ ਭਖੜਿਆ ਪਾਊਡਰ ਜਿਹੜਾ ਹੈ ਨਾ, ਉਹ ਵੀ ਦੁੱਧ ਬੱਕਰੀ ਦੇ ਨਾਲ ਲੈ ਕੇ ਵੇਖਣ। ਕਿਸੇ ਨੂੰ ਮੈਂ ਦੱਸਿਆ ਸੀ, ਤੁਹਾਨੂੰ ਫਰਕ ਪੈ ਗਿਆ ਸੀ। ਤੇ ਰਾਣੀ ਹੋਰਾਂ ਤੋਂ ਮੈਂ ਇਹ ਕਹਾਂਗੀ, ਇੱਕ ਤਾਂ ਜਿਹੜੀ ਹੈ ਨਾ ਆਪਣੀ ਟੂਬ ਜਿਹੜੀ ਹੈ ਆਇਓਡੈਕਸ, ਇਹ ਮਲ ਕੇ ਉੱਤੇ ਵੇਖਣ 2-3 ਵਾਰੀ ਦਿਨ 'ਚ। ਜੇ ਨਹੀਂ ਤਾਂ ਫਿਰ ਹਲਦੀ ਤੇਲ ਸਾੜ ਕੇ ਨਾ ਤੇ ਫੋਇਆ ਲਬੇੜ ਕੇ ਗਰਮ ਦਾ ਉੱਤੇ ਰੱਖ ਕੇ ਮਾੜੀ ਚੇਪੀ ਲਾ ਕੇ ਵੇਖਣ। ਬਸ ਉਹਨਾਂ ਦਾ ਇਹ ਦਵਾਈ ਇਹਦੇ ਨਾਲ ਹੀ ਉਹਨਾਂ ਨੂੰ ਬਹੁਤ ਫਰਕ ਪੈ ਜਾਏਗਾ। ਤੇ ਇੱਕ ਮੈਂ ਤੁਹਾਨੂੰ ਦੱਸਣ ਲੱਗੀ ਸੀ ਹੁਣ ਵੀ ਉਹ ਨਾ ਕਹਿੰਦੀ ਸੀ ਨਾ ਵੀ ਆਪਣਾ ਤਿਲ ਮੂੰਹ ਤੇ ਕਾਲੇ ਨੇ, ਉਹ ਤਿਲ ਤਾਂ ਕਾਲੇ ਹੀ ਪੈਂਦੇ ਹੁੰਦੇ ਨੇ, ਚਿੱਟਾ ਤਾਂ ਮੂੰਹ ਹੀ ਹੁੰਦਾ, ਪਰ ਸਕਿਨ ਤੇ ਨਾ ਲੱਗਣ ਦੇਣ। ਜਿੱਥੇ ਉਹਨਾਂ ਦਾ ਤਿਲ ਨੇ ਨਾ ਉੱਥੇ ਟੁੱਥਪਿਕ ਨਾਲ ਹੀ ਲਾ ਲੈਣ ਜਿੰਨੀ ਕੁ ਜਗ੍ਹਾ। ਨਹੀਂ ਤਾਂ ਜਿਹੜਾ ਰੂਮ ਵਾਲਾ ਬੁੜਾ ਜਿਹਾ ਆਪਣਾ ਕੰਨ ਵਾਲਾ, ਉਹਦੇ ਨਾਲ ਮਿੱਠਾ ਸੋਡਾ ਚੁਟਕੀ ਤੇ ਅਰੰਡੀ ਦੇ ਤੇਲ 'ਚ ਪਾ ਕੇ ਨਾ ਉਨੀ ਜਗ੍ਹਾ ਤੇ ਹੀ ਲੱਗੇ ਜਿੱਥੇ ਤੇਲ ਕਾਲਾ ਹੈਗਾ, ਸਕਿਨ ਨੂੰ ਨਾ ਲੱਗੇ। ਸਰੋਂ ਦਾ ਤੇਲ ਚੁਟਕੀ ਪਾ ਕੇ ਨਾ ਮਿੱਠਾ ਸੋਡਾ ਥੋੜਾ ਜਿਹਾ ਤੇ ਥੋੜਾ ਜਿਹਾ ਨਿੰਬੂ ਨਿਚੋੜ ਕੇ ਉਹ ਵੀ ਉਨੀ ਜਗ੍ਹਾ ਤੇ ਹੀ ਲਾਉਣ ਜਿੱਥੇ ਉਹ ਤੇਲ ਹੈਗੇ ਨੇ। ਜਿੱਥੇ ਪਿਆਜ਼ ਦਾ ਰਸ ਕਰਕੇ ਨਾ ਕੱਢ ਕੇ ਥੋੜਾ ਜਿਹਾ ਵਿੱਚ ਲੂਣ ਪਾ ਕੇ ਤੇ ਉਹ ਵੀ ਉੱਤੇ ਲਾ ਸਕਦੇ, ਉਹਦੇ ਨਾਲ ਉਹਨਾਂ ਨੂੰ ਬੜਾ ਫਰਕ ਪਏਗਾ। ਉਹਨਾਂ ਕਿਸੇ ਨੇ ਇੱਕ ਜਿਹੜੇ ਜਿਨ੍ਹਾਂ ਨੂੰ ਉਹ ਹੈਗੀ ਹੈ ਨਾ ਆਪਣੇ ਸਿੱਕਰੀ ਵਾਲੇ, ਗੰਢੇ ਦਾ ਪਾਣੀ ਕੱਢ ਕੇ ਲੂਣ ਪਾ ਕੇ ਉਹ ਲਾਉਣ, ਵਿਨੀਗਰ ਪਾ ਕੇ ਵਿੱਚ ਸਿੱਕਰੀ ਉੱਡਦੀ ਜਾਏਗੀ ਉਹਨਾਂ ਦੀ। ਭੈਣ ਜੀ ਕੋਈ ਪੁੱਛਦੇ ਸੀ ਵੀ ਨਿਆਜ਼ ਬੋਝ ਦੇ ਪੱਤੇ,
ਉਹ ਨਿਆਜ਼ ਬੋਝ ਉਹ ਹੀ ਜੇ ਜਿਹੜਾ ਆਪਾਂ ਨੱਕ 'ਚ ਪਾਉਂਦੇ ਆ ਸੀਜਰ ਦੇ ਮਿਰਗੀ ਦੇ ਦੌਰੇ ਪਾਰੋਂ, ਉਹਨੂੰ ਨਿਆਜ਼ ਬੋਝ ਦੇ ਪੱਤੇ ਵੀ ਸੱਦਦੇ ਨੇ, ਉਹਨੂੰ ਪੰਜਾਬੀ 'ਚ ਮਰੂਏ ਦਾ ਬੂਟਾ ਵੀ ਸੱਦਦੇ। ਤੇ ਇੱਕ ਨਾ ਲਸਣ ਤੇ ਪਿਆਜ਼, ਲਸਣ ਤੇ ਪਿਆਜ਼ ਦਾ ਰਸ ਜਿਹੜਾ ਨਾ ਸ਼ੈਂਪੂ ਵਿੱਚ ਪਾ ਕੇ ਨਾ ਤੇ ਕੋਈ ਅੱਧਾ ਪੌਣਾ 2 ਘੰਟੇ ਸਿਰ ਨੂੰ ਲਾਈ ਰੱਖਣ ਨਾ ਤੇ ਉਹਨਾਂ ਦੇ ਵਾਲ ਝੜਨੋਂ ਬਿਲਕੁਲ ਹਟ ਜਾਣਗੇ। ਇਹ ਨੁਕਸਾ ਮੈਂ ਖੁਦ ਆਪ ਵੀ ਲਾਉਂਦੀ ਰਹੀ ਸਾਂ ਤੇ ਆਰਾਮ ਆ ਗਿਆ ਇਹਦੇ ਨਾਲ। ਤੇ ਪਿੱਛੇ ਜੇ ਉਹ ਕਹਿੰਦੇ ਪਏ ਸੀ ਆਪਣਾ ਲੀਵਰ ਵਾਸਤੇ ਇੱਕ ਛੋਟਾ ਜਿਹਾ ਨੁਕਸਾ ਮੈਂ ਲੱਭਿਆ ਸੀ ਪਰਸੋਂ, ਮੈਂ ਆਪਣੇ ਉਹ ਕਾਪੀਆਂ ਕੁੱਪੀਆਂ ਫਰੋਲੀਆਂ। ਅਨਾਰ ਦੇ ਪੱਤੇ ਲੈ ਕੇ ਨਾ ਵਾਵਾ ਸਾਰੇ ਤੇ ਗਲਾਸ ਪਾਣੀ 'ਚ ਉਬਾਲੋ, ਜਦੋਂ ਥੋੜਾ ਰਹਿ ਜਾਏ ਨਾ ਪੁਣ ਕੇ ਤੇ ਉਹ ਬਹੁਤਾ ਠੰਡਾ ਨਾ ਹੋਵੇ, ਮਾੜਾ ਜਿਹਾ ਨਾਰਮਲ ਜਿਹਾ ਕਰਕੇ ਪੀਂਦੇ ਰਹਿਣ ਤੇ ਕਿਸੇ ਨੂੰ ਇੰਨਾ ਆਰਾਮ ਆ ਗਿਆ ਲੀਵਰ ਦਾ ਅਨਾਰ ਦੇ ਪੱਤਿਆਂ ਨਾਲ ਹੀ। ਇੱਕ ਕੁੜੀ ਕਹਿੰਦੀ ਨਾ ਪੀਰੀਅਡ ਬਾਅਦ ਮੈਂ ਇੱਕ ਨੁਕਸਾ ਦੱਸਿਆ ਸੀ, ਦੂਜਾ ਇਮਲੀ ਦੇ ਬੀਜ ਲੈ ਲੈਣ, ਉਹਨੂੰ ਫਰਾਈ ਕਰਕੇ ਨਾ ਗਰਮ ਚੱਬ ਕੇ ਖਾ ਕੇ ਉੱਤੋਂ ਗਰਮ ਪਾਣੀ ਪੀ ਲੈਣ, ਉਹਨਾਂ ਨੂੰ ਬਹੁਤ ਫਰਕ ਪਏਗਾ। ਇਹ ਪਿੱਛੇ ਜਿਹਾ ਜੇ ਕੰਨ 'ਚ ਕੁਛ ਪੈ ਗਿਆ, ਸੌਖਾ ਜਿਹਾ ਇਲਾਜ ਕੰਨ ਵਿੱਚ ਪੈ ਗਿਆ ਸੀ, ਕੋਈ ਮੱਖੀ ਜਾਂ ਪਤਾ ਨੀ ਕੀ ਆਂਦੇ ਸੀ ਪੈ ਗਿਆ। ਇੱਕ ਤਾਂ ਉਹਨੂੰ ਟਾਰਚ ਮਾਰ ਕੇ ਨਾ ਵਿੱਚ ਬੈਟਰੀ ਤੇ ਉਹ ਚਾਨਣ ਦੇਣ ਕੰਨ ਦੇ ਵਿੱਚ। ਇੱਕ ਤੁਲਸੀ ਦਾ ਜਿਹੜਾ ਪੱਤੇ ਨੇ ਉਹਦਾ ਰਸ ਕੱਢ ਕੇ ਨਾ ਉਹ ਬੂੰਦਾ ਪਾਉਣ ਤੇ ਕੋਈ ਵੀ ਕੰਨ ਵਿੱਚ ਛਾਇਆ ਮਾਇਆ ਡਿੱਗਾ ਟੱਠਾ ਹੁੰਦਾ ਉਹ ਸਾਰਾ ਨਿਕਲ ਆਉਂਦਾ। ਇੱਕ ਉਹਨਾਂ ਨੇ ਮੈਂ ਦੁਬਾਰਾ ਖਰੇ ਸੁਣ ਰਹੇ ਨੇ ਜਾਂ ਨਹੀਂ ਸੁਣ ਰਹੇ, ਕਲੌਂਜੀ ਦੇ ਤੇ ਮੇਥੇ ਰਾਤ ਨੂੰ ਪਾਣੀ 'ਚ ਭੇ ਕੇ ਰੱਖੋ, ਸਵੇਰੇ ਚੱਬ ਕੇ ਮੇਥੇ ਖਾਣ ਤੇ ਉਹ ਪਾਣੀ ਪੀਣ ਤੇ ਕੈਂਸਰ ਜਿਹੜੀ ਬਲੱਡ ਕੈਂਸਰ ਵਾਲੇ ਉਹਨਾਂ ਨੂੰ ਬਹੁਤ ਚੰਗਾ ਫਰਕ ਪਏਗਾ, ਕਾਫੀ ਉਹਨਾਂ ਨੂੰ ਫਰਕ ਪੈਣਾ। ਇਹਨਾਂ ਇੱਕ ਪਿੱਛੇ ਜਾਏ ਸਿਰ ਨੂੰ ਸੱਟ ਜੀ ਲੱਗੀ, ਜਦੋਂ ਹੁਣ ਕਣਕਾਂ ਪੱਕਣਗੀਆਂ ਨਾ ਅੱਗੋਂ ਇੱਕ ਧਤੂਰੇ ਹੁੰਦੇ ਨੇ, ਸਾਰਿਆਂ ਨੂੰ ਪਤਾ ਹੈ ਜ਼ਿਮੀਂਦਾਰਾਂ ਧਤੂਰਾ ਹੁੰਦਾ ਹੈ, ਉਹਨੂੰ ਇੱਕ ਪੀਲੇ ਜਿਹੇ ਫੁੱਲ ਵੀ ਪੱਕਦੇ ਜੇ ਕਾਲੇ ਪੱਕਦੇ ਨੇ। ਜਿਹੜੇ ਕਾਲੇ ਫੁੱਲ ਹੁੰਦੇ ਨੇ ਨਾ ਉਹਨਾਂ ਨੂੰ ਨਾ ਵਿੱਚ ਪਾ ਕੇ ਅੰਬਰ ਵੇਲ ਤੇ ਸਰੋਂ ਦੇ ਤੇਲ 'ਚ ਸਾੜ ਕੇ ਤੇ ਮਸਾਜ ਕਰਨ ਸਕਿਨ ਦੇ ਉੱਤੇ, ਜਿਵੇਂ ਤਾਲੂਆਂ 'ਚ ਸਿਰ 'ਚ ਜਿਵੇਂ ਟਕੋਰ ਹੁੰਦੀ ਹੈ, ਉਹਨਾਂ ਸਿਰ ਦੀ ਕਿੰਨੀ ਸੱਟ ਲੱਗੀ ਹੋਵੇ ਤੇ ਜਿਹੜੀ ਯਾਦਾਸ਼ਤ ਹੁੰਦੀ ਉਹ ਵੀ ਵਾਪਸ ਆਰਾਮ ਆ ਜਾਂਦਾ ਹੈ। ਧਤੂਰੇ ਦਾ ਜਿਹੜਾ ਤੇਲ ਹੈ ਨਾ ਉਹ ਵੀ ਲਾ ਲੈਣ, ਜਿਨ੍ਹਾਂ ਦੇ ਵਾਲ ਝੜਦੇ ਨੇ ਨਾ ਉਹ ਵੀ ਆਰਾਮ ਆ ਜਾਏਗਾ। ਅੱਕ ਦੀ ਜੜ ਉਹਨਾਂ ਪਿੱਛੇ ਜੇ ਪੁੱਛਿਆ ਸੀ, ਅੱਕ ਦੀ ਜੜ ਜਿਹੜੀ ਹੈ ਨਾ ਉਹਨੂੰ ਛਿੱਲ ਲਾ ਕੇ ਨਾ, ਅੱਕ ਦੀ ਜੜ ਦੀ ਛਿੱਲ ਲਾ ਕੇ ਨਾ ਥੋੜਾ ਜਿਹਾ ਬੱਕਰੀ ਦੁੱਧ ਪਾ ਕੇ ਉਹਨੂੰ ਰਗੜ ਕੇ ਕਰ ਬੰਦ ਇੱਕ ਜਾਨ ਹੋ ਜਾਏ ਨਾ ਤੇ ਨੱਕ 'ਚ ਬੂੰਦਾ ਪਾਓ। ਕਿਸੇ ਨੂੰ ਮਿਰਗੀ ਦਾ ਕਿੰਨਾ ਵੀ ਦੌਰਾ ਪੈਂਦਾ ਹੋਵੇਗਾ ਨਾ ਤਾਂ ਵੀ ਉਹਦਾ 3 ਦਿਨ ਪਾਉਣਾ ਪੈਂਦਾ, ਆਰਾਮ ਆ ਜਾਏਗਾ। ਲੌਂਗ 20 ਗ੍ਰਾਮ ਤੇ ਇੱਕ ਉਹਨੇ ਦੱਸਿਆ ਸੀ ਨਾ ਪਿੱਛੇ ਜਿਹਾ ਵਾਲ ਸੌਖਾ ਜਿਹਾ ਇਲਾਜ, ਮਸਰਾਂ ਦੀ ਦਾਲ 1 ਚਮਚ ਪਾਊਡਰ, ਕੱਚਾ ਦੁੱਧ 1 ਚਮਚ, ਸ਼ਹਿਦ 1 ਚਮਚ, ਨਿੰਬੂ ਦਾ ਰਸ 1 ਚਮਚ ਤੇ ਮਿੱਠਾ ਸੋਡਾ ਇਹ ਪਾ ਕੇ ਨਾ ਤੇ 2 ਘੰਟੇ ਮੂੰਹ ਤੇ ਲਾਈ ਰੱਖਣ ਤੇ ਉਹਨਾਂ ਨੂੰ ਕਾਫੀ ਆਰਾਮ ਆਵੇਗਾ। ਉਹ ਜਿਹੜੇ ਮਲ ਕੇ ਉਤਾਂ ਨੂੰ ਮਲਣ ਲਾਉਣ ਤੇ ਉਹ ਲੈ ਜਾਣਗੇ। ਆਲੂ ਦੇ ਰਸ ਨਿੰਬੂ ਨਿਚੋੜ ਕੇ ਨਾ ਚੁਟਕੀ ਹਲਦੀ ਪਾ ਕੇ ਸ਼ਹਿਦ ਪਾ ਕੇ ਉਹ ਵੀ ਮਲਣ ਤੇ ਆਰਾਮ ਆ ਜਾਏਗਾ। ਤੇ ਮੈਂ ਇੱਕ ਨੁਕਸਾ ਬਾਅਦ 'ਚ ਦੱਸਾਂਗੀ ਜਦੋਂ ਤੁਸੀਂ ਲਾਸਟ ਜਾਓਗੇ। ਤੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ। ਦੁਬਾਰਾ ਜ਼ਰੂਰ ਆ ਜਾਓ, ਲਿਖ ਜ਼ਰੂਰ ਲਿਆ ਕਰੋ ਜੀ, ਜਿਹੜੇ ਨੁਸਖੇ ਆ ਜਿਹੜੇ ਉਹ ਦੱਸੇ ਜਾਂਦੇ ਆ ਜ਼ਰੂਰ ਲਿਖਿਆ ਕਰੋ ਤੁਸੀਂ। ਤੇ ਆਪਾਂ ਲੈਣੇ ਅਗਲੇ ਕਾਲਰ ਮੁਖਤਿਆਰ ਸਿੰਘ ਜੀ, ਮੁਖਤਿਆਰ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਬਲਵਿੰਦਰ। ਸਤਿ ਸ਼੍ਰੀ ਅਕਾਲ। ਹਾਂਜੀ ਜੀ, ਮੈਂ ਤੇ ਪੁੱਛਣਾ ਸੀ, ਮੇਰੇ ਤੇ ਦਰਦਾਂ ਦੀ ਹਟਦੀਆਂ ਹੀ ਨਹੀਂ ਤੇ ਹੁਣ ਡਾਕਟਰ ਨੇ ਚੈੱਕ ਕੀਤਾ ਤੇ ਉਹਨੇ ਕਿਹਾ ਵੀ ਗੈਠੀਆ ਹੈ। ਅੱਛਾ। ਇਹਦੀ ਹੱਡੀ ਨੂੰ ਜਿੱਦਾਂ ਗੈਠੀਆ ਹੁੰਦੇ ਵੀ ਦੂਜਾ ਨਹੀਂ ਗਾ ਹੁੰਦੇ, ਸਾਡੇ ਕੋਲ ਤੇ ਇਲਾਜ ਨਹੀਂ ਹੈਗਾ। ਇੱਕ ਤੇ ਹੁੰਦਾ ਗੈਠੀਆ ਜਿਸ ਤਰ੍ਹਾਂ ਪੈਰ ਵਿੰਗੇ ਹੁੰਦੇ ਆ, ਇਹ ਨਹੀਂ ਗਾ, ਇਹ ਤੁਹਾਡਾ ਦੂਜਾ ਵਾ। ਮੈਨੂੰ ਵੀ ਕੋਈ ਇਲਾਜ ਦੱਸੋ, ਮੈਂ ਤੇ ਕੀ ਖਾਵਾਂ? ਵੀਰ ਭੈਣ ਭਰਾ ਸਾਰੇ ਹੈ, ਭਾਜੀ ਜਗਬੀਰ ਨੂੰ ਕਿਉਂ। ਤੇ ਉਦਾਂ ਤੇ ਇਹਨਾਂ ਕਿਹਾ ਸੀ ਪਿਛਲੀ ਵਾਰੀ ਵੀ ਤੁਸੀਂ ਅਰਿੰਦੀ ਦਾ ਤੇਲ ਦੁੱਧ 'ਚ ਪਾ ਕੇ ਤੇ ਰਾਤ ਨੂੰ ਪੀਓ। ਲੱਗਦਾ ਇਸੇ ਤੇ ਕਿਹਾ। ਠੀਕ ਆ, ਲੱਗਦਾ ਇਸੇ ਤੇ ਕਿਹਾ ਸੀ। 10 ਦਿਨ ਸ਼ੋਰ ਕਰ ਦੇਣ ਵੀ ਇਸੇ ਤੇ ਕਿਹਾ। ਉਹ ਤਾਂ ਉਹਦਾ ਲਿਆਣ ਕੇ ਪੁੱਛ ਲੈਣੇ। ਹਾਂਜੀ ਹਾਂ ਠੀਕ ਹੈ। ਤੇ ਨਾਲ ਹੀ ਮੇਰੇ ਅੰਗੂਠਾ ਦੇ ਇੱਕ ਨਾਲ ਗੁੱਟ ਬਹੁਤ ਦਰਦ ਹੋਈ ਜਾਂਦਾ, ਉਹ ਵੀ ਕਾਲੇ ਕਰਵਾ ਕੇ ਲਈ ਨਹੀਂ ਤੇ ਮੈਂ ਤੇ ਤੱਕ ਕਦੇ ਪਾਇਆ। ਚਲੋ ਪੁੱਛ ਲੈਣੇ ਆਪਾਂ। ਹਾਂਜੀ ਓਕੇ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਵੈਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ, ਜਿਸ ਦੇ ਵਿੱਚ ਹੋਮ ਰੈਮਡੀ ਦੀ ਗੱਲ ਕੀਤੀ ਜਾਂਦੀ ਆ। ਜੇ ਡਾਕਟਰ ਕੋਈ ਨਹੀਂ ਹੁੰਦਾ ਜਿਸ ਦੇ ਕੋਲ ਲਾਇਸੈਂਸ ਹੋਵੇ, ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਆ, ਉਹਨਾਂ ਨੂੰ ਕਿਹੜੀ ਬਿਮਾਰੀ ਤੋਂ ਕਿਸ ਤਰ੍ਹਾਂ ਰਲਾ ਕੇ ਖਾਣਾ, ਉਹਨਾਂ ਦੀਆਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਨੈਚੁਰਲ ਚੀਜ਼ਾਂ ਦੀਆਂ ਗੱਲਾਂ ਕਰਦੇ ਹਾਂ ਕਿ ਨੈਚੁਰਲ ਤਰੀਕੇ ਨਾਲ ਕਿਵੇਂ ਤੁਹਾਨੂੰ ਘਰ ਵਿੱਚ ਪਈਆਂ ਚੀਜ਼ਾਂ ਤੋਂ ਆਰਾਮ ਆ ਸਕਦਾ ਹੈ, ਜਿਨ੍ਹਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ। ਤੇ ਪਰ ਤੁਸੀਂ ਚੀਜ਼ਾਂ ਉਸੇ ਤਰ੍ਹਾਂ ਲੈਣੀਆਂ ਜਿਸ ਤਰ੍ਹਾਂ ਤੁਹਾਨੂੰ ਦੱਸੀਆਂ ਜਾਂਦੀਆਂ। ਤੇ ਜਦੋਂ ਤੁਸੀਂ ਕਾਲ ਕਰਦੇ ਆ, ਤੁਹਾਡੀ ਕਾਲ ਆ ਹੋਲਡ ਤੇ ਪਾ ਦਿੱਤੀ ਜਾਂਦੀ ਹੈ। ਜਿਹੜਾ ਬੰਦਾ ਫੋਨ ਚੱਕਦਾ ਆ, ਕੋਈ ਵੀ ਫੋਨ ਚੱਕਦਾ, ਉਹਨੂੰ ਬਿਮਾਰੀ ਨਾ ਦੱਸਿਆ ਕਰੋ, ਕਿਉਂਕਿ ਉਹਨੇ ਸਿਰਫ ਤੁਹਾਡਾ ਨਾਂ ਲਿਖਣਾ ਹੁੰਦਾ ਆ। ਤੇ ਜਦੋਂ ਤੁਹਾਡੀ ਕਾਲ ਨਹੀਂ ਮਿਲਦੀ, ਇਹਦਾ ਮਤਲਬ ਹੈ ਕਿ ਸਾਰੀਆਂ ਲਾਈਨਾਂ ਬਿਜ਼ੀ ਆ, ਤੁਸੀਂ ਬਾਰ-ਬਾਰ ਕਾਲ ਕਰ ਸਕਦੇ ਆ। ਤੇ ਚੱਲਦੇ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। 20 ਪਰਿਵਾਰ ਤੇਜਿੰਦਰ ਸਿੰਘ ਗਿੱਲ, ਬੇਕਰਸਫੀਲਡ,
ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਕਰਨੈਲ ਸਿੰਘ ਰੰਧਾਵਾ ਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਬਲਜੀਤ ਸਿੰਘ, ਹਰਦੀਪ ਕੌਰ ਧਾਂਸੀ, ਕਿਰਨ ਕਮਲ, ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਡਬਲਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਅਲਗਰੋਵ, ਮੁਸ਼ਿਆਣਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲੇਰਾ, ਸਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਬਹਾਦਰ ਸਿੰਘ ਗਿੱਲ ਜਿਨ੍ਹਾਂ ਦਾ ਫੋਨ ਨੰਬਰ 5594920513 ਹੋਮੋਪੈਥੀ ਦੀ ਇਨਫੋਰਮੇਸ਼ਨਾਂ ਤੋਂ ਲੈ ਸਕਦੇ ਹਾਂ। ਬਹੁਤ ਬਹੁਤ ਆਪ ਸਭ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ। ਚੱਲਦੇ ਹਾਂ ਥੋੜ੍ਹੀਆਂ ਕਾਲਸ ਵੱਲ, ਬਾਰੀ ਬਾਰੀ ਤੁਹਾਡੇ ਨਾਲ ਜੁੜਦੇ ਹਾਂ ਜੀ। ਸ਼ਰਨਜੀਤ ਜੀ ਸਤਿ ਸ਼੍ਰੀ ਅਕਾਲ। ਭੈਣ ਜੀ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਬੜਾ ਵਧੀਆ ਚੱਲਣ ਡਿਆ ਜੀ। ਥੈਂਕ ਯੂ ਜੀ। ਹਾਂਜੀ, ਮੈਂ ਵੀ ਤਾਰ ਵਾਸਤੇ ਦੱਸਣਾ ਹੀ ਭੈਣ ਜੀ ਦੱਸ ਗਿਆ ਵੀ ਉਹ ਤਾਰ ਪਾਉਂਦੇ ਅੰਗੂਠੇ ਵਾਲੀ ਉਂਗਲ ਦੇ ਲਾਗੇ, ਵੱਡੀ ਉਂਗਲ ਨੂੰ ਰੀਹ ਦੀ ਦਰਦ ਤੋਂ। ਠੀਕ ਹੈ। ਹਾਂ ਤੇ ਇੱਕ ਮੈਂ ਕਿਹਾ ਭੈਣ ਜੀ ਰਾਣੀ ਦੇ ਜੇ ਪਿੱਛੋਂ ਤੇ ਉਹ ਪੁਲਸਟ ਜੀ ਵੀ ਬਣਾ ਕੇ ਫੇਰ ਸਕਦੇ, ਕੂਲਾ ਰੱਖਣ ਨਾਲ ਉਹ ਛੇਤੀ ਹਟ ਵੀ ਜਾਂਦਾ ਕਹਿੰਦੇ। ਠੀਕ ਹੈ। ਉਹ ਆਟੇ ਚ ਪਾ ਕੇ ਤੇਲ ਜਿਹਾ ਤੇ ਉਹਨੂੰ ਥੋੜਾ ਜਿਹਾ ਸਖਤ ਜਿਹਾ ਕਰਕੇ ਤੇ ਉਹ ਫੇਰ ਸਕਦੇ। ਠੀਕ ਹੈ ਜੀ। ਵਿੱਚ ਮਿੱਠਾ ਸੋਡਾ ਪਾਉਂਦੇ ਹਨ ਥੋੜਾ ਜਿਹਾ। ਠੀਕ ਹੈ। ਤੇ ਇੱਕ ਮੈਂ ਦੱਸਣਾ ਵੀ ਚਲੋ ਉਹ ਤੇ ਸਿੱਕਰੀ ਵਾਸਤੇ ਤੇ ਨਹੀਂ, ਇੱਕ ਓਦਾਂ ਵੀ ਜਿਸ ਤਰ੍ਹਾਂ ਵਾਲ ਕਈ ਕਾਲੇ ਕਰਨੇ ਮੰਗਦੀਆਂ, ਕੋਈ ਲੰਮੇ ਕੋਈ ਕਿੱਦਾਂ ਹਨਾ, ਕਈ ਟੁੱਟਦੇ ਵਾਲ ਜਿਹੜੇ ਉਹ ਦੋ ਮੂੰਹ ਹੁੰਦੇ ਉਹ ਨਹੀਂ, ਤੇ ਉਹ ਜਿਹੜਾ ਨਾ ਉਹ ਚਾਹ ਪੱਤੀ ਭੈਣ ਜੀ 3 ਚਮਚੇ ਲੈਣੀ ਆ, ਕੋਈ ਵੀ ਚਾਹ ਪੱਤੀ, ਤੇ 2 ਚਮਚੇ ਵਿੱਚ ਕੌਫੀ ਦਾ ਲੈਣਾ ਪਾਊਡਰ। ਇਹਨਾਂ ਦੋਵਾਂ ਨੂੰ ਲੈ ਕੇ ਤੇ ਇਹਨਾਂ ਨੂੰ ਗ੍ਰੈਂਡ ਕਰ ਲਓ ਜਿਸ ਤਰ੍ਹਾਂ ਲਾਚੀਆਂ ਪੀ ਕੇ ਤੇ ਇਹਨੂੰ ਕੱਢ ਲਓ। ਕੱਢ ਕੇ ਤੇ ਫੇਰ ਤੁਸੀਂ ਕੋਈ ਵੀ ਤੇਲ ਪਾ ਕੇ ਨਾ ਵਿੱਚ ਤੇ ਲਾ ਸਕਦੇ। ਤੇ ਇਹ ਲਾਉਣਾ ਜਿਸ ਤਰ੍ਹਾਂ ਵੇਲੀਆਂ ਕੱਢ ਕੇ ਤੇ ਇਹਦੇ ਨਾਲ ਬਹੁਤ ਸੋਹਣੇ ਵਾਲ, ਛਿਲਕੀ ਵੀ ਬਣਦੇ, ਧੌਲੇ ਵੀ ਨਹੀਂ ਹਟ ਜਾਂਦੇ ਹੁੰਦੇ। ਠੀਕ ਹੈ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਗੁਰਦੀਪ ਸਿੰਘ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਭਾਜੀ ਹੁਣ ਸੁਣ ਰਿਹਾ ਸੀ, ਭਾਜੀ ਨੂੰ ਕਹਿੰਦੇ ਮੇਰੇ ਛਾੜਕਾ ਹੁੰਦੀ ਆ ਦਰਦ। ਹਾਂਜੀ। ਤੇ ਮੇਰਾ ਵੀ ਐਕਸਪੀਰੀਅੰਸ ਪਿਛਲੇ ਸਾਲ ਦਾ ਵੀ, ਮੈਂ ਬਹੁਤ ਮੰਦਾ ਹਾਲ ਸੀਗਾ ਮੇਰਾ। ਹਾਂਜੀ। ਤੇ ਇਹਦੇ ਵਾਸਤੇ ਮੈਂ ਨਾ ਹੋਮੋਪੈਥਿਕ ਦਵਾਈ ਲਈ ਸੀਗੀ, ਐਡਲ ADEL 39। ਇਹ ਸਪੈਸ਼ਲ ਛਾੜਕਾ ਦੀ ਆ। ਇਹ ਸਪੈਲਿੰਗ ਬੋਲ ਦਿਓ। ਹਾਂਜੀ। AD ਹਾਂਜੀ EL। ਹਾਂਜੀ। ਇਹ ਹੈਗੀ 39 ਨੰਬਰ ਹੈਗਾ, 39 ਨਾਲ ਇਹਦਾ। ਤੇ ਸਪੈਸ਼ਲ ਛਾੜਕਾ ਦੀ ਆ। ਤੇ ਇਹਦੀਆਂ ਲਗਾਤਾਰ 3 ਸ਼ੀਸ਼ੀਆਂ ਪੀਣੀਆਂ ਪੈਣੀਆਂ। 1 ਸ਼ੀਸ਼ੀ ਤਾਂ ਫਰਕ ਪੈਂਦਾ ਵਾ, ਤੇ ਤੀਜੀ ਸ਼ੀਸ਼ੀ ਤਾਂ ਮਤਲਬ ਐਂਡ ਤੱਕ ਮੁੜ ਕੇ ਨਹੀਂ ਕਦੀ ਹੋਊਗੀ। ਠੀਕ ਹੈ ਜੀ। ਹਾਂਜੀ, ਮੇਰਾ ਐਕਸਪੀਰੀਅੰਸ ਹੈ ਕਿਉਂਕਿ ਪਿਛਲੇ ਸਾਲ ਮੇਰਾ ਮੰਦਾ ਹਾਲ ਸੀ, ਤੇ ਐਰਕੀ ਸੈੱਟ ਵਾ, ਵਾਲੀਬਾਲ ਵਗੈਰਾ ਖੇਡੀ ਦਾ ਹੁਣ, ਤੇ ਮਹਾਰਾਜ ਦੀ ਕਿਰਪਾ ਨਾਲ। ਥੈਂਕ ਯੂ ਜੀ। ਹਾਂਜੀ ਥੈਂਕ ਯੂ। ਰਵਿੰਦਰ ਕੌਰ ਜੀ। ਰਵਿੰਦਰ ਕੌਰ ਸਤਿ ਸ਼੍ਰੀ ਅਕਾਲ। ਜੀ ਮੈਂ ਅੱਗੇ ਵੀ ਕਿਹਾ ਸੀ ਕਿਡਨੀਆਂ ਬਾਰੇ, ਮੇਰੀ ਭੈਣ ਆ ਤੇ ਉਹਦੀਆਂ ਕਿਡਨੀਆਂ ਖਰਾਬ, ਇੱਕ ਤੇ ਅੱਧੀ ਕਹਿ ਗਈ ਤੇ ਇੱਕ ਤੇ ਬਿਲਕੁਲ ਹੀ ਨਹੀਂ। ਪਿਛਲੇ ਹਫ਼ਤੇ ਸੁਣ ਲਿਆ ਸੀ ਕਿਡਨੀਆਂ ਤੋਂ? ਨਹੀਂ, ਮੈਂ ਕੰਮ ਤੇ ਸੀ, ਮੈਂ ਪਤਾ ਨਹੀਂ ਮੈਨੂੰ ਲੱਗਾ, ਸੁਣਿਆ ਨੀਗਾ ਲੱਗਦਾ ਮੈਂ। ਹਾਂਜੀ ਠੀਕ ਹੈ। ਹਾਂਜੀ, ਜੇ ਉਹ ਅੱਜ ਦੱਸਦੇ ਤਾਂ ਵਧੀਆ ਹੋ ਜਾਏ। ਕੋਈ ਗੱਲ ਨਹੀਂ, ਤੁਸੀਂ ਅੱਜ ਵੀ ਫਿਰ ਕੰਮ ਤੇ ਹੋਣਾ, ਮੰਗਲਵਾਰ ਹੈਗੇ ਆ, ਤਾਂ ਤੁਸੀਂ ਉਹਦਾ ਰਿਪੀਟ ਹੁੰਦਾ ਐਤਵਾਰ ਨੂੰ, ਉਹ ਜ਼ਰੂਰ ਸੁਣ ਲਿਓ, ਜਾਂ ਤੁਸੀਂ ਪੋਡਕਾਸਟ 'ਤੇ ਜਾ ਕੇ ਉਹਨੂੰ ਦੁਬਾਰਾ ਸੁਣ ਸਕਦੇ ਹੋ। ਉਸ ਦੇ ਉੱਤੇ ਉਹ ਹੁੰਦਾ ਹੈ। ਅਮਰਜੀਤ ਸਤਿ ਸ਼੍ਰੀ ਅਕਾਲ। ਹੈਲੋ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ ਰੀਹ ਬਾਰੇ ਕੋਈ ਭਾਈ ਸਾਹਿਬ ਪੁੱਛਦੇ ਸੀਗੇ। ਹਾਂਜੀ। ਇਹ ਇੱਧਰ ਹੈ ਕਿ ਇੰਡੀਆ 'ਚ? ਇਹ ਵੱਖ-ਵੱਖ ਸਟੇਟਾਂ 'ਚ 2-3 ਕਾਲਾਂ ਆਈਆਂ ਇੱਥੇ। ਅੱਛਾ ਜੀ, ਮੈਂ ਕਿਹਾ ਇੰਡੀਆ ਤਾਂ ਹੈਗਾ ਜਿੱਦਾਂ ਗੁਰਦੁਆਰਾ ਸਾਹਿਬ ਮਹਾਰਾਜ ਛੇਮ ਪਾਤਸ਼ਾਹ। ਨਹੀਂ, ਇੱਥੇ ਅਮਰੀਕਾ 'ਚ। ਇੱਥੇ ਵੈਸੇ ਜਿਹੜੇ ਉਹਨਾਂ ਦੇ ਗੋਤ ਦੇ, ਹੁਣ ਗੋਤ ਉਹਨਾਂ ਦਾ ਭੁੱਲ ਗਈ ਆ, ਗੋਬਿੰਦਪੁਰ ਪਿੰਡ ਆ ਬੰਗਿਆਂ ਦੇ ਲਾਗੇ। ਭੈਣ ਜੀ ਉਹ ਵੱਖ-ਵੱਖ ਤਰ੍ਹਾਂ ਦੇ ਲੋਕ ਆ, ਵੱਖ-ਵੱਖ ਸਟੇਟਾਂ 'ਚ ਬੈਠੇ ਆ। ਓਕੇ, ਮੈਂ ਇੰਡੀਆ ਹੁਣ ਤਾਂ ਉਹ ਸ਼ਰਤੀ ਸਾਡੇ ਰਾਮ ਆਇਆ ਇੱਥੇ ਪੁੱਛਦੇ। ਅੱਛਾ, ਇੱਕ ਆ ਜਿਹੜੇ ਦਾੜ ਵਾਲੇ ਪੁੱਛਦੇ ਸੀ। ਹਾਂਜੀ। ਵੀ ਦਾੜ ਦਰਦ ਹੁੰਦੀ, ਵਿੱਚੋਂ ਜੜ ਕੱਢੀ ਆ। ਇਹ ਭੈਣ ਜੀ ਇੱਕ ਵਾਰੀ ਇੰਡੀਆ ਏਦਾਂ ਹੋਇਆ ਸੀ, ਸਾਡੇ ਰਿਸ਼ਤੇਦਾਰਾਂ ਨਾਲ, ਉਹਨੇ ਦਾੜ ਕਢਾਈ ਸੀ, ਵਿੱਚ ਟੁੱਟ ਗਈ ਸੀ ਹਨਾ, ਦਰਦ ਕਰਦੀ, ਦੁਬਾਰਾ ਕੱਢੀ, ਉਹਦੇ ਵਿੱਚ ਥੋੜਾ ਕਣਕਾ ਵਿੱਚ ਰਹਿ ਗਿਆ ਸੀ ਡਾਕਟਰ ਤੋਂ, ਉਹ ਇਸ ਕਰਕੇ ਦਰਦ ਕਰਦੀ ਸੀ, ਉਹ ਦੁਬਾਰਾ ਕਢਾਈ ਤਾਂ ਫਿਰ ਆਰਾਮ ਆਇਆ ਸੀਗਾ। ਹੋ ਸਕਦਾ ਇਹ 'ਚ ਵੀ ਥੋੜਾ ਕਣਕਾ ਦਰਦ ਦਾ ਰਹਿ ਗਿਆ, ਉਹ ਇੱਕ ਵਾਰੀ ਫੇਰ ਡਾਕਟਰ ਨਾਲ ਸ਼ੇਅਰ ਕਰ ਲੈਣਾ ਹਨਾ ਇਹ ਗੱਲ। ਠੀਕ ਹੈ। ਤੇ ਉਹ ਦੁਬਾਰਾ ਉਹ ਮਤਲਬ ਕੱਢ ਪਾਏ, ਕੋਈ ਮਾੜਾ ਮੋਟਾ ਟਣਕਾ ਵਿੱਚ ਰਹਿ ਗਿਆ ਹੋਵੇ ਤਾਂ ਦਾੜ ਦਾ। ਹਾਂਜੀ, ਇਹ 2 ਗੱਲਾਂ ਦਾ ਪਤਾ ਸੀ, ਮੈਂ ਕਿਹਾ ਮੈਂ ਵੀ ਸ਼ੇਅਰ ਕਰ ਲੈਣੀ। ਜ਼ਰੂਰ, ਥੈਂਕ ਯੂ ਤੁਹਾਡਾ। ਹਾਂਜੀ, ਤੁਹਾਡਾ ਵੀ ਥੈਂਕ ਯੂ ਭੈਣ ਜੀ, ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ ਹੁੰਦਾ, ਬਹੁਤ ਸੁਣ ਕੇ ਮਨ ਨੂੰ ਸ਼ਾਂਤੀ ਆਉਂਦੀ ਆ। ਥੈਂਕ ਯੂ ਜੀ। ਤੁਹਾਨੂੰ ਤੰਦਰੁਸਤੀਆਂ ਦੇਵੇ। ਬਹੁਤ ਬਹੁਤ ਧੰਨਵਾਦ ਹੈ ਜੀ, ਬਹੁਤ ਬਹੁਤ ਧੰਨਵਾਦ। ਪਰਮਜੀਤ
ਪਰਮਜੀਤ ਸਿੰਘ ਜੀ, ਸੁਰਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਉਹ ਇਹਨਾਂ ਦਾ ਦੱਸਣਾ ਸੀ, ਭੈਣ ਜੀ ਵੀ ਦੱਸ ਕੇ ਗਏ, ਬਟ ਉਹ ਜੋ ਦੱਸਦੇ ਆ ਨਾ, ਜੇ ਉਹ ਸੁਣਦੇ ਹੋਣ, ਜੇ ਤਾਂ ਉਹਨਾਂ ਦੇ ਇਹ ਸਿੰਪਟਮ ਹੈਗੇ ਆ ਵੀ ਮੇਰੇ ਵੀ 10 ਸਾਲ ਹੋ ਗਏ ਦਰਦ ਹੁੰਦੀ ਨੂੰ, ਉਹ ਇਹ ਕਹਿੰਦੇ ਆ ਨਾ ਵੀ ਸਾਨੂੰ ਡਾਕਟਰ ਕਹਿੰਦਾ ਵੀ ਕਰੰਟ ਲੱਗਦਾ, ਇਹ ਸਹੀ ਗੱਲ ਆ। ਇਹ ਨਰਵ ਦੀ ਪੇਨ ਹੁੰਦੀ ਭੈਣ ਜੀ, ਮੇਰੇ 10 ਸਾਲ ਹੋ ਗਏ ਆ। ਇਹ ਦੁਬਾਰਾ ਆਪਣੇ ਡਾਕਟਰ ਨੂੰ ਪੁੱਛਣ, ਆਪਣੇ ਦੱਸਣ, ਜੋ ਵੀ ਇਹਨਾਂ ਦੇ, ਜਿੱਦਾਂ ਭਾਜੀ ਕਹਿੰਦੇ ਲੇਰਾ ਮਾਰਦੇ, ਜਿਹੜੀ ਦਰਦ ਹੁੰਦੀ ਉਹ ਵੱਖਰੀ ਹੁੰਦੀ ਆ, ਜਿਹੜੀ ਨਰਵ ਤੇ ਨਾ ਸੱਚੀ ਲੇਰਾ ਮਾਰਨ ਵਾਲੀ ਗੱਲ ਹੁੰਦੀ। ਮੇਰੇ ਹੋ ਰਹੀ ਆ, ਹੁਣ ਵੀ ਹੁੰਦੀ ਆ, ਪਰ ਮੇਰੇ ਹੁਣ ਘਟ ਗਈ ਵਾ। ਤੇ ਉਹਨਾਂ ਨੂੰ ਆਪਣਾ ਦੱਸਣ, ਆਪਣਾ ਜੋ ਵੀ ਸਿੰਪਟਮ ਇਹਨਾਂ ਦੇ ਆਉਂਦੇ, ਤਾਂ ਫਿਰ ਸਪੈਸ਼ਲ ਦਵਾਈ ਹੁੰਦੀ ਆ। ਤੇ ਇੱਥੋਂ ਤਾਂ ਬਹੁਤ ਮਹਿੰਗੀ ਪੈਂਦੀ, ਮੈਂ ਤਾਂ ਮਹਿੰਗੀ ਵੀ ਖਾਂਦੀ ਰਹੀ ਹਾਂ, $70 ਦੀ। ਤੇ ਬਟ ਹੁਣ ਅਸੀਂ ਇੰਡੀਆ ਜਾਂਦੇ ਰਹਿੰਦੇ ਹਾਂ, ਉੱਥੋਂ ਦੱਸ ਕੇ ਲਿਆਉਂਦੇ, ਉਹਦੇ ਨਾਲ ਵੀ ਆਰਾਮ ਆ ਜਾਂਦਾ ਆ। ਹੁਣ ਵੀ ਜਿੱਦਾਂ ਮੇਰੇ ਹੁੰਦੀ ਸੀ, ਮੈਂ ਜਦੋਂ ਮੇਰੇ ਹੁੰਦੀ ਮੈਂ ਲੈ ਲੈਣੀ, 10 ਮਹੀਨੇ ਮੈਨੂੰ ਬਿਲਕੁਲ ਆਰਾਮ ਰਿਹਾ ਆ। ਇਹ ਜੋ ਭੈਣ ਜੀ ਦੱਸਦੇ, ਮੈਨੂੰ ਸ਼ੱਕ ਪੈਂਦੀ ਵੀ ਉਹ ਨਰਵ ਪੇਨ ਹੋਣੀ ਆ। ਠੀਕ ਹੈ। ਤੇ ਇਹ ਦੰਦ ਹੋਰ ਨਾ ਕਢਾਉਣ ਪਲੀਜ਼, ਕਿਸੇ ਨੇ ਅੱਗੇ ਵੀ ਕਢਵਾ ਚੁੱਕਾ, ਕੋਈ ਨਾ ਕੋਈ ਦੰਦਾਂ ਦਾ ਕੱਢਿਆ, ਕੋਈ ਫਰਕ ਨਹੀਂ ਪੈਣਾ। ਇਹ ਤਾਂ ਸਾਰੀ ਉਮਰ ਨਾਲ ਹੀ ਚੱਲਣੀ, ਜੇ ਹੁਣ ਪਰਮਾਤਮਾ ਕਿਸੇ ਨੂੰ ਲਾਵੇ ਨਾ, ਇਹ ਏਦਾਂ ਹੀ ਚੱਲਣੀ ਆ, ਜੇ ਲੱਗ ਗਈ ਆ ਤਾਂ। ਜੇ ਇਹਨਾਂ ਦੇ ਸਿੰਪਟਮ ਇਹ ਹੈਗੇ, ਦੁਬਾਰਾ ਆਪਣੇ ਡਾਕਟਰ ਨੂੰ ਪੁੱਛ ਲੈਣ, ਤੇ ਉਤੋਂ ਸਪੈਸ਼ਲ ਦਵਾਈ ਉਹ ਦੇਣਗੇ, ਫਿਰ ਉਹਦੇ ਨਾਲ ਉਹਨਾਂ ਨੂੰ ਆਰਾਮ ਆ ਜਾਊਗਾ ਥੋੜੀ ਦੇਰ ਲਈ, ਜਿੱਦਾਂ ਕਹਿ ਲਓ, ਹਨਾ। ਮੈਂ ਇਹ ਕਹਿਣਾ ਸੀਗਾ, ਜੇ ਸੁਣਦੇ ਹੋਣ ਤਾਂ ਫਿਰ ਮਤਲਬ ਕਿ ਦੇਖ ਲੈਣ, ਹਨਾ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ, ਕਈ ਵਾਰੀ ਮੱਤ ਦੇਵੋ ਕਿਸੇ ਨੂੰ, ਤੁਸੀਂ ਬਹੁਤ ਦਿੰਦੇ ਆ ਵੀ ਛੇਤੀ ਨਾਲ ਚੀਰ ਫਾੜ ਨਾ ਕਰਾ ਦਿਆ ਕਰੋ। ਜੇ ਦੜ ਦੁਖਦੀ ਵੀ ਆ, ਥੋੜਾ ਚਿਰ ਸਹਿਣ ਕਰ ਲਓ, ਹੌਲੀ ਸਹਿਜੇ ਦਿਖਾ ਲਓ। ਕਢਾਉਣ ਤੁਰ ਪਏ ਆ, ਇੰਸ਼ੋਰੈਂਸ ਹੋਣੀ ਆ, ਕਢਾਉਣ ਤੁਰ ਪਏ ਵੀ ਚਲੋ ਜੀ ਚੱਕ ਦੋ ਫੱਟੇ, ਤੇ ਉਹਦੇ ਤੋਂ ਕੋਈ ਵੀ ਤੁਸੀਂ ਚੀਰ ਫਾੜ ਬੋਡੀ ਦੀ ਕਰਦੇ ਆ, ਉਹਦੇ ਤੋਂ ਬਾਅਦ ਤੁਹਾਨੂੰ ਕਹਿੰਦੇ ਪ੍ਰਾਈਸ ਪੇ ਕਰਨੀ ਪੈਂਦੀ ਆ ਤੁਹਾਡੀ ਬੋਡੀ ਲਈ। ਬਲਵੰਤ ਕੌਰ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ, ਮੈਂ ਨਾ ਬੇਟੇ ਦੇ ਨਾ ਇੱਕ ਤਾਂ ਮਤਲਬ ਸਕਿਨ ਤੇ ਮੌਕੇ ਹੁੰਦੇ ਆ, ਤੇ ਮਤਲਬ ਉਹਨੇ ਦਿਖਾ ਕਿਹਾ ਵੀ ਸੀਗਾ, ਤੇ ਮਤਲਬ ਡਾਕਟਰ ਨੂੰ ਵੀ ਦੱਸਿਆ ਸੀ, ਉਹ ਤਾਂ ਕਹਿੰਦੇ ਵੀ ਆਪੇ ਹਟ ਜਾਣਗੇ। ਤੇ ਇੱਕ ਉਹਨਾਂ ਦੇ ਉਹਦੇ ਨਾ ਪੈਰ ਦੇ ਵਿੱਚ ਭੌਰੀਆਂ ਹੁੰਦੀਆਂ, ਤੇ ਮੈਂ ਇੱਥੋਂ ਸੁਣਿਆ ਸੀਗਾ ਵੀ ਉਹ ਕਹਿੰਦੇ ਸੀ, ਤੁਸੀਂ ਕਿਹਾ ਸੀ ਕਿਸੇ ਕਾਲਰ ਨੇ ਵੀ ਲਸਣ ਕੁੱਟ ਕੇ ਨਾ ਬੰਨੋ। ਮੈਂ ਉਹ ਮਤਲਬ ਉਹਦੇ ਪੈਰ ਤੇ ਬੰਨ ਕੇ ਉੱਤੇ ਮਤਲਬ ਪੱਟੀ ਬੰਨੀ, ਤੇ ਇੱਕ ਥਾਂ ਤੋਂ ਹਟ ਜਾਂਦੀ ਆ, ਫਿਰ ਦੂਜੀ ਥਾਂ ਤੇ ਫੇਰ ਹੋ ਜਾਂਦੀ ਆ। ਠੀਕ ਹੈ। ਤੇ ਇਸ ਕਰਕੇ ਮਤਲਬ ਬੱਚਾ ਪਰੇਸ਼ਾਨ ਆ, ਕਿਉਂਕਿ ਮਤਲਬ ਕਿਉਂਕਿ ਆਪਣਾ ਉਹਨੇ ਕੰਮ ਵੀ ਕਰਨਾ। ਹਾਂ, ਉਹ ਮਤਲਬ ਆਪਣੀ ਟਰੱਕ ਤੇ ਹੈਗਾ ਆਪਣਾ ਸਾਡਾ ਮੋਨੀ ਟਰੱਕ ਆ, ਤੇ ਇਸ ਕਰਕੇ ਦੂਜਾ 3-4 ਦਿਨ ਹੋ ਗਏ ਭੈਣ ਜੀ, ਮੇਰੀਆਂ ਨਾ ਅੱਖਾਂ ਭਾਰੀਆਂ ਭਾਰੀਆਂ ਤੇ ਵਿੱਚੋਂ ਨਾ ਪਾਣੀ ਜਾਈ ਜਾਂਦਾ। ਠੀਕ ਹੈ। ਤੇ ਮੈਂ ਡਾਕਟਰ ਨੂੰ ਦਿਖਾਇਆ ਸੀ, ਪਰ ਮੈਂ ਮੈਡੀਸਨ ਵੀ ਪਾਉਂਦੀ ਰਹਿੰਦੀ ਆ। ਇੱਕ ਰੀਫਰੈਸ਼ ਮੇਰੀ ਡਰਾਈ ਆਈਜ਼ ਵਾਸਤੇ ਦੱਸੀ ਸੀ ਉਹਨਾਂ ਨੇ, ਤੇ ਉਹ ਵੀ ਪਾਉਣੀ ਆ, ਤੇ ਇੱਕ ਐਂਟੀਅਰ ਪਲੱਸ ਉਹ ਮਤਲਬ ਲੁਬਰੀਕੇਟ ਵਾਸਤੇ, ਕਿਉਂਕਿ ਮੇਰੀਆਂ ਅੱਖਾਂ ਨਾ ਡਰਾਈ ਰਹਿੰਦੀਆਂ ਨੇ। ਠੀਕ ਹੈ। ਤੇ ਹਾਂਜੀ, ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਤਾਂ ਜ਼ਰੂਰ ਉਹ ਭਾਰੀਆਂ ਦਾ ਤੇ ਮਤਲਬ ਉਹਦੇ ਮੌਕਿਆਂ ਦਾ ਤੇ ਮੇਰਾ ਇਲਾਜ ਦੱਸਣ ਪਈ। ਬਹੁਤ ਮਿਹਰਬਾਨੀ ਹੋਊਗੀ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਬਹਾਦਰ ਸਿੰਘ ਜੀ। ਬਹਾਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਹਾਂਜੀ, ਭੌਰੀਆਂ ਤੇ ਜਿਹੜੇ ਮੂੰਹ ਤੇ ਤਿਲ ਹੁੰਦੇ ਨੇ ਕਾਲੇ, ਇਹਦੇ ਲਈ ਥੋਜਾ ਵੱਡੀ ਪੋਟੈਂਸੀ ਦੇ ਵਿੱਚ ਲੈਣੀ ਪੈਂਦੀ ਆ, ਤੇ ਉਹ ਕੰਮ ਕਰਦੇ ਆ ਜੀ। ਭੌਰੀਆਂ ਵੀ ਠੀਕ ਹੋ ਜਾਂਦੀਆਂ ਨੇ ਤੇ ਤਿਲ ਵੀ ਕਾਲੇ ਹੋ ਜਾਂਦੇ ਆ, ਲੰਬਾ ਟਾਈਮ ਲੈਣੀ ਪੈਂਦੀ ਹੈਗੀ ਆ। ਤੇ ਜਿਹੜੇ ਭੈਣਾਂ ਨੇ ਕਾਲ ਕੀਤੀ ਸੀਗੀ, ਉਹਨਾਂ ਨੂੰ ਦੰਦ ਕਢਾਉਣੇ ਪਏ, ਦਰਦ ਹੁੰਦਾ ਸੀਗਾ। ਇਹ ਦਰਦ ਆਪਣੇ ਜਾੜ ਤੋਂ ਉੱਠ ਕੇ ਪੁੜਪੜੀ ਰਾਹੀਂ ਸਿਰ 'ਚ ਜਾਂਦਾ ਹੁੰਦਾ, ਤੇ ਨਰਵ ਦੀ ਪ੍ਰੋਬਲਮ ਹੁੰਦੀ ਹੈ। ਇਹਨੂੰ TMJ ਕਹਿੰਦੇ ਆ। ਅੱਛਾ। TMJ ਇਹ ਨਰਵ ਦੀ ਹੀ ਪ੍ਰੋਬਲਮ ਹੁੰਦੀ, ਜਿਵੇਂ ਹੁਣ ਇੱਕ ਭੈਣਾ ਕਹਿ ਰਹੀ ਸੀਗੀ, ਇਹ ਸਹੀ ਗੱਲ ਆ। ਇਹਨੂੰ TMJ ਕਹਿੰਦੇ ਆ, ਤੇ ਡਾਕਟਰ ਨੇ ਉਹੀ ਗੱਲ ਕਹੀ ਆ। ਇਹਨਾਂ ਨੂੰ ਪਤਾ ਨਹੀਂ ਹੈਗਾ ਅਸਲ ਦੇ ਵਿੱਚ ਜੀ। ਉਹਦਾ ਛੋਟਾ ਜਿਹਾ ਆਪਰੇਸ਼ਨ ਵੀ ਹੁੰਦਾ, ਇਹਦੇ 'ਚ ਹੋਮਿਓਪੈਥੀ ਵੀ ਇਹਦਾ ਇਲਾਜ ਕਰ ਲੈਂਦੀ ਆ। ਤੇ ਜੇ ਉਹਨਾਂ ਨੇ ਨਹੀਂ ਆਪਰੇਸ਼ਨ ਕਰਾਉਣਾ ਤਾਂ ਮਤਲਬ ਉਹ ਹੋਮਿਓਪੈਥੀ ਵਾਲੇ ਡਾਕਟਰ ਨਾਲ ਕਿਸੇ ਨਾਲ ਵੀ ਗੱਲ ਕਰ ਸਕਦੇ ਨੇ। ਕੁਛ ਦਵਾਈਆਂ ਦੇ ਕੰਬੀਨੇਸ਼ਨ ਨੇ, ਤੇ ਉਹ ਟਰਾਈ ਕਰ ਸਕਦੇ ਨੇ। ਠੀਕ ਹੈ ਜੀ। ਜਿਹੜੀ ਆਪਣੇ ਭੈਣ ਜੀ ਅੱਜ ਕੱਲ੍ਹ ਨਾ ਹੁਣ ਠੰਡ ਸ਼ੁਰੂ ਹੋ ਗਈ ਆ, ਤਾਂ ਆਪਣੇ ਸਕਿਨ ਜਿਹੜੀ ਆ ਉਹ ਡਰਾਈ ਰਹਿੰਦੀ ਆ। ਹਾਂਜੀ। ਉਹਦੇ ਨਾਲ ਸਿਰ ਦੇ ਵਿੱਚ ਸਿਕਰੀ ਵੀ ਬਣ ਜਾਂਦੀ ਹੈਗੀ ਆ, ਤੇ ਆਪਣੇ ਸਕਿਨ ਤੇ ਰੈਸ਼ ਵੀ ਹੋ ਸਕਦੀ ਹੁੰਦੀ ਆ। ਇਹਦੇ ਲਈ ਜਿਹੜੀ ਸਿਕਰੀ ਹੈਗੀ ਆ, ਉਹਦੇ ਲਈ ਕਾਲੀਸਲ, ਫਾਸਫੋਰਸ ਤੇ ਨੈਟਰਮਿਊਰ ਤਿੰਨੇ ਦਵਾਈਆਂ ਲਈਆਂ ਜਾ ਸਕਦੀਆਂ ਨੇ।
ਜੇ ਆਪਣੇ ਸਰੀਰ ਤੇ ਜਾਂ ਅੱਡੀਆਂ ਵੀ ਖੁਸ਼ਕ ਹੁੰਦੀਆਂ ਨੇ, ਫਿਰ ਆਪਾਂ ਪੈਟਰੋਲੀਅਮ ਲੈ ਸਕਦੇ ਹਾਂ। ਇਹ ਹੋਮਿਓਪੈਥੀ ਦੀਆਂ ਦਵਾਈਆਂ ਨੇ ਤੇ ਇਹ ਠੀਕ ਕਰ ਦਿੰਦੀਆਂ ਨੇਗੇ ਜੀ ਆਪਣੇ ਖੁਸ਼ਕੀ ਨੂੰ। ਤੇ ਕਿਡਨੀਆਂ ਬਾਰੇ ਕਾਲ ਆਈ ਸੀ ਨਾ, ਕਿਡਨੀਆਂ। ਹਾਂਜੀ ਭੈਣ ਜੀ, ਉਹ ਜੇ ਤਾਂ ਇੱਥੇ ਨੇ ਤਾਂ ਵੀ ਠੀਕ ਆ, ਜੇ ਇੰਡੀਆ 'ਚ ਨੇ ਕਿਸੇ ਵੀ ਹੋਮਿਓਪੈਥੀ ਵਾਲੇ ਨਾਲ ਗੱਲ ਕਰਨ, ਇਹ ਨਾ ਕਿਡਨੀਆਂ ਠੀਕ ਹੋ ਜਾਂਦੀਆਂ ਜੀ ਹੋਮਿਓਪੈਥੀ ਦੀ ਦਵਾਈ ਦੇ ਨਾਲ। ਟਾਈਮ ਲੱਗਦਾ ਥੋੜ੍ਹਾ ਜਿਹਾ ਤੇ ਠੀਕ ਹੋ ਜਾਂਦੀਆਂ। ਜਿਵੇਂ ਜੇ ਡਾਕਟਰ ਕਹਿੰਦਾ ਤੁਸੀਂ ਡਾਇਲਿਸਿਸ 'ਤੇ ਜਾਓ, ਤੇ ਫਿਰ ਜੇ ਕੁਛ ਪਿਸ਼ਾਬ ਆਉਂਦਾ ਠੀਕ ਆ ਸਿਸਟਮ, ਫਿਰ ਡਾਇਲਿਸਿਸ 'ਤੇ ਜਾਣ ਤੋਂ ਪਹਿਲਾਂ ਦੇਖੋ ਜੇ ਤੁਹਾਡੇ ਤਾਂ ਬੋਡੀ ਦੇ ਵਿੱਚ ਕਿਤੇ ਸੋਜ ਨਹੀਂ ਆ ਰਹੀ ਮੂੰਹ ਤੇ, ਬਾਹਾਂ ਤੇ ਜਾਂ ਗਿੱਟਿਆਂ ਤੇ, ਫਿਰ ਤੁਸੀਂ ਹੋਮਿਓਪੈਥੀ ਸ਼ੁਰੂ ਕਰ ਲਓ। ਇਹ ਹੌਲੀ 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 ਠੀਕ ਕਰ ਦਿੰਦੀ ਹੈ ਜੀ। ਕਿਡਨੀਆਂ ਠੀਕ ਹੋ ਸਕਦੀਆਂ ਨੇ ਭੈਣ ਜੀ। ਠੀਕ ਹੈ। ਜਿਹੜਾ ਰੀੜ੍ਹ ਦਾ ਦਰਦ ਹੈਗਾ ਭੈਣ ਜੀ, ਉਹਦੇ ਲਈ ਕਪਿੰਗ ਬਹੁਤ ਵਧੀਆ ਕੰਮ ਕਰਦੀ ਹੈ। ਜਾਂ ਕਾਰੋਪ੍ਰੈਕਟਰ ਵਾਂਗੂ ਕਿਸੇ ਨੂੰ ਕੰਮ ਆਉਂਦਾ ਹੋਵੇ ਤੇ ਉਹ ਵੀ ਐਡਜਸਟ ਕਰ ਸਕਦਾ ਹੈਗਾ, ਤੇ ਕਪਿੰਗ ਵਧੀਆ ਕੰਮ ਕਰਦੀ ਆ। ਭੈਣ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਜਿਹੜੇ ਤੁਸੀਂ ਹੋਰ ਸਟੇਟਾਂ ਤੋਂ ਕਾਲ ਕਰਦੇ ਆ, ਤੁਸੀਂ ਲੱਭ ਸਕਦੇ ਆ ਆਪਣੇ ਲਾਗੇ। ਵੈਸੇ ਜਿੱਦਾਂ ਦਵਾਈਆਂ ਦੱਸੀਆਂ ਜਾਂਦੀਆਂ ਹੋਮੋਪੈਥੀ ਦੀਆਂ ਵੀ, ਜਿਹੜੇ ਕਈ ਗਰੋਸਰੀ ਸਟੋਰ ਆ ਉਹਨਾਂ ਨੇ ਕਈਆਂ ਨੇ ਰੱਖੀਆਂ ਵੀ ਹੋਈ। ਸੋ ਕਈ ਵਾਰੀ ਆਪਾਂ ਰੇਡੀਓ ਸਟੇਸ਼ਨ ਨੂੰ ਆਪਾਂ ਦੂਰ ਤੱਕ ਸੁਣਦੇ ਹਾਂ, ਹੋਰ ਕੰਟਰੀਆਂ ਤੋਂ ਵੀ ਕਾਲਸ ਆਉਂਦੀਆਂ ਆ, ਤੇ ਤੁਸੀਂ ਇਹਨਾਂ ਦੀ ਕੋਸ਼ਿਸ਼ ਕਰ ਸਕਦੇ। ਜਸਵੀਰ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੇਰੇ ਡੈਡੀ ਆ, ਉਹ ਨਾ 74 ਈਅਰ ਓਲਡ ਆ, ਤੇ ਉਹਨਾਂ ਦੇ ਹਨਾ ਸਰੀਰ ਦੇ ਉੱਤੇ ਸਪੈਸ਼ਲੀ ਗਰਦਨ ਦੇ ਆਲੇ ਦੁਆਲੇ ਤੇ ਬੈਕ ਸਾਈਡ ਤੇ ਸਟਮਕ ਦੇ ਉੱਤੇ ਤੇ ਪੱਟਾਂ ਦੇ ਉੱਤੇ ਨਾ ਮਤਲਬ ਖਾਜ ਬਹੁਤ ਜ਼ਿਆਦਾ ਹੁੰਦੀ ਆ। ਹਾਂਜੀ, ਫਿਰ ਉਹ ਜਿੱਦਾਂ ਧੱਫੜ ਜਿਹਾ ਛੋਟੇ ਛੋਟੇ ਜਿਹਾ ਬਣ ਜਾਂਦੇ ਜਦੋਂ ਖਾਜ ਕਰਦੇ ਆ ਹਨਾ। ਤੇ ਮੈਂ ਇੱਕ ਇੱਥੋਂ ਹੀ ਦੇਖਿਆ ਸੀਗਾ, ਮੇਰਾ ਖਿਆਲ ਸੁਣਿਆ ਸੀ, ਪਤਾ ਨਹੀਂ ਮੈਂ ਯੂਟਿਊਬ ਤੋਂ ਦੇਖਿਆ, ਕੋਕੋਨਟ ਆਇਲ ਦੇ ਵਿੱਚ ਪਾ ਕੇ ਮਸ਼ਕਪੂਰ ਦੇ ਵਿੱਚ ਫਟਕੜੀ ਵੀ ਪਾਈ ਸੀ। ਫਟਕੜੀ ਨਹੀਂ ਪਾਣੀ, ਮਸ਼ਕਪੂਰੀ ਪਾਈ ਦਾ। ਹਾਂਜੀ, ਉਹ ਮੈਂ ਮੈਨੂੰ ਲੱਗਦਾ 2 ਹਫ਼ਤੇ ਹੀ ਹੋ ਗਏ ਲਾਉਂਦੀ ਨੂੰ, ਪਰ ਐਵੇਂ ਥੋੜਾ ਜਿਹਾ ਟਾਈਮ ਉੱਤੇ ਹੁੰਦਾ ਆ ਫਰਕ। ਫਿਰ ਰਾਤ ਨੂੰ ਤਾਂ ਸਪੈਸ਼ਲੀ ਇੰਨਾ ਜ਼ਿਆਦਾ ਉਹਨਾਂ ਦੀ ਹਾਰਡ ਟਾਈਮ ਆ ਨਾ, ਤੇ ਡਾਕਟਰ ਦੇ ਵੀ ਗਏ ਆ, ਉਹਨਾਂ ਨੇ ਵੀ 2 ਇੱਕ ਵੈਨਕੀ ਦੱਸੀ ਸੀਗੀ, ਵੈਂਡਰੀ, ਤੇ ਇੱਕ ਹੋਰ ਸੀਗੀ, ਤੇ ਪਰ ਉਹਨਾਂ ਨਾਲ ਵੀ ਨਹੀਂ ਕੋਈ ਫਰਕ ਪੈਂਦਾ। ਦਵਾਈ ਵੀ ਲੈਂਦੇ ਆ ਕੋਈ? ਦਵਾਈ ਸਿਰਫ ਇੱਕ ਬਲੱਡ ਪ੍ਰੈਸ਼ਰ ਦੀ ਆ, ਹੋਰ ਨਹੀਂ ਕੋਈ ਵੀ ਹੈਗੀ। ਉਹ ਵੀ ਚੈੱਕ ਕਰਾ ਲੈਣੀ ਸੀ। ਉਹ ਤਾਂ ਬਹੁਤ ਚਿਰ ਦੇ ਖਾਂਦੇ ਆ। ਵੈਸੇ ਇਹ ਹੁਣ ਮਹੀਨਾ 1.5 ਮਹੀਨਾ ਕੁ ਰੱਖ ਲਓ, ਹਜੇ ਸ਼ੁਰੂ ਹੋਈ ਆ ਜਿਹੜੀ ਇਹ ਇੱਛੀ ਹਨਾ। ਇੱਕ ਤੁਸੀਂ ਕਣਕ ਦੀ ਜਿਹੜੀ ਹੈ ਨਾ ਰੋਟੀ ਦਿੰਦੇ ਆ, ਉਹਨੂੰ ਵੀ ਥੋੜਾ ਘੱਟ ਕਰ ਲਓ, ਤੇ ਆਪਾਂ ਹੋਰ ਪੁੱਛ ਲੈਂਦੇ ਹਾਂ। ਹਾਂਜੀ ਮੈਂ ਭੈਣ ਜੀ ਕਣਕ ਦੀ ਰੋਟੀ ਦਾ ਅਸੀਂ ਆਪ ਵੀ ਬਹੁਤ ਘੱਟ, ਜਿੱਦਾਂ ਕਹਿ ਲਓ ਕਿ ਵਿੱਚ ਸਾਰਾ ਕੁਛ ਮਲਟੀ ਆਪ ਮੈਂ ਉਹਨੂੰ ਕਰਕੇ ਹਨਾ ਆਪ ਗ੍ਰਾਈਂਡ ਕਰਕੇ ਵਿੱਚ ਪਾਉਣੀ ਆ ਬਹੁਤ ਚੀਜ਼ਾਂ, ਤੇ ਬਟ ਫਿਰ ਵੀ ਪਤਾ ਨਹੀਂ ਕਿਉਂ ਹਨਾ ਉਹਨਾਂ ਨੂੰ, ਹਾਂਜੀ ਇੱਕ ਉਹਨਾਂ ਦੇ ਲੀਵਰ ਦੇ ਵਿੱਚ ਪ੍ਰੋਬਲਮ ਸੀ, ਉਹਨਾਂ ਦਾ ਥੋੜੀ ਜਿਹੀ ਉਹਨੇ ਕੀਤੀ ਸੀਗੀ, ਕਹਿ ਲਓ ਕਿ ਟਿਊਮਰ ਸੀਗਾ ਥੋੜਾ ਜਿਹਾ, ਉਹਨੇ ਫਿਰ ਪਾਰਸ਼ਲ ਉਹਨਾਂ ਦੀ ਉਹ ਤੋਂ ਬਾਅਦ ਸ਼ੁਰੂ ਹੋਇਆ, ਜਦੋਂ ਉਹਨਾਂ ਦਾ ਪਾਰਸ਼ਲ ਉਹਨਾਂ ਨੇ ਪ੍ਰੋਸੀਜਰ ਕੀਤਾ ਹਨਾ, ਉਸ ਤੋਂ ਬਾਅਦ ਇਹ ਆਈ ਆ ਪ੍ਰੋਬਲਮ। ਹਾਂਜੀ ਪਲੀਜ਼ ਜੇ ਕੋਈ ਪਤਾ ਹੋਵੇ ਤਾਂ ਜ਼ਰੂਰ ਦੱਸਿਓ, ਬਹੁਤ ਹੀ ਹਾਰਡ ਟਾਈਮ ਆ ਉਹਨਾਂ ਦੇ ਲਈ ਤਾਂ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਈ ਵਾਰੀ ਇਹ ਹੁੰਦੀ ਨਾ ਗਰਮੀ ਵੀ ਪੈ ਜਾਂਦੀ ਹੈ ਸਰੀਰ ਦੇ ਵਿੱਚ, ਕੁਛ ਤਾਂ ਹੋ ਸਕਦਾ, ਇਹ ਵਿੱਚੋਂ ਹੀ ਨਿਕਲਦਾ ਸਾਰਾ। ਨਿਰਮਲ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਆਪਣੇ ਨਾ ਮੇਰੇ ਜਿਹੜੀ ਖੱਬੀ ਅੱਖ ਆ ਨਾ, ਉਹਦੇ ਵਿੱਚ ਇੱਕ ਤਾਂ ਪਾਣੀ ਜਿਹਾ ਆਉਂਦਾ ਰਹਿੰਦਾ, ਤੇ ਦੂਸਰਾ ਉਹਦੇ ਵਿੱਚ ਦੱਸਦੇ ਕਹਿੰਦੇ ਪਿੱਛੇ ਸਵੈਲਿੰਗ ਆ। ਅੱਛਾ, ਇਹਦੇ ਬਾਰੇ ਜੇ ਕਿਸੇ ਨੂੰ ਹੈ ਤਾਂ ਉਹ ਦੱਸੋ ਕਿ ਉਹਦੇ ਨਾਲ ਮੇਰੀ ਜਿਹੜੀ ਅੱਖ ਦੀ ਨਿਗਾਹ ਜਿਹੜੀ ਬਹੁਤ ਘੱਟ ਗਈ ਆ, ਬੰਦ ਹੋਣੇ ਵਾਲੀ ਗੱਲ ਪਹੁੰਚੀ ਹੋਵੇ। ਅੱਛਾ ਜੀ, ਪੁੱਛ ਲੈਣੇ। ਹਾਂਜੀ ਬਸ ਆਹੀ ਕੰਮ ਸੀਗਾ, ਹੋਰ ਤਾਂ ਠੀਕ ਹੈ ਬਾਕੀ। ਹਾਂਜੀ ਤੇ ਇਹ ਜ਼ਰੂਰ ਆਪਣੇ ਪਤਾ ਕਰਕੇ ਮੈਨੂੰ ਦੱਸਣਗੇ, ਜਾਂ ਮਤਲਬ ਜਿੱਦਾਂ ਡਾਕਟਰ ਨੂੰ ਮੈਂ ਦਿਖਾਲਦਾ, ਪਰ ਉਹ ਕਹਿੰਦਾ ਵੀ ਇਹਦਾ ਚਾਂਸ ਜਿਹੜੇ ਬਹੁਤ ਘੱਟ ਠੀਕ ਹੋਣ ਦੇ ਚਾਂਸ ਆ। ਚਲੋ ਪੁੱਛ ਲੈਣੇ ਆ। ਹਾਂਜੀ ਓਕੇ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਬੋਡੀ ਦੇ ਵਿੱਚੋਂ ਇਨਸਾਈਡ ਸਵੈਲਿੰਗ ਕਿਵੇਂ ਘਟ ਸਕਦੀ ਹੈ, ਕਿਹੜੀ ਚੀਜ਼ ਲੈ? ਤੇ ਮਨਜੀਤ ਕੌਰ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ ਮੈਂ ਦੱਸਦੀ ਹਾਂ, ਇੱਕ ਬੀਬੀ ਕਹਿੰਦੀ ਸੀ ਜੇ ਗੱਡੀ 'ਚ ਬਹਿੰਦੀ ਆ ਵੀ ਮੈਨੂੰ ਗੈਸ ਚੜ੍ਹਦੀ, ਪੈਟਰੋਲ ਹੈ ਨਾ ਦਿਮਾਗ, ਜਹਾਜ਼ ਚੜ੍ਹਦੀ।
ਜਹਾਜ਼ ਵਿੱਚ ਚੜਦੀ ਆ? ਠੀਕ ਆ, ਜਹਾਜ਼ ਵਿੱਚ ਚੜਦੀ ਆ। ਉਹ ਤਾਂ ਏਦਾਂ ਕਰੇ, ਜਵੈਣ ਹੈ ਨਾ ਭੁੰਨ ਕੇ ਸੇਕ ਕੇ ਤਾਂ ਡੱਬੀ ਚ ਪਾ ਕੇ ਲੈ ਜਾਵੇ ਜਾਂ ਹਾਂਜੀ, ਇਹ ਤਾਂ ਪੱਕਾ ਇਲਾਜ ਆ। ਠੀਕ ਆ, ਇਹ ਕੋਲ ਰੱਖੇ ਆਪਣੇ, ਸਸਤਾ ਹੀ ਆ, ਘਰ ਦਾ ਹੀ ਆ। ਹਾਂਜੀ, ਤਾਂ ਇਹ ਕਰੇ, ਉਹਦੇ ਨਾਲ ਉਹਨੂੰ ਬਹੁਤ ਠੀਕ ਰਹੂਗੀ। ਉਹ ਜਦੋਂ ਉਹਨੂੰ ਸਮੈਲ ਆਉਂਦੀ ਹੈ ਬਸ ਆਪਣਾ ਸੌਂਗ ਲਵੇ ਤਾਂ ਉਹਦੇ ਨਾਲ ਠੀਕ ਰਹਿਣਾ ਹੋਣਾ, ਹਨਾ। ਠੀਕ ਆ। ਤੇ ਬਾਕੀ ਆਹ ਕਹਿੰਦੇ ਸੀਗੇ ਤੇ ਬੋਡੀ ਤੇ ਖਾਜ ਹੁੰਦੀ ਆ, ਉਹਦੇ ਲਈ ਜਿੱਦਾਂ ਜਦੋਂ ਨਹਾਉਣਾ ਤੇ ਬਹੁਤੇ ਪਾਣੀ ਗਰਮ ਦੇ ਨਾਲ ਨਹੀਂ ਨਹਾਉਣਾ, ਜਿਹਦੇ ਖਾਜ ਹੁੰਦੀ ਬੋਡੀ ਤੇ, ਤਾਂ ਪਾਣੀ ਦੇ ਵਿੱਚ ਆਪਾਂ ਡਟੋਲ ਜਿਹੜੀ ਹੁੰਦੀ ਆ ਉਹ ਵੀ 5-4 ਬੂੰਦਾਂ ਪਾ ਕੇ ਨਹਾ ਸਕਦੇ ਆ। ਓਦਾਂ ਵੀ ਜੇ ਆਪਾਂ ਦੇ ਖਾਜ ਹੁੰਦੀ ਆ ਤਾਂ ਥੋੜੀ ਜਿਹੀ ਪਾਣੀ ਚ ਪਾ ਕੇ ਆਪਾਂ ਕੋਟਨ ਦੇ ਨਾਲ ਉੱਤੇ ਲਾ ਸਕਦੇ ਜਿੱਥੇ ਖਾਜ ਹੁੰਦੀ ਹੈ ਨਾ। ਠੀਕ ਆ। ਇਹ ਕਰਕੇ ਦੇਖਣ ਤੋਂ ਖਾਜ ਤੋਂ ਫਿਰ ਉਹਨਾਂ ਨੂੰ ਥੋੜਾ ਫਰਕ ਪੈ ਜਾਊਗਾ। ਅੱਖਾਂ ਲਈ ਤਾਂ ਉਹ ਫਟਕੜੀ ਵਾਲਾ ਆਪਾਂ ਗੁਲਾਬ ਜਲ ਦੇ ਵਿੱਚ ਦੱਸਦੇ ਹੁੰਦੇ ਆ ਪਾਉਣੇ ਲਈ ਜੀ। ਹਾਂਜੀ, ਫਟਕੜੀ ਲੈ ਲੈਣੀ ਹੈ ਮਾੜੀ ਜਿਹੀ, ਮੱਕੀ ਦੇ ਦਾਣੇ ਜਿੰਨੀ, ਤਾਂ ਗੁਲਾਬ ਜਲ ਲੈ ਲੈਣਾ 1 ਚਮਚਾ। ਉਹ ਕਿਸੇ ਕੱਚ ਦੀ ਸ਼ੀਸ਼ੀ ਅੱਖਾਂ ਵਾਲੀ ਕੋਈ ਹੈਗੀ ਤਾਂ ਉਹ 'ਚ ਪਾ ਕੇ ਰੱਖੋ, ਮਿਕਸ ਕਰਕੇ ਕੱਚ ਦੇ ਸੁਰਮਚ ਉਹਦੇ ਨਾਲ ਪਾਵੋ। ਅੱਖਾਂ ਦਾ ਪਾਣੀ, ਧੁੰਦਲਾਪਣ ਜੋ ਵੀ ਹੈਗਾ ਤੁਹਾਡੀਆਂ ਅੱਖਾਂ ਨੂੰ ਠੀਕ ਰੱਖੂਗਾ। ਦੂਜਾ ਅੱਖਾਂ ਲਈ ਹੈਗਾ ਆ, ਆਪਾਂ ਲੈਣਾ ਆ ਸੰਗਤਰੇ ਦਾ ਜਿੱਦਾਂ ਰਸ, ਜਿੰਨਾ ਸੰਗਤਰੇ ਦਾ ਰਸ ਹੋਣਾ ਉਨਾ ਹੀ ਆਪਾਂ ਸ਼ਹਿਦ ਪਾ ਲੈਣਾ ਆ ਜੀ। ਹਾਂਜੀ, ਇਹ ਵੀ 2 ਚੀਜ਼ਾਂ ਬਹੁਤ ਵਧੀਆ ਆ ਜਿੱਦਾਂ ਤੁਹਾਡੀ ਬਾਡੀ ਲਈ ਹੈ ਨਾ, ਅੱਖਾਂ ਲਈ। ਹਾਂਜੀ, ਇਹ ਵੀ ਪਾ ਕੇ ਦੇਖੋ, ਇਹਦੇ ਨਾਲ ਵੀ ਫਾਇਦਾ ਹੋ ਜਾਂਦਾ। ਫਟਕੜੀ ਵਾਲਾ ਤਾਂ ਅਸੀਂ ਵਰਤਦੇ ਰਹੀਦਾ, ਹਮੇਸ਼ਾ ਹੀ ਬਣਾ ਕੇ ਰੱਖੀ ਦੀ ਆਪ ਵੀ, ਹੈ ਨਾ। ਠੀਕ ਹੈ। ਹਾਂਜੀ, ਇਹੀ ਦੱਸਣਾ ਸੀਗਾ। ਠੀਕ ਹੈ ਭੈਣ ਜੀ, ਓਕੇ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਤੇ ਸਰੋਤੇ ਪ੍ਰੋਗਰਾਮ 5:30 ਤਾਈਂ ਚੱਲਦਾ ਆ, ਤੁਸੀਂ ਹੋਲਡ ਤੇ ਹੀ ਰਹੋ। ਸਾਰਿਆਂ ਦੀ ਵਾਰੀ ਜ਼ਰੂਰ ਆਓ। ਰਣਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਦੱਸਣਾ ਸੀਗਾ, ਮੈਂ ਕਿ ਜਿਹਨਾਂ ਦਾ ਰੀਹ ਦੀ ਪ੍ਰੋਬਲਮ ਸੀਗੀ ਨਾ, ਕਹਿੰਦੇ ਕਿ ਸਾਨੂੰ ਰੀਹ ਦੀ, ਸਾਡੀ ਬੀਬੀ ਦੇ ਸੀਗੀ, ਬਹੁਤ ਤੰਗ ਸੀਗੀ। ਤੇ ਸਾਡੇ ਕੋਲ ਹੀ ਇੱਥੇ ਹੈਗੇ ਆ ਭਾਜੀ ਜਿਨ੍ਹਾਂ ਨੇ, ਪਰ ਹੱਸਿਓ ਨਾ ਤੁਸੀਂ ਕਿਉਂਕਿ ਕਈ ਲੋਕ ਬਹੁਤ ਮਜ਼ਾਕ ਕਰਦੇ, ਇੱਥੇ ਵੀ ਏਦਾਂ ਦੇ ਝਾੜੇ ਆ, ਹਨਾ। ਪਰ ਹੁਣ ਲੋਕੀ ਦੂਰ ਦੂਰ ਤੋਂ ਕਾਲ ਕਰਦੇ, ਚੜਾ ਵੀ ਨਹੀਂ ਸਕਦੇ। ਨਹੀਂ, ਮੈਂ ਸੱਚੀ ਦੱਸਦੀ, ਕਿਉਂਕਿ ਇਹ ਕਹਿੰਦੇ ਇੱਥੇ ਵੀ ਆ ਗਏ ਇਹ ਚੀਜ਼ਾਂ। ਪਰ ਉਹ ਬੀਬੀ ਦੇ ਨਾ ਇੰਨਾ ਸੀਗਾ ਬਹੁਤ ਜ਼ਿਆਦਾ, ਤਾਂ ਉਹ ਭਾਈ ਨੇ ਸਵੇਰੇ 7 ਵਜੇ ਆ ਕੇ ਨਾ, ਸੂਰਜ ਜਿੱਦਾਂ ਚੜ੍ਹਦਾ ਉਹਦੀ ਛਾਂ ਦੇ ਚ ਖੜਾ ਕਰਕੇ, ਤੇ ਜਿੱਦਣ ਉਹਦੀ ਛਾਂ ਸੀ ਉਹਨੇ ਇੱਕ ਡੰਡੀ ਦੇ ਨਾਲੇ ਕੋਈ ਮੰਤਰ ਪੜਿਆ, ਤਾਂ ਬੀਬੀ ਕਹਿੰਦੀ ਮੇਰੇ ਲੱਕ ਦੇ ਵਿੱਚ ਏਦਾਂ ਮਣਕਾ ਪੈਰ ਚ ਡਿੱਗਿਆ ਤੇ ਮੇਰੀ ਦਰਦ ਉਸੇ ਟਾਈਮ ਠੀਕ ਹੋ ਗਈ, ਇੱਕੋ ਵਾਰੀ ਕਰਨ ਨਾਲ। ਅੱਛਾ। ਹਾਂਜੀ, ਉਹ ਹੈ ਵੀ ਬੀਬੀ ਉਹਨਾਂ ਦੇ ਘਰ ਦੇ ਕੋਲ ਹੀ ਰਹਿੰਦੇ ਭਾਜੀ, ਪਰ ਮੈਨੂੰ ਪਤਾ ਨਹੀਂ, ਮੈਂ ਉਹਨਾਂ ਨੂੰ ਪੁੱਛ ਕੇ ਫੋਨ ਨੰਬਰ ਦੇਵਾਂ ਜਾਂ ਕਿੱਦਾਂ, ਕਿਉਂਕਿ ਨੰਬਰ ਤਾਂ ਬਾਪੂ ਜੀ ਕੋਲ ਹੈਗਾ ਆ। ਕਿਉਂਕਿ ਉਹਨਾਂ ਨੂੰ ਪੁੱਛ ਲਿਆ, ਵੈਸੇ ਹੋਰ ਸਟੇਟਾਂ 'ਚ ਰਹਿੰਦੇ ਆ, ਫਿਰ ਉਹ ਜੇ ਕੀ ਕਰ ਸਕਦੇ ਉਹਨਾਂ ਲਈ। ਹਾਂ, ਕਿਉਂਕਿ ਬੀਬੀ ਬਹੁਤ ਤੜਫਦੀ ਸੀਗੀ, ਉਹਦੇ ਕੋਲ ਨਾ ਬਹਿ ਹੁੰਦਾ ਸੀ ਨਾ ਉੱਠ ਹੁੰਦਾ ਸੀਗਾ। ਠੀਕ ਹੈ ਜੀ। ਨਾ ਰੋਟੀ ਖਾਧੀ ਜਾਂਦੀ ਸੀ। ਮੈਂ ਤਾਂ ਤੁਹਾਨੂੰ ਦੱਸਣਾ ਕਿਉਂਕਿ ਰੀਹ ਦੀ ਦਰਦ ਬਹੁਤ ਹੀ ਤੜਫਾਉਂਦੀ ਆ। ਹਾਂਜੀ, ਥੈਂਕ ਯੂ ਜੀ। ਹਾਂ, ਮੈਂ ਕਿਹਾ ਪਹਿਲੇ ਵੀ ਦੱਸ ਦਵਾਂ, ਹੱਸਿਓ ਨਾ, ਕਿਉਂਕਿ ਮੈਂ ਗੁਰਦੁਆਰੇ ਦੀ ਗੱਲ ਕੀਤੀ, ਉਹ ਕਹਿੰਦੇ ਹੈ ਇੱਥੇ ਵੀ ਏਦਾਂ ਦੇ ਆ ਗਏ। ਓਕੇ, ਥੈਂਕ ਯੂ ਜੀ, ਥੈਂਕ ਯੂ। ਓਕੇ ਓਕੇ। ਮਨਜੀਤ ਕੌਰ। ਮਨਜੀਤ ਕੌਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰੇਡੀਓ ਹੌਲੀ ਕਰੋ ਪਹਿਲਾਂ। ਆਪਣੇ ਯਾਰ ਦੀ ਉਹ ਜਿਹੜੀ ਦੱਸੀ ਸੀ ਵੀ ਚੀਜ਼ ਪੈਂਦੀ ਆ ਇੱਕ ਕਰੰਟ ਵਾਂਗੂ। ਹਾਂਜੀ। ਤੇ ਜੇ ਉਹ ਸੁਣਦੇ ਤਾਂ ਸਾਨੂੰ ਉਹ ਦਵਾਈ ਦਾ 9 ਨੰਬਰ ਦੱਸ ਦੇਣ, ਚਲੋ ਅਸੀਂ ਇੱਥੋਂ ਲੈ ਲਾਂਗੇ। ਡਾਕਟਰ ਨੇ ਤਾਂ 3 ਮਹੀਨਿਆਂ ਦੀ ਅਪਾਇੰਟਮੈਂਟ ਉਹੀ ਬਣਾਤੀ। ਉਹ ਕਹਿੰਦਾ ਵੀ ਜਿੰਨੇ ਚਿਰ ਤੁਹਾਡੇ ਜ਼ਖਮ ਠੀਕ ਨਹੀਂ ਹੁੰਦੇ। ਦੱਸ ਕੇ ਤਾਂ ਹਟੇ ਮੇਰਾ ਖਿਆਲ ਕਿ। ਹਾਂਜੀ, ਆਪਣੇ ਜਿਹੜੀ ਦਾੜ 'ਚ ਹੁੰਦੀ ਆ। ਹਾਂਜੀ, ਜਿਹੜੀ ਦਾੜ ਕਢਾਈ ਸੀ ਨਾ, ਉਹ ਕਹਿੰਦੇ ਨੇ ਵਿੱਚ ਕਰਾ ਨਾ ਰਹਿ ਗਿਆ ਹੋਵੇ। ਉਹ ਤਾਂ ਦੁਬਾਰੇ ਉਹਨਾਂ ਨੇ ਫਿਰ ਜਾਣੀ ਕੱਢਤੀਆਂ ਆਪਰੇਸ਼ਨ ਕਰਕੇ। ਉਹ ਤਾਂ ਕੱਢਤੀਆਂ ਦੁਬਾਰੇ, ਪਹਿਲਾਂ ਉਦਾਂ ਟੁੱਟ ਗਈਆਂ ਸੀ ਤੇ ਅਸੀਂ ਦੂਜੇ ਦਿਨ ਹੀ ਉੱਠ ਗਏ। ਉਹ ਡਾਕਟਰ ਨੇ ਦੱਸਤਾ ਸੀ ਜਿਹਨੇ ਕੱਢੀਆਂ ਸੀ ਵੀ ਟੁੱਟ ਗਈਆਂ। ਜਿਹੜੀ ਡਾਕਟਰ ਦਵਾਈ ਦਿੰਦਾ ਆ ਨਾ, ਉਹ ਤੁਹਾਨੂੰ ਡਾਕਟਰ ਤੋਂ ਹੀ ਲਿਖਾਉਣੀ ਪੈਂਦੀ ਆ। ਹੁਣ ਤਾਂ ਇੰਡੀਆ ਤੋਂ ਲੈ ਕੇ ਆਉਂਦੇ, ਇੱਥੋਂ ਉਹਨਾਂ ਨੂੰ ਡਾਕਟਰ ਨੇ ਦਿੱਤੀ ਸੀ। ਅੱਛਾ ਜੀ। ਹਾਂ, ਏਦਾਂ ਕਾਊਂਟਰ ਤੇ ਨਹੀਂ ਹੁੰਦੀਆਂ ਇਹ ਔਖੇ ਵਾਲੇ ਆ। ਹੁਣ ਉਹਨੇ ਤਾਂ ਇਹ ਕੱਲ ਹੀ ਜਾ ਕੇ ਆਏ ਆ। ਕਾਊਂਟਰ ਤੇ ਨਹੀਂ ਹੁੰਦੀਆਂ ਇਹ ਦਵਾਈਆਂ। ਅੱਛਾ ਜੀ। ਹਾਂਜੀ ਹਾਂਜੀ। ਠੀਕ। ਇੰਡੀਆ ਤੋਂ ਸਾਨੂੰ ਦੱਸ ਦੇਣ 9 ਨੰਬਰ ਇੰਡੀਆ। ਹਾਂਜੀ, ਡਾਕਟਰ ਤੋਂ ਲਿਖਾਉਂਦੇ, ਉਹ ਤਾਂ ਖੁਦ ਜਾ ਕੇ ਦਿਖਾ ਕੇ ਆਏ ਸੀਗੇ। ਠੀਕ। ਏਦਾਂ ਨਹੀਂ ਹੁੰਦੀਆਂ ਜਿਹੜੀਆਂ ਕਾਊਂਟਰ ਤੇ ਦਵਾਈਆਂ ਹੁੰਦੀਆਂ ਨਾ, ਉਹ ਕਾਊਂਟਰ ਤੇ ਹੁੰਦੀਆਂ। ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਬਲਵਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਦੱਸਣਾ ਸੀ, ਜਿਹੜਾ ਰਾਣੀ ਭੈਣ ਜੀ ਕਹਿੰਦੇ ਮੇਰਾ ਫੋੜਾ ਹੋਇਆ, ਇੱਥੇ ਦੇਸੀ ਬੇਰੀ ਤੁਹਾਡੇ ਘਰ 'ਚ ਨਹੀਂ ਹੋਣੀ। ਦੂਜੀਆਂ ਬੇਰੀਆਂ ਤਾਂ ਹੈਗੀਆਂ ਹੀ ਆ ਜਿਹੜੀਆਂ ਹੁੰਦੀਆਂ,
ਉਹਨਾਂ ਦੇ ਪੱਤੇ ਨਾ ਰਗੜ ਕੇ ਉਹਨਾਂ ਦਾ ਜਿਹੜਾ ਹੋਊਗਾ ਜੂਸ, ਉਹ ਚਟਨੀ ਜੀ ਉਹਦੀ ਬਣਾ ਲੈਣਾ ਤੇ ਉਹਨੂੰ ਉਹਦੇ ਚ ਨਿੰਮ ਦੇ ਤੇਲ ਦੇ ਵਿੱਚ ਜਾਂ ਓਲਿਵ ਆਇਲ ਤੇਲ ਦੇ ਵਿੱਚ। ਦੇਸੀ ਬੇਰੀ ਕਿਹਨੂੰ ਕਹਿੰਦੇ ਤੁਸੀਂ? ਜਿਹੜੀਆਂ ਆਹ ਪੈਂਦੀ ਬੇਰ ਹੁੰਦੇ ਜਿਹੜੇ ਜਿਹੜੀਆਂ ਇੰਡੀਆ ਹੁੰਦੀਆਂ ਸੀ ਨਹੀਂ ਹੈਗੀਆਂ, ਪਰ ਹੁਣ ਪੱਤੇ ਝੜ ਗਏ ਉਹ ਸਾਰਿਆਂ ਦੇ। ਹਾਂ, ਪਰ ਪੱਤੇ ਝੜ ਗਏ ਆ। ਪਰ ਮੈਂ ਕਿਹਾ ਜੇ ਦੂਜੀ ਬੇਰੀ ਕੋਈ ਵੀ ਮਿਲਦੀ ਹੈ, ਬੇਰੀ ਹੈਗੀਆਂ ਪਰ ਪੱਤੇ ਝੜ ਗਏ। ਕੈਲੀਫੋਰਨੀਆ ਚ ਹੈਗੀਆਂ ਤੇ ਉਹਦੇ ਕਿਸੇ ਵੀ ਬੇਰੀ ਦੇ ਮਤਲਬ ਪੱਤੇ ਉਹ ਰਗੜ ਕੇ ਉਹ ਉੱਥੇ ਲਾ ਲੈਣ, ਉਹਦਾ ਜਿਹੜਾ ਉਹਦਾ ਦਰਦ ਆ, ਉਹਦਾ ਸਾੜ ਆ, ਉਹ ਘਟ ਜਾਊਗਾ। ਤੇ ਇਹਦੇ ਪੱਤੇ ਨਾ ਜਿਹੜੇ ਬੇਰੀ ਦੇ ਪੱਤੇ ਹੁੰਦੇ ਆ, ਇਹ ਗਲੇ ਦੇ ਲਈ ਵੀ ਤੁਸੀਂ ਤਵੇ ਤੇ ਭੁੰਨ ਕੇ ਉਹਦੇ ਚ ਕਾਲਾ ਨਮਕ ਪਾ ਕੇ ਉਹ ਖਾ ਸਕਦੇ। ਗਲੇ ਦੀ ਕੋਈ ਛਾਲੇ ਹੁੰਦੇ, ਕੋਈ ਪ੍ਰੋਬਲਮ ਆ ਉਹ ਦੂਰ ਹੋ ਜਾਂਦੀ ਹੈ। ਜਿਨ੍ਹਾਂ ਦੇ ਸਿੱਕਰੀ ਆ ਉਹ ਵੀ ਬੇਰੀ ਕਿਸੇ ਦੇ ਵੀ ਪੱਤੇ ਮਰ ਜਾਣ ਇੱਥੇ, ਉਹ ਵਾਲ ਕੇ ਪਾਣੀ 'ਚ ਉਹਦੇ ਨਾਲ ਨਹਾ ਲੈਣ, ਉਹਦੇ ਨਾਲ ਸਿੱਕਰੀ ਖਤਮ ਹੋ ਜਾਂਦੀ ਆ। ਤੇ ਇਹ ਮੇਰੀ ਭੈਣ ਨਹਾਉਂਦੀ ਹੁੰਦੀ ਸੀ ਉੱਥੇ ਇੰਡੀਆ, ਮੈਨੂੰ ਪਤਾ ਤਾਂ। ਤੇ ਬਾਕੀ ਜਿਹੜਾ ਨਾ ਆਹ ਹੈਗਾ ਵਾ ਜਿਨ੍ਹਾਂ ਦੇ ਜਵਾੜੇ 'ਚ ਦਰਦ ਹੁੰਦਾ, ਉਹ ਹੈਗੀ ਆ ਨਰਵ ਪੈਂਚਾ। ਨਰਵ ਪੈਂਚੇ ਜਵਾੜੇ ਦੇ, ਹੁਣ ਮੈਨੂੰ ਨਾਂ ਭੁੱਲ ਗਿਆ ਉਹਦਾ, ਨਰਵ ਦਾ ਨਾਂ ਹੈਗਾ। ਉਹ ਮੇਰੀ ਫਰੈਂਡ ਦੇ ਹੁੰਦੀ ਸੀ ਬਹੁਤ, ਉਹ ਵੀ ਚੰਗਾ ਮਾਰਦੀ ਸੀ। ਫਿਰ ਇੱਕ ਤਾਂ ਉਹਨੂੰ ਇੱਥੇ ਹੋਮੋਪੈਥੀ ਤੋਂ ਮੈਂ ਹੀ ਲਿਆ ਕੇ ਦਿੱਤੀ ਸੀ ਨਰਵ ਟੌਨਿਕ। ਹਾਂਜੀ, ਤੇ ਇੱਕ ਤਾਂ ਉਹ ਇਹ ਲੈਣ, ਇੱਕ ਮੈਂ ਉਹਦੇ ਖੁਦ ਵੀ ਮੈਂ ਕੀਤੀ ਸੀ ਮਸਾਜ, ਜਿਹੜੀ ਕੰਨ ਦੀ ਆਪਣੇ ਹੁੰਦੀ ਜਿੱਥੇ ਬੁੜੀਆਂ ਮੁਰਕੀ ਜੀ ਉਹ ਪਾਉਂਦੀਆਂ ਕਾਂਟੇ ਤੋਂ ਉੱਤੇ ਹੁੰਦਾ, ਜਿਹੜਾ ਇੱਧਰ ਨੱਕ ਵਾਲੀ ਨੂੰ ਸਾਈਡ, ਉਹ ਜਿਹੜੀ ਹੱਡੀ ਜਾਂਦੀ ਆ ਨਾ ਉਹਨੂੰ ਦੂਸਰੇ ਨੂੰ ਨੱਕ ਵਾਲੀ ਨੂੰ ਜਾਂਦੀ ਆ, ਹਾੜ ਜੀ ਹੱਡੀ, ਉਹਦੇ ਤੇ ਥੋੜਾ ਜਿਹਾ ਜਾਂ ਤਾਂ ਬਦਾਮ ਰੋਗਨ ਦਾ ਤੇਲ ਜਾਂ ਕੋਈ ਵੀ ਤੇਲ ਥੋੜਾ ਜਿਹਾ ਹਲਕਾ ਜਿਹਾ ਗਰਮ ਕਰਕੇ ਹਲਕੀ ਜੇ ਉਹਨਾਂ ਤੋਂ ਨਹੀਂ ਜ਼ਿਆਦਾ ਸਹਿ ਹੁੰਦਾ, ਹਲਕੀ ਉਹਦੀ ਮਾਲਿਸ਼ ਕਰਨ। ਕਿਉਂਕਿ ਇਹ ਨਰਵ ਦੀ ਜਿਹੜੀ ਹੈਗੀ ਆ ਪੇਨ ਆ, ਉਹਦੇ ਨਾਲ ਇਹ ਇੱਥੇ ਹੀ ਪੇਨ ਰਿਲੀਜ਼ ਹੁੰਦੀ ਹੈ। ਜੇ ਤੁਹਾਡੇ ਦੰਦ ਦੁਖਦਾ ਤਾਂ ਵੀ ਇਹਨੂੰ ਹੀ ਤੁਸੀਂ ਪ੍ਰੈਸ ਕਰੋ। ਤੇ ਕਿਉਂਕਿ ਮੇਰਾ ਆਪਦਾ ਐਕਸਪੀਰੀਅੰਸ ਆ, ਤੇ ਇਹਦੇ ਨਾਲ ਇਹ ਠੀਕ ਹੋ ਜਾਂਦੀ ਹੈ। ਜਿਹੜੀ ਆਹ ਨਿੱਕਾ ਜਿਹਾ ਉਹ ਪੁਆਇੰਟ ਹੁੰਦਾ ਕੰਨ ਦਾ, ਉਹਨੂੰ ਵੀ ਇਹ ਹਲਕਾ ਘੁੱਟ ਸਕਦੇ ਆ। ਜਿਹੜਾ ਮੂੰਹ ਵਾਲੀ ਹੁੰਦਾ, ਮਤਲਬ ਮੱਥੇ ਵਾਲੀ ਨੂੰ ਹੁੰਦਾ, ਜਿੱਥੇ ਬੁੜੀਆਂ ਮੁਰਕੀ ਪਤਾ ਨਹੀਂ ਕੀ ਪਾਉਂਦੀਆਂ ਹੁੰਦੀਆਂ ਸੀ ਅੱਗੇ, ਉਹਦੀ ਗੱਲ ਕਰਦੀ ਹਾਂ ਮੈਂ। ਤੇ ਉਹਦੇ ਨਾਲ ਜਿਹੜੀ ਹੱਡੀ ਹੁੰਦੀ ਆ, ਹਾਰਡ ਹੱਡੀ ਆ, ਉਹਦੇ ਤੇ ਥੋੜਾ ਹਲਕਾ ਪ੍ਰੈਸ ਕਰਨਾ, ਤੇਲ ਲਾ ਕੇ ਉਹਦੀ ਮਾਲਿਸ਼ ਕਰਨਾ। ਮੈਂ ਉਹਦੇ ਤਾਂ ਕਾਫੀ ਜਿੰਨਾ ਕੁ ਸਹਿ ਸਕਦੀ ਸੀ ਮੈਂ ਉਹ ਕਰਦੀ ਸੀ, ਉਹਦੇ ਨਾਲ ਹੀ ਉਹ ਨਰਵ ਆ ਜਿਹੜੀ ਉਹ ਰਿਲੀਜ਼ ਹੋਣੀ ਆ। ਤੇ ਬਾਕੀ ਜਿਹੜਾ ਗਠੀਆ ਕਹਿੰਦੇ ਸੀਗੇ, ਗਠੀਆ ਰੰਡ ਦਾ ਤੇਲ ਹੀ ਦੱਸਿਆ ਸੀਗਾ ਦੁੱਧ 'ਚ ਪਾ ਕੇ, ਇੱਥੇ ਹੀ ਦੱਸਿਆ ਇਹਨੂੰ। ਤੇ ਉਹ ਕੋਕੋਨਟ, ਜੇ ਉਹਨਾਂ ਨੂੰ ਐਡਾ ਭੈੜਾ ਗਠੀਆ ਨਹੀਂ ਹੈ ਤੇ ਕੋਕੋਨਟ ਦਾ ਜਾਂ ਤੇਲ 2 ਟਾਈਮ ਇੱਕ ਚਮਚਾ ਲੈ ਲੈਣ, ਜਾਂ ਜਿਹੜਾ ਖੋਪਾ ਡਰਾਈ ਹੁੰਦਾ ਉਹਦੇ 2 ਟੁਕੜੇ ਲੈ ਲੈਣ, ਉਹ ਇੱਕ ਸਵੇਰੇ ਖਾ ਲੈਣ, ਇੱਕ ਸ਼ਾਮ ਨੂੰ ਖਾ ਲੈਣ। ਜਾਂ ਜਿਹੜਾ ਜਸਮੀਨ ਨਾਈਟ ਹੁੰਦਾ ਵਾ, ਉਹ ਹਾਰ ਸ਼ਿੰਗਾਰ ਜਿਹਨੂੰ ਕਹਿੰਦੇ ਆ, ਤੇ ਉਹਦੇ ਪੱਤੇ 5-7 ਪੱਤੇ ਭਿਉਂ ਕੇ ਉਹਦੀ ਚਟਣੀ ਜੀ ਬਣਾ ਕੇ ਉਹਨੂੰ ਬਲੈਂਡ ਕਰਕੇ ਰੋਜ਼ ਥੋੜੇ ਚਮਚਾ 2 ਚਮਚੇ ਪੀਂਦੇ ਰਹੋ। ਇੱਥੇ ਮੈਂ ਖੁਦ ਵੀ ਪੀਤੇ, ਮੈਂ ਕਿਸੇ ਨੂੰ ਦਿੱਤੇ ਵੀ ਆ, ਉਹਦੇ ਵੀ ਗਠੀਆ ਠੀਕ ਹੋਇਆ। ਉਹਦੀ ਕੁੜੀ ਦੀਆਂ ਕਾਫੀ ਫਰਕ ਪੈ ਗਿਆ, ਹੱਡੀਆਂ ਬਣੀਆਂ ਹੋਈਆਂ ਉਹਦੀਆਂ ਤਾਂ। ਤੇ ਬਾਕੀ ਜਿਹੜਾ ਨਾ ਆਹ ਜਿਹੜਾ ਉਹ ਗੋਰੇ ਦੀ ਕਹਿੰਦੇ ਸੀ ਸਮੈਲ ਚਲੀ ਗਈ ਹੈ, ਤੇ ਉਹਨਾਂ ਨੇ ਬਈ ਹੁਣ ਆਪਾਂ ਤਾਂ ਕੱਲ ਮੇਰਾ ਟੇਸਟ ਚਲਿਆ ਗਿਆ ਸੀਗਾ ਮੂੰਹ ਦਾ, 2 ਮਹੀਨੇ ਹੋਇਆ, ਮਹੀਨਾ ਕੀ, ਤੇ ਜਾਂਦੀ ਕੋਈ ਚੀਜ਼ ਚੰਗੀ ਨਹੀਂ ਸੀ ਲੱਗਦੀ, ਕੌੜਾ ਸੀ। ਉਹ ਮੈਂ ਤਾਂ ਤ੍ਰਿਫਲਾ ਤੇ ਜਿਹੜੇ ਕੌੜ ਤੁੰਮੇ ਹੁੰਦੇ ਆ, ਇਹ ਲਿਆ ਸੀ, ਇਹ ਲੈ ਕੇ ਆਪਦਾ ਕੋਲਨ ਕਲੀਨ ਕੀਤਾ ਸੀ। ਉਹਨਾਂ ਨੂੰ ਉਹ ਗੋਰੇ ਨੂੰ ਏਦਾਂ ਕਹਿਣ, ਉਹ ਜਿਹਨਾਂ ਨੇ ਵੀ ਗਾਹਾਂ ਦੱਸਣਾ ਹੈਗਾ ਵੀ ਆਪਦਾ ਕੋਲਨ ਕਲੀਨ ਕਰਨ ਵਾਲਾ ਇੱਥੇ ਬਥੇਰਾ ਮਿਲ ਜਾਂਦਾ ਸਟੋਰਾਂ ਤੇ ਸਮਾਨ। ਉਹ ਸਟੋਰ ਤੇ ਹੀ ਕੰਮ ਕਰਦੇ ਆ, ਉਹਨਾਂ ਦੇ ਸਟੋਰ ਤੇ ਨਹੀਂ ਲਿਆ ਦੇਣਾ ਆਪ ਹੀ। ਹਾਂਜੀ, ਤੇ ਜ਼ਿਆਦਾ ਉਹ ਤ੍ਰਿਫਲਾ ਉਹਨੂੰ ਦੇਣ ਤੇ ਤਾਂ ਉਹਦੇ ਨਾਲ ਉਹਦਾ ਪੇਟ ਸਾਫ਼ ਹੋ ਜਾਊਗਾ, ਤੇ ਉਹਦਾ ਜਿਹੜਾ ਟੇਸਟ ਆ ਜਾਂ ਉਹਦੀ ਸਮੈਲ ਆ ਉਹ ਵੀ ਠੀਕ ਹੋ ਜੂਗੀ। ਤੇ ਨਹੀਂ ਤਾਂ ਫਿਰ ਆ ਜਿਹੜਾ ਕੋਲਨ ਕਲੀਨ ਕਰਨ ਵਾਲਾ ਹੁੰਦਾ ਵਾ, ਆਹ ਗੋਰਿਆਂ ਵਾਲਾ ਹੈਗਾ ਵਾ, ਸਟੋਰਾਂ ਤੇ ਮਿਲ ਜਾਂਦਾ, ਤੇ ਉਹ ਆਪਦਾ ਕੋਲਨ ਕਲੀਨ ਕਰ ਲਿਆ, ਉਹਦੇ ਨਾਲ ਵੀ ਠੀਕ ਹੋ ਜੂਗਾ।
ਤੇ ਕਿਉਂਕਿ ਜੇ ਤੁਹਾਡਾ ਆ ਜਿਹੜੇ ਰੀਹ ਦੀ ਹੱਡੀ ਵਾਲੇ ਆ, ਜਿਹੜੀ ਤੀਜੀ ਉਂਗਲੀ ਹੁੰਦੀ ਆ ਪੈਰ ਦੀ, ਇਹ ਆਹ ਗੂਠੇ ਤੋਂ ਬਾਅਦ ਚੀਚੀ ਦੇ ਨਾਲ ਦੀ, ਇਹਨੂੰ ਇਹਦੇ ਤੇ ਨਾ ਉਹ ਬੰਨ ਕੇ ਦੇਖਣਾ, ਜਾਂ ਤਾਂ ਹੋਵੇ ਧਾਗਾ ਬੰਨ ਸਕਦੇ, ਸਖਤੀ ਨਾਲ ਤਾਂ ਧਾਗਾ ਬੰਨ ਦੇਣਾ, ਨਹੀਂ ਕੋਈ ਤਾਰ ਤਾਂਬੇ ਦੀ ਜਾਂ ਚਾਂਦੀ ਦੀ ਉਹ ਖੁੱਬਦੀ ਨਾ ਹੋਵੇ ਜਾਣੀ ਦੀ ਪੈਰ 'ਚ, ਉਹਨੂੰ ਟਾਈਟ ਕਰ ਦੇਣ, ਜਿਵੇਂ ਰਿੰਗ ਜੀ ਛੋਟੀ ਜਿਹੀ ਬੰਦਾ ਬਣਾ ਲੈਂਦਾ ਇਸ ਤਰ੍ਹਾਂ ਉਹਨੂੰ ਉਹ ਜ਼ਰੂਰ ਕਰਨ। ਇੱਕ ਕੌਲੀ ਤੇ ਜ਼ਰੂਰ ਬੈਠਣ ਤੇ ਹਾਲੋ ਜ਼ਰੂਰ ਖਾਣ। ਠੀਕ ਆ। ਹਾਂ, ਹਾਲੋ ਪਾਣੀ 'ਚ ਭਿਓ ਕੇ ਤੇ ਉਹ ਜ਼ਰੂਰ ਖਾਣ, ਤੇ ਉਹ ਦੁੱਧ 'ਚ ਉਬਾਲ ਕੇ 1 ਚਮਚਾ ਖਾ ਲਓ, ਅੱਧਾ ਸ਼ੁਰੂ ਕਰ ਲਓ। ਤੇ ਜਿਨ੍ਹਾਂ ਨੂੰ ਪਸੀਨਾ ਆਉਂਦਾ ਸੀਗਾ ਵੀ ਉਹ ਕਹਿੰਦੇ ਸੀ ਸਾਨੂੰ ਫਿਰ ਸਰਦੀ ਲੱਗਦੀ ਆ, ਹਾਰਮੋਨ ਇੰਬੈਲੈਂਸ ਆ, ਉਹ ਜਵਾਰ ਦੀ ਰੋਟੀ ਖਾਣ ਤੇ ਜਵਾਰ ਦਾ ਜਾਂ ਖੀਰ ਬਣਾ ਕੇ ਖਾਣ, ਬਾਜਰੇ ਦਾ ਦਲੀਆ ਖਾਣ, ਉਹਦੇ ਨਾਲ ਉਹਨਾਂ ਦੇ ਜਿਹੜੇ ਹਾਰਮੋਨ ਆ ਉਹ ਠੀਕ ਹੋ ਜਾਣਗੇ। ਓਕੇ ਜੀ, ਥੈਂਕ ਯੂ ਟਾਈਮ ਦੇਣ ਲਈ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਆ ਬਿਲਕੁਲ ਜੀ, ਕਰਕੇ ਦੇਖ ਸਕਦੇ ਆ ਤੁਸੀਂ। ਪਰਮਿੰਦਰ ਕੌਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਨਾ ਉਹ ਮੈਂ ਪੁੱਛਣਾ ਸੀ, ਸਾਨੂੰ ਨਾ ਮੇਰੀ ਸਿਸਟਰ ਦੇ ਗੈਸ ਬਹੁਤ ਜ਼ਿਆਦਾ ਹੁੰਦੀ ਆ, ਉਹਦੇ ਟੈਸਟ ਟੁਸਟ ਵੀ ਹੋਏ, ਸਾਰੇ ਡਾਕਟਰਾਂ ਨੇ ਟੈਸਟ ਕੀਤੇ, ਕੁਛ ਨਹੀਂ ਆਉਂਦਾ ਟੈਸਟਾਂ ਦੇ ਵਿੱਚ, ਬਟ ਦੇਸੀ ਨੁਸਖੇ ਵੀ ਕੀਤੇ, ਆਰਾਮ ਨਹੀਂ ਆਉਂਦਾ। ਜਿੱਦਾਂ ਪਾਣੀ ਨਾਲ ਵੀ ਸਵੇਰ ਨੂੰ ਪੀਵੋ, ਪਾਣੀ ਉੱਠ ਕੇ ਨਾ, ਉਹਨਾਂ ਵੀ ਹੋ ਜਾਂਦੀ ਹੈ। ਠੀਕ ਆ। ਲੈਫਟ ਸਾਈਡ ਤੇ ਹੁੰਦੀ, ਜਿੱਦਾਂ ਜਿਆਦਾ ਬੱਖੀ ਦੇ ਵਿੱਚ ਲੈਫਟ ਵਾਲੇ ਪਾਸੇ ਤੇ। ਠੀਕ ਹੈ। ਹਾਂਜੀ, ਜੇ ਕੋਈ ਇਲਾਜ ਹੈਗਾ ਪਲੀਜ਼ ਦੱਸਿਓ। ਦਵਾਈਆਂ ਤਾਂ ਬਹੁਤ ਖਾ ਲਈਆਂ, ਆਰਾਮ ਨਹੀਂ ਆਉਂਦਾ ਉਹਨਾਂ ਨੇ ਕਿਸੇ ਨਾਲ। ਆਪਾਂ ਪੁੱਛਦੇ ਹਾਂ ਸਾਰਿਆਂ ਨੂੰ, ਕਿਸੇ ਨੂੰ ਪਤਾ ਹੋ ਤੇ ਜ਼ਰੂਰ ਦੱਸੂਗਾ ਜੀ। ਥੈਂਕ ਯੂ ਜੀ, ਥੈਂਕ ਯੂ। ਤੇ ਜਿਹੜੇ ਹੋਲਡ ਤੇ ਪਲੀਜ਼ ਹੋਲਡ ਤੇ ਬਣੇ ਰਹਿਣਾ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ ਤੇ ਵਾਪਸ ਆਣ ਕੇ ਤੁਹਾਡੀਆਂ ਗੱਲਾਂ ਸੁਣਦੇ ਹਾਂ ਕਿ ਤੁਹਾਨੂੰ ਕੀ ਚਾਹੀਦਾ। ਔਰਤਾਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ। ਇਹ ਪ੍ਰੋਗਰਾਮ 4 ਤੋਂ 5:30 ਵਜੇ ਤੱਕ ਹੁੰਦਾ, ਜਿਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ, ਸਿਰਫ ਤੇ ਸਿਰਫ ਸਾਡੇ ਸਰੋਤੇ ਹੁੰਦੇ ਆ, ਇਲਾਜ ਪੁੱਛਦੇ ਆ ਸਰੋਤੇ ਸਾਡੇ, ਉਹਨਾਂ ਦੇ ਇਲਾਜ ਦੱਸਦੇ ਆ। ਬਹੁਤ ਸਾਰੇ ਲੋਕਾਂ ਨੂੰ ਆਰਾਮ ਆਉਂਦਾ ਆ ਤੇ ਫੀਡਬੈਕ ਵੀ ਪਲੀਜ਼ ਜ਼ਰੂਰ ਦਿਆ ਕਰੋ। ਤੇ ਕੋਈ ਇਸ ਤਰ੍ਹਾਂ ਦਾ ਡਾਕਟਰ ਨੇ ਤੁਹਾਨੂੰ ਦਵਾਈ ਲਿਖ ਕੇ ਦੇ ਦਾ, ਜਿਹੜੀਆਂ ਹੋਮੋਪੈਥੀ ਦੀਆਂ ਦਵਾਈਆਂ ਬਹਾਦਰ ਸਿੰਘ ਵੀ ਦੱਸ ਕੇ ਜਾਂਦੇ ਆ, ਹੋਰ ਵੀ ਤੁਸੀਂ ਦੱਸਦੇ ਆ, ਇਹ ਦੂਜੇ ਫੂਡ ਸਟੋਰਾਂ ਦੇ ਵਿੱਚੋਂ ਵੀ ਹੋਣਾ, ਕਿਤੇ ਕਿਤੇ ਮਿਲਣ ਲੱਗ ਗਈਆਂ, ਉੱਥੇ ਵੀ ਤੁਸੀਂ ਟਰਾਈ ਕਰ ਸਕਦੇ ਆ। ਜਿਸ ਤਰ੍ਹਾਂ ਇਲਾਜ ਦੱਸੇ ਜਾਂਦੇ, ਚੀਜ਼ਾਂ ਖਾਣੀਆਂ ਦੱਸੀ ਜਾਂਦੀਆਂ, ਉਸੇ ਤਰ੍ਹਾਂ ਖਾਣੀਆਂ। ਸਾਈਡ ਇਫੈਕਟ ਇਹਦੇ ਕੋਈ ਹੁੰਦੇ ਨੇਗੇ, ਪਰ ਥੋੜ੍ਹੀ ਚੀਜ਼ ਤੋਂ ਇਸ ਨੂੰ ਸਟਾਰਟ ਕਰਿਆ ਕਰੋ। ਚੱਲਦੇ ਤੁਹਾਡੇ ਕਾਲ ਸਵਾਲ। ਪਰਮਜੀਤ ਜੀ, ਸਤਿ ਸ਼੍ਰੀ ਅਕਾਲ। ਪਰਮਜੀਤ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਜੀ। ਪਰਮਜੀਤ। ਹਾਂਜੀ ਹਾਂਜੀ। ਅੱਛਾ ਭੈਣ ਜੀ, ਮੈਂ ਸੁਣਾਈ ਤੁਹਾਨੂੰ, ਜਿਹੜੀ ਦਾੜ ਦੁਖਦੀ ਹੈ ਨਾ, ਜਿੱਦਾਂ ਉਹਦੇ ਵਿੱਚ ਜਿਹੜੇ ਫਟਕੜੀ ਨਹੀਂ ਹੁੰਦੀ, ਹਾਂਜੀ ਹਾਂਜੀ, ਫਟਕੜੀ ਤਵੇ ਉੱਤੇ ਲੂ ਕੇ ਜਿਹੜੀ ਸਵਾਹ ਆਉਂਦੀ ਆ, ਉਹ ਦਾੜ ਦੇ ਵਿੱਚ ਪਾਓ, ਜਿੱਦਾਂ ਮਤਲਬ ਉਹਨੂੰ ਪੱਟੀ ਨਾ ਹੋਵੇ, ਉੱਦਾਂ ਦੁਖਦੀ ਹੋਵੇ, ਉਹਦੇ ਵਿੱਚ ਦੱਸਿਆ ਜਿੱਦਾਂ ਪੱਟੀ ਹੋਈ ਆ ਉਹਨਾਂ ਦੀ ਤਾਂ। ਉਹ ਅੱਛਾ, ਮੈਂ ਕਿਹਾ ਜੇ ਉੱਦਾਂ ਦੁਖਦੀ ਨਹੀਂ, ਉਹਨਾਂ ਦੀ ਨਰਵ ਪੇਨ ਹੈਗੀ ਆ। ਉਹ ਠੀਕ ਹੈ, ਆਹੀ ਦੱਸਣਾ ਸੀ। ਹਾਂਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਅਗਲੇ ਕਾਲਰ ਨੇ ਸਾਡੇ ਜਗਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇਸ ਤਰ੍ਹਾਂ ਕਿ ਮੈਂ ਸਾਰਿਆਂ ਨੂੰ ਬੇਨਤੀ ਹੈ, ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਬੇਨਤੀ ਇਹ ਹੈ ਕਿ ਕਿਸੇ ਨੇ ਦੱਸਿਆ ਸੀ ਕੇਲੇ ਗਰਮ ਪਾਣੀ 'ਚ ਨਾ ਖਾਣ ਨਾਲ ਭਾਰ ਘੱਟ ਜਾਂਦਾ, ਠੀਕ ਹੈ ਜੀ। ਹਾਂਜੀ। ਤੇ ਮੈਂ ਇੱਕ ਬੇਨਤੀ ਹੈ ਵੀ ਕੋਈ ਚੀਜ਼ ਖਾਣ ਤੋਂ ਪਹਿਲਾਂ, ਵਿਟਾਮਿਨ ਲੈਣ ਤੋਂ ਪਹਿਲਾਂ ਆਪਦਾ ਬਲੱਡ ਪ੍ਰੈਸ਼ਰ ਜ਼ਰੂਰ ਚੈੱਕ ਕਰਾਓ। ਉਹਦਾ ਕਾਰਨ ਪਤਾ ਕੀ ਹੈ, ਜੇ ਤੁਹਾਡੇ 'ਚ ਆਲਰੇਡੀ ਪੋਟਾਸ਼ੀਅਮ ਜ਼ਿਆਦਾ ਹੈ ਤੇ ਕੇਲੇ 'ਚ ਪੋਟਾਸ਼ੀਅਮ ਬਹੁਤ ਜ਼ਿਆਦਾ ਹੈ, ਉਹ ਤੁਹਾਨੂੰ ਫਾਇਦੇ ਵਿੱਚ ਨੁਕਸਾਨ ਕਰ ਸਕਦਾ। ਠੀਕ ਹੈ ਜੀ। ਔਰ ਕਈ ਵਿਟਾਮਿਨ ਜਿਹੜੇ ਤੁਹਾਡੀ ਬਲੱਡ ਦੇ ਵਿੱਚ ਆਲਰੇਡੀ ਜ਼ਿਆਦਾ ਹੈ, ਤੁਸੀਂ ਕੋਈ ਵੀ ਵਿਟਾਮਿਨ ਫੇਰ ਹੋਰ ਲਈ ਜਾਂਦੇ ਹੋ, ਉਹ ਫਾਇਦੇ ਦੀ ਬਜਾਏ ਨੁਕਸਾਨ ਕਰ ਸਕਦੇ ਆ। ਇਹ ਸਭ ਬੇਨਤੀ ਹੈ ਕਿ ਕੋਈ ਚੀਜ਼ ਖਾਣ ਤੋਂ ਪਹਿਲਾਂ ਆਪਦਾ ਬਲੱਡ ਟੈਸਟ ਕਰਾਓ। ਜਿਸ ਚੀਜ਼ ਦੀ ਡੈਫੀਸ਼ੀਐਂਸੀ ਹੈ ਤੁਹਾਡੀ ਬੋਡੀ ਨੂੰ, ਉਹੀ ਚੀਜ਼ ਖਾਓ, ਚਾਹੇ ਫਰੂਟ ਹੈ ਚਾਹੇ ਕੋਈ ਵਿਟਾਮਿਨ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਹੁਣ ਫਰੂਟ ਖਾਣ ਦੇ ਲਈ ਪਹਿਲਾਂ ਤਾਂ ਡਾਕਟਰ ਦੇ ਨਾਲ ਅਪੁਆਇੰਟਮੈਂਟ ਬਣਾਉਣੀ ਪਊਗੀ। ਕਈਆਂ ਨੂੰ ਮਿਲਦੀ ਨਹੀਂ ਗੀ, ਬਹੁਤੀ ਪ੍ਰੋਬਲਮ ਆ, ਕਈਆਂ ਨੂੰ 3 ਮਹੀਨਿਆਂ 'ਤੇ ਮਿਲਦੀ ਆ। ਫਿਰ ਕੀ ਖਾਊਗਾ ਕੋਈ, ਇਹ ਵੀ ਹੈਗਾ। ਜੇ ਪਰ ਤੁਹਾਨੂੰ ਕੋਈ ਬਿਮਾਰੀ ਹੈਗੀ ਆ ਤੇ ਫਿਰ ਤੁਸੀਂ ਆਪਣਾ ਫੂਡ ਆ ਜਿਹੜਾ ਉਹ ਹਿਸਾਬ ਦੇ ਨਾਲ ਨਾਪ ਤੋਲ ਕੇ ਜ਼ਰੂਰ ਖਾਣਾ ਚਾਹੀਦਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਬੇਸ਼ੱਕ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦਵਾਈ ਖਾਧੀ ਤਾਂ ਫਿਰ ਕੋਈ ਨਹੀਂ, ਤੁਸੀਂ ਪੁੱਛੋ ਕੀ ਪੁੱਛਣਾ। ਮੈਂ ਤੁਹਾਡੀ ਆਵਾਜ਼ ਨਹੀਂ ਸੁਣਦੀ। ਮੇਰਾ ਨਾ ਫੇਫੜਿਆਂ 'ਚ ਬਹੁਤ ਦਰਦ ਹੁੰਦੀ, ਬੁਖਾਰ, ਜ਼ੁਕਾਮ, ਛਿੱਕਾਂ ਆਉਂਦੀਆਂ, ਬਹੁਤ ਬੁਰੀ ਹਾਲਤ ਆ। ਠੀਕ ਹੈ, ਠੀਕ ਹੈ। ਤੁਹਾਨੂੰ ਇਹ ਹੋ ਗਿਆ ਫਲੂ ਵਾਲਾ ਕੰਮ। ਤੇ ਆਪਾਂ
ਕਈ ਸਰੋਤਿਆਂ ਨੇ ਸਾਡਿਆਂ ਨੇ ਦੱਸਿਆ, ਪਰ ਤੁਹਾਡੇ ਲਈ ਇੱਕ ਇਸ ਤਰ੍ਹਾਂ ਹੈ ਕਿ ਤੁਸੀਂ ਇਹਦੀ ਟਰਾਈ ਕਰ ਸਕਦੇ ਆ। ਪਾਣੀ ਉਬਾਲੋ, ਪਾਣੀ ਦੇ ਵਿੱਚ ਕਾਲੀਆਂ ਮਿਰਚਾਂ ਸਿੱਟੋ, ਆਪਣੇ ਉਹਦੇ ਵਿੱਚ ਸੌਂਫ ਸਿੱਟਣੀ ਥੋੜ੍ਹੀ, ਉਹ ਸਿੱਟ ਲਓ, ਜੁਆਇਣ ਸਿੱਟ ਲਓ, ਸਿਨੇਮਨ ਦਾਲਚੀਨੀ ਸਿੱਟ ਲਓ ਉਹਦੇ ਵਿੱਚ, ਕੜੀ ਪੱਤਾ, ਅਤੇ ਜੇ ਤੁਹਾਨੂੰ ਤੁਲਸੀ ਮਿਲਦੀ ਆ, ਇੱਦਾਂ ਦੀਆਂ ਚੀਜ਼ਾਂ ਸਿੱਟ ਕੇ ਨਾ ਉਹਦੇ ਵਿੱਚ ਅਦਰਕ ਜ਼ਰੂਰ ਪਾਉਣਾ। ਅਤੇ ਜੇ ਤੁਹਾਡੇ ਕੋਲ ਪੀਲਾ ਨਿੰਬੂ ਹੈਗਾ ਨਾ, ਉਹਦੀ ਛਿੱਲ ਜ਼ਰੂਰ ਪਾ ਲਓ। ਇਹਨੂੰ ਉਬਾਲ ਕੇ ਪੀਣਾ ਸ਼ੁਰੂ ਕਰ ਦਿਓ ਤੁਸੀਂ। ਬਸ ਇਹ ਮੈਨੂੰ ਆਰਾਮ ਆ ਗਿਆ ਸੀ, ਤੁਹਾਡਾ ਪਤਾ ਨਹੀਂ ਗਾ, ਇਹਨੂੰ ਟਰਾਈ ਕਰ ਲਓ ਕਿਉਂਕਿ ਬਹੁਤ ਬਿਮਾਰੀ ਇਹ ਫੈਲੀ ਹੋਈ ਆ, ਪਰ ਟਰਾਈ ਕਰਦੇ ਰਿਹਾ ਕਰੋ ਕਿਸੇ ਨਾ ਕਿਸੇ ਚੀਜ਼ ਦੀ। ਪਰਮਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜਾ ਦੱਸਿਆ ਤੁਸੀਂ ਬਿਲਕੁਲ ਬਹੁਤ ਅੱਛਾ ਹੈ। ਪਿਛਲੇ ਹਫ਼ਤੇ ਵੀ ਆਪਾਂ ਦੱਸਿਆ ਸੀਗਾ, ਪਰ ਇਹ ਕਰਨਗੇ ਤਾਂ ਫਿਰ ਬੁਖਾਰ ਵੀ ਉਤਰ ਜਾਊਗਾ ਇਹਨਾਂ ਦਾ। ਹਾਂ, ਫੇਫੜੇ ਵੀ ਖੁੱਲ ਜਾਣਗੇ। ਹਾਂ, ਫੇਫੜੇ ਖੁੱਲ ਜਾਣਗੇ, ਸਾਫ਼ ਹੋ ਜਾਣਗੇ, ਬਹੁਤ ਵਧੀਆ। ਪਰ ਇਹ ਕਰਨਗੇ ਤਾਂ ਤੁਲਸੀ ਪਾ ਲੈਣ, ਹੋਰ ਵੀ ਵਧੀਆ ਆ। ਜੀ ਜੀ। ਸ਼ਹਿਦ ਦਾ 1 ਚਮਚਾ ਪਾ ਲੈਣ। ਜੇ ਨਹੀਂ ਵੀ ਕੁਛ ਵੀ ਹੈਗਾ, ਹਲਦੀ ਉਬਾਲਣ ਪਾਣੀ ਦੇ ਵਿੱਚ, ਹਲਦੀ ਉਬਾਲ ਕੇ ਉਹਦੇ ਵਿੱਚ ਸ਼ਹਿਦ ਦਾ ਚਮਚਾ ਪਾਣ, ਤੇ ਕਾਲੀ ਮਿਰਚ ਤਾਂ ਆਮ ਹੁੰਦੀ ਹੋਈ ਸਾਡੇ, ਸਾਰਾ ਇਹ ਪੀ ਲੈਣ, ਇਹਨਾਂ ਦਾ ਬੁਖਾਰ ਵੀ ਉਤਰ ਜਾਏਗਾ, ਗਲਾ ਸਾਫ਼ ਹੋ ਜਾਏਗਾ। ਔਰ ਜੇ ਸ਼ੂਗਰ ਨਹੀਂ ਹੈਗੀ ਤਾਂ ਛੋਟਾ ਜਿਹਾ ਪੀਸ ਗੁੜ ਦਾ ਖਾਣ, ਔਰ ਮਗਰੋਂ ਕੋਸਾ ਪਾਣੀ ਪੀ ਲੈਣ, ਜਾਂ ਇਹ ਕਾੜਾ ਹੀ ਪੀ ਲੈਣ। ਉਹਦੇ ਨਾਲ ਵੀ ਇਹਨਾਂ ਦੇ ਫੇਫੜੇ ਖੁੱਲ ਜਾਣਗੇ, ਚੈਸਟ ਸਾਫ਼ ਹੋ ਜੂਗੀ, ਯਾਨੀ ਲੈਂਗਸ ਸਾਫ਼ ਹੋ ਜਾਣਗੇ, ਗਲਾ ਵੀ ਸਾਫ਼ ਹੋ ਜਾਏਗਾ। ਤੇ ਬਲਵਿੰਦਰ ਭੈਣ ਜੀ, ਇੱਕ ਮੂੰਹ ਕਹਿ ਕੇ ਗਏ ਸੀ ਕਿ ਮੇਰੇ ਚਿੱਟਾ ਚਿੱਟਾ ਮੂੰਹ ਹੋ ਜਾਂਦਾ ਹੈ, ਤੇ ਏਦਾਂ ਲੱਗਦਾ ਵੀ ਜਿੱਦਾਂ ਹਨਾ ਲੱਥ ਜਾਂਦੀ ਸਕਿਨ ਜਿਹੀ ਮੂੰਹ ਚੋਂ। ਹਾਂਜੀ। ਉਹ ਕੀ ਕਰਨ ਬਈ, ਅਮਰੂਦ ਦਾ ਪੱਤਾ ਲੈਣ, ਪੱਤੇ ਕਰੂੰਬਲ ਲੈਣ, ਜਾਂ ਉਹਦੇ ਵਿੱਚ ਹਲਕਾ ਨਮਕ ਪਾਣ, ਜਾਂ ਨਾ ਵੀ ਪਾਣ, ਉਹਨੂੰ ਚਬਾਣ ਹੌਲੀ ਹੌਲੀ, ਔਰ ਉਹਦੀ ਜੇ ਥੁੱਕ ਵੀ ਅੰਦਰ ਲੰਘਾ ਲੈਣਗੇ, ਉਹਦਾ ਕੋਈ ਨਹੀਂ, ਗਲ ਵੀ ਸਾਫ਼ ਹੋ ਜਾਏਗਾ। ਔਰ ਨਹੀਂ ਤਾਂ ਉਹਨੂੰ ਥੁੱਕ ਅੰਦਰ ਲਈ ਜਾਣ, ਲੰਘਾਈ ਜਾਣ ਗਲ 'ਚ, ਮੂੰਹ 'ਚ ਵੀ ਘੁਮਾਈ ਜਾਣ ਉਹਨੂੰ। ਔਰ ਜੇ ਬਾਕੀ ਬਚਿਆ ਹੋਇਆ ਕੁਛ ਥੁੱਕ ਵੀ ਸਕਦੇ ਨੇ, ਅਬਲੋਂ ਇਹ ਨੁਕਸਾਨ ਨਹੀਂ ਦਿੰਦਾ, ਇਹਦੇ ਬਹੁਤ ਫਾਇਦੇ ਨੇ। ਜੇ ਪਾਣੀ ਵੀ ਉਬਾਲ ਕੇ ਪੀ ਸਕਦੇ ਨੇ ਪੱਤੇ ਪਾ ਕੇ, ਤਾਂ ਵੀ ਉਹਨਾਂ ਦੇ ਮੂੰਹ ਦਾ ਫਲੇਵਰ ਵੀ ਠੀਕ ਹੋ ਜਾਏਗਾ, ਸਾਫ਼ ਹੋ ਜਾਏਗਾ। ਔਰ ਦੂਸਰਾ ਇਹ ਕਰਨ ਕਿ ਗ੍ਰੈਸਲੀਨ ਨੂੰ ਲੈ ਕੇ ਆਪਣੇ, ਜਿੱਦਾਂ ਆਪਾਂ ਤੂੰਬਾ ਲਗਾਈਦਾ ਹੈ, ਥੋੜਾ ਲੰਬੀ ਸਲਾਈ ਲੈਣ, ਔਰ ਜਿਹੜਾ ਅੰਦਰ ਕਾਂ ਹੈਗਾ, ਉਹ ਕਾਂ ਤੋਂ ਲੈ ਕੇ ਅੱਗੇ ਤੱਕ ਜਿਹੜੀ ਜੀਭ ਹੈਗੀ, ਉਹ ਚੰਗੀ ਤਰ੍ਹਾਂ ਗ੍ਰੈਸਲੀਨ ਦੇ ਨਾਲ ਸਾਫ਼ ਕਰਨ। ਔਰ ਸੌਣ ਤੋਂ ਪਹਿਲਾਂ ਫਟਕੜੀ ਵਾਲਾ ਪਾਣੀ ਪਾ ਕੇ ਉਹਦੇ ਗਰਾਰੇ ਕਰਨ, ਇਹਨਾਂ ਦਾ ਮੂੰਹ ਠੀਕ ਹੋ ਜਾਏਗਾ, ਕੌੜਾਪਨ ਵੀ ਠੀਕ ਹੋ ਜਾਏਗਾ। ਤੇ ਇੱਕ ਵੀਰ ਜੀ ਜਿਹਦੇ ਕਹਿੰਦੇ ਨੇ ਵੀ ਸਾਰੇ ਟੋਟਕੇ ਲਾ ਲਏ ਨੇ ਤੇ ਉਹਨਾਂ ਦੀ ਸਿਕਰੀ ਵੀ ਨਹੀਂ ਜਾ ਰਹੀ, ਤੇ ਪ੍ਰੋਬਲਮ ਹਨਾ ਕੇਸਾਂ ਦੀ ਚੱਲ ਰਹੀ ਹੈ। ਉਹ ਆਪਾਂ ਇੱਕ ਵਾਰੀ ਪਹਿਲਾਂ ਵੀ ਦੱਸਿਆ ਸੀਗਾ, ਇੱਕ ਤੇ ਇਹ ਸੁਕਾ ਨਹੀਂ ਸਕਦੇ, ਪੂਰੇ ਸੁਕਾਉਂਦੇ ਨਹੀਂ ਧੁੱਪ ਲਗਾ ਕੇ ਹਨਾ, ਜਾਂ ਟਾਈਮ ਵੀ ਨਹੀਂ ਹੁੰਦਾ ਕੰਮਾਂ ਕਾਰਾਂ 'ਚ, ਕਿ ਅਸੀਂ ਇਸ਼ਨਾਨ ਕੀਤਾ ਆ, ਅੱਧਾ ਗਿੱਲਾ ਅੱਧਾ ਸਿਰ ਏਦਾਂ ਲਪੇਟ ਲਿਆ ਹਨਾ, ਉਹਦੇ ਨਾਲ ਵੀ, ਸਲਾਬ ਨਾਲ ਵੀ ਅੰਦਰ ਸਕਿਨ ਦੇ ਵਿੱਚ ਸਿਕਰੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਆ। ਵੱਡੀ ਗੱਲ ਇਹ ਆ ਕਿ ਡਰਾਈ ਬਹੁਤ ਹੀ ਸਕਿਨ ਨੂੰ ਨਾ ਰੱਖਣ, ਧੋ ਕੇ ਡਰਾਈ ਕਰਕੇ ਨਾ ਪਹਿਲਾਂ ਤਾਂ ਇੱਕ ਵਾਰੀ ਉਹਨੂੰ ਝਾੜਨ ਚੰਗੀ ਤਰ੍ਹਾਂ ਬਾਲਾਂ ਨੂੰ। ਜੇਕਰ ਲੱਕੜੀ ਦੇ ਕੰਘੇ ਨਾਲ ਕਰਨ ਤੇ ਹੋਰ ਵੀ ਵਧੀਆ ਹੈ, ਉਹ ਝਾੜ ਲੈਣ। ਉਸ ਤੋਂ ਬਾਅਦ ਬਲਵਿੰਦਰ ਕੌਰ ਜੀ ਜੋ ਇਹ ਲਾ ਰਹੇ ਨੇ ਠੀਕ ਹੈ, ਪਰ 1-2 ਵਾਰੀ ਮਹੀਨੇ ਦੇ ਵਿੱਚ ਜਾਂ 15 ਦਿਨਾਂ ਦੇ ਵਿੱਚ ਖੱਟੀ ਦਹੀਂ ਲੈ ਕੇ, ਖੱਟੀ ਦਹੀਂ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਉਹਦੀ ਚੰਗੀ ਤਰ੍ਹਾਂ ਸਿਰ ਨੂੰ ਮਸਾਜ ਕਰਕੇ ਰੱਖਣੇ। ਉਹਦੇ ਵਿੱਚ ਜਾਂ ਸਿਰਕਾ ਵੀ ਪਾ ਸਕਦੇ ਨੇ 2-4 ਤੁਪਕੇ, ਜਾਂ ਇਹ ਉਹਦੇ ਵਿੱਚ ਨਿੰਬੂ ਦਾ ਰਸ ਪਾ ਸਕਦੇ ਨੇ, ਪਾ ਕੇ ਤੇ ਉਹ ਜਿੱਦਾਂ ਉਹ ਕਹਿ ਰਹੇ ਨੇ ਕਿ ਮੁਸ਼ਕਪੂਰ ਉਹਨਾਂ ਨੇ ਲਗਾਇਆ ਹੈਗਾ, ਇਹਦੇ ਵਿੱਚ ਦਹੀਂ 'ਚ ਮੁਸ਼ਕਪੂਰ ਵੀ ਪਾ ਸਕਦੇ ਨੇ, ਪਾ ਕੇ ਘੱਟੋ ਘੱਟ 15-20 ਮਿੰਟ ਰੱਖਣ। ਉਹਨੂੰ ਰੱਖਣ ਤੋਂ ਬਾਅਦ ਉਹਨੂੰ ਸਿਰ ਨੂੰ ਧੋਣ, ਚੰਗੀ ਤਰ੍ਹਾਂ ਧੋ ਕੇ ਵਾਲਾਂ ਨੂੰ ਚੰਗੀ ਤਰ੍ਹਾਂ ਸੁਕਾਉਣ, ਔਰ ਖੁਸ਼ਕ ਨਾ ਰੱਖਣਾ। ਦੂਸਰਾ ਕੀ ਕਰਨ, ਜਿਹੜੀ ਕੁਆਰ ਗੰਦਲ ਹੁੰਦੀ ਆ, ਸਰੋਂ ਦਾ ਤੇਲ, ਸਪੈਸ਼ਲ ਤੇਲ ਹੀ ਤਿਆਰ ਕਰ ਲੈਣ। ਤੇਲ ਇਹ ਹਰ ਇੱਕ ਬੰਦਾ ਲਾ ਸਕਦਾ ਆ, ਨਹਾਉਣ ਤੋਂ ਪਹਿਲਾਂ ਇਹਦੀ ਮਾਲਿਸ਼ ਕਰਨ। ਤੇਲ ਇਸ ਤਰ੍ਹਾਂ ਕਰਨਾ ਕਿ ਕੁਆਰ ਗੰਦਲ ਦੇ ਪੀਸ ਕੱਟ ਕੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਆ ਸਰੋਂ ਦੇ ਨੂੰ, ਔਰ ਉਹਦੇ ਵਿੱਚ ਕੁਆਰ ਗੰਦਲ ਦੇ ਆ ਜਿਹੜੇ ਟੁਕੜੇ ਨੇ ਪਾ ਦੇਣੇ ਨੇ। ਜਦੋਂ ਟੁਕੜੇ ਕਾਲੇ ਹੋ ਜਾਣ, ਉਸ ਤੋਂ ਬਾਅਦ ਉਹਦੇ ਵਿੱਚ 3-4 ਚਮਚੇ ਜਿਹੜੇ ਨੇ ਉਹ ਮਹਿੰਦੀ ਦੇ ਪਾ ਲੈਣ। ਮਹਿੰਦੀ ਜਦੋਂ ਬਿਲਕੁਲ ਕਾਲੀ ਹੋ ਜਾਏਗੀ, ਇਹ ਬਿਲਕੁਲ ਏਦਾਂ ਦਾ ਤੇਲ ਬਣ ਜਾਏਗਾ ਜਿੱਦਾਂ ਆਂਵਲਾ ਤੇਲ ਪਾਈਦਾ ਬਣਾਈ ਹੁੰਦਾ ਜਿੱਦਾਂ। ਹੈਲੋ ਪਰਮਜੀਤ ਜੀ, ਤੁਹਾਡੀ ਲਾਈਨ ਡ੍ਰੌਪ ਹੋ ਗਈ ਆ, ਦੁਬਾਰਾ ਕਾਲ ਕਰ ਸਕਦੇ ਆ। ਪਵਿੱਤਰ ਸਿੰਘ ਜੀ, ਪਵਿੱਤਰ ਸਿੰਘ ਜੀ ਅਗਲੇ ਕਾਲਰ ਨੇ ਸਾਡੇ। ਸੁਰਿੰਦਰ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਕੁਲਦੀਪ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਿਹੜੀ ਗਲੇ ਦੇ ਇਨਫੈਕਸ਼ਨ ਤੋਂ ਪੁੱਛਦੇ ਸੀ ਨਾ ਵੀ ਗਲਾ ਖਰਾਬ ਆ ਜਾਂ ਫੇਫੜਿਆਂ ਦੇ ਵਿੱਚ, ਹਾਂਜੀ, ਉਹ ਨਾ ਇੱਕ ਟਰਾਈ ਕਰਕੇ ਦੇ ਲੈਣੇ, ਇਹਦੇ ਨਾਲ ਆਰਾਮ ਆਇਆ ਕਿਸੇ ਨੂੰ। ਗੰਢੇ ਪੀਲਿਆਂ ਦਾ ਪਾਣੀ ਕੱਢ ਲੈਣਾ ਕੱਟ ਕੇ, ਹਾਂਜੀ,
ਤੇ ਉਹਦੇ ਵਿੱਚ ਅਦਰਕ ਦਾ ਪਾਣੀ ਨਿਚੋੜ ਲੈਣਾ, ਦੋਏ ਥੋੜੇ ਜਿਹੇ ਕੋਸੇ ਜਿਹੇ ਗਰਮ ਕਰਕੇ ਨਾ, ਚਾਹੇ ਬੇਸ਼ੱਕ ਉਬਾਲੀ ਦੇ ਲੈਣੇ ਇਹਨਾਂ ਨੂੰ, ਫਿਰ ਸ਼ਹਿਦ ਥੋੜਾ ਜਿਹਾ ਠੰਡਾ ਕਰਕੇ ਪਾਉਣਾ ਵਿੱਚ। ਠੀਕ ਹੈ। ਹਾਂਜੀ, ਉਹ ਗਲੇ 'ਚ ਰੱਖ ਕੇ ਪੀਣਾ, ਨਾਲ ਤਾਂ ਗਲੇ ਦੀ ਇਨਫੈਕਸ਼ਨ, ਨਾਲ ਛਾਤੀ ਲਈ ਇਹਦੇ ਨਾਲ ਆਰਾਮ ਆ ਜਾਂਦਾ ਛਾਤੀ ਨੂੰ। ਤੇ ਇੱਕ ਹੈਗਾ ਸੀ ਜਿਹੜੇ ਪੁੱਛਦੇ ਸੀ, ਕਹਿੰਦੇ ਗੈਸ ਤੋਂ ਵੀ ਬਹੁਤ ਤੰਗ ਨੇ। ਉਹ ਮੈਨੂੰ ਡਾਕਟਰ ਨੇ ਦੱਸਿਆ ਸੀ ਸਾਡੇ ਨੇ, ਉਹ ਕਹਿੰਦੇ ਵੀ ਇੱਕ ਤਾਂ ਰਾਤ ਨੂੰ ਤੁਸੀਂ ਜਿਹੜਾ ਆਪਣੇ ਹੁੰਦਾ ਇਸਬਗੋਲ ਦਾ ਬਰਾਦਾ ਨਹੀਂ ਹੁੰਦਾ, ਦੁੱਧ ਦੇ ਵਿੱਚ ਖੀਰ ਬਣਾ ਕੇ ਉਹਦੀ ਕੋਸੇ ਜਿਹੀ ਖਾਇਆ ਕਰੋ। ਮੇਰੇ ਵੀ ਬਹੁਤ ਜ਼ਿਆਦਾ ਬਣਦੀ, ਮੇਰੇ ਖਾਲੀ ਪਾਣੀ ਨਾਲ ਹੀ ਬਣੀ ਜਾਂਦੀ ਸੀ। ਠੀਕ ਹੈ। ਤੇ ਇੱਕ ਤਾਂ ਮੈਂ ਉਹ ਕਰਦੀ ਹਾਂ, ਤੇ ਹੁਣ ਪੱਕਾ ਹੀ ਰੱਖ ਲਿਆ ਵੀ ਕਰਨਾ ਹੀ ਕਰਨਾ। ਤੇ ਦੂਜਾ ਫਿੱਗ, ਡਰਾਈ ਫਿੱਗ ਮਿਲ ਜਾਂਦੇ ਆ ਨਾ ਆਪਣੇ, ਹੁਣ ਤਾਜ਼ੇ ਤਾਂ ਨਹੀਂ ਮਿਲਦੇ। ਉਹ 2 ਸਵੇਰੇ ਭਿਉਂਦੇ ਨੇ, ਰਾਤ ਨੂੰ ਖਾ ਲੈਣੇ ਪੈਣ ਲੱਗੇ ਨੇ, ਐਂਡ 'ਚ ਕੁਛ ਨਹੀਂ ਖਾਣਾ ਮਗਰੋਂ। 2 ਸਵੇਰੀਆਂ ਰਾਤ ਨੂੰ ਭਿਉਂਦੇ ਹੋਏ ਸਵੇਰੇ ਖਾ ਲੈਣੇ ਨੇ, ਤੇ ਪਾਣੀ ਪੀ ਲੈਣਾ ਉਹਨਾਂ ਦਾ ਨਾਲ ਹੀ ਉਹੋ ਜਿਹਨਾਂ ਦੇ ਵਿੱਚ ਭਿਉਂਤੇ ਹੋਏ। ਤੇ ਇਹ ਕਰਕੇ ਦੇਖ ਨਿਰਨੇ ਕਾਲਜੇ ਖਾਣੇ ਆ ਸਵੇਰੀਆਂ ਵੀ ਉਹ। ਠੀਕ ਹੈ। ਤੇ ਮੈਨੂੰ ਉਹਦੇ ਨਾਲ ਬਹੁਤ ਫਾਇਦਾ ਹੋਇਆ ਵਾ। ਨਹੀਂ ਮੇਰੀ ਗੈਸ ਕਿਸੇ ਚੀਜ਼ ਨਾਲ ਹਟਦੀ ਹੋਈ ਨਹੀਂ ਸੀ, ਮੈਂ ਤਾਂ ਬਹੁਤ ਕੁਛ ਕਰਕੇ ਦੇਖ ਲਿਆ ਸੀ ਜੀ। ਇਹ 2 ਕਰਕੇ ਦੇਖ ਲੈਣੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਰੂਪੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ, ਮੇਰੇ ਨਾ ਵਾਲ ਧਰਨ ਅੱਗੇ ਵੀ ਮੈਂ 4 ਵੀਕਾਂ ਮਹੀਨਾ ਕੁ ਪਹਿਲਾਂ ਕਰ ਕੀਤੀ ਸੀ, ਵਾਲ ਬਹੁਤ ਝੜਦੇ ਆ। ਠੀਕ ਹੈ ਭੈਣ ਜੀ, ਮੇਰੇ ਜਿੱਦਾਂ ਚੱਪਕ ਵਾਲ ਰਹਿ ਗਏ ਆ, ਹੁਣ ਜਿੱਦਾਂ ਗੰਜ ਪਈ ਜਾਂਦੀ। ਚਲੋ ਕੋਈ ਨਹੀਂ, ਆਪਾਂ ਪੁੱਛ ਲੈਂਦੇ ਹਾਂ। ਤੁਸੀਂ ਲੇਟ ਬੜਾ ਪੁੱਛਿਆ, ਵੈਸੇ ਵਾਲਾਂ ਦੀ ਸੰਭਾਲ ਕਰਨੀ ਬੜੀ ਜ਼ਰੂਰੀ ਹੈ। ਬਲਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਜਿੱਦਾਂ ਨਾ ਮੇਰੇ ਦਿਲ ਕਾਲਾ ਕਾਲਾ ਬਹੁਤ ਛੇਤੀ ਪੈਂਦਾ ਹੈ, ਕਾਲੀ ਕਾਲੀ ਮੇਰੇ ਵਿੱਚ ਕਾਲਾ ਕਾਲਾ ਬਹੁਤ ਪੈਂਦਾ, ਇੱਕ ਮੈਨੂੰ ਚੇਤਾ ਰਹਿੰਦਾ, ਉਹ ਚੇਤਾ ਬਹੁਤ ਭੁੱਲਦਾ ਮੈਨੂੰ। ਠੀਕ ਹੈ। ਤੁਸੀਂ ਇੱਕ ਤਾਂ ਦਵਾਈਆਂ ਬਹੁਤ ਖਾਂਦੇ ਬਲਜੀਤ ਕੌਰ ਜੀ, ਪ੍ਰੋਬਲਮ ਇਹ ਵੀ ਹੋ ਜਾਂਦੀ ਆ। ਉਹਦਾ ਠੰਡੀ ਚੀਜ਼ ਥੋੜ੍ਹੀ ਜਿਹੀ ਨਾਲ ਜ਼ਰੂਰ ਲਿਆ ਕਰੋ। ਪਰ ਹੁਣ ਅਗਲੀ ਵੀਕ ਕੋਈ ਨਾ ਕੋਈ ਦੱਸੋ। ਰਾਣੀ ਕਾਲਨ ਜੀ ਲਾਸਟ ਕਾਲਰ ਸਾਡੇ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਭੈਣ ਜੀ, ਮੈਨੂੰ 2-3 ਇਲਾਜ ਲੱਭੇ ਸੀਗੇ। ਇੱਕ ਤੇ ਅੰਮ੍ਰਿਤ ਧਾਰਾ ਮਿਲ ਜਾਂਦਾ ਇੰਡੀਅਨ ਸਟੋਰ ਤੋਂ। ਕਾਹਦੇ ਲਈ ਇਹ ਅੰਮ੍ਰਿਤ ਧਾਰਾ ਜਿਹੜੇ ਕਹਿੰਦੇ ਸੀ ਨਾ ਕਿ ਉਹਨਾਂ ਦੇ ਖਾਜ ਬਹੁਤ ਹੁੰਦੀ ਆ ਉਹਨਾਂ ਦੇ ਡੈਡ ਦੇ, ਹਾਂਜੀ ਹਾਂਜੀ। ਇਹਨੂੰ ਜਿੱਦਾਂ ਥੋੜਾ ਜਿਹਾ ਸਰੋਂ ਦਾ ਤੇਲ ਲੈ ਕੇ ਉਹਦੇ 'ਚ 5 ਬੂੰਦਾਂ ਮਿਕਸ ਕਰਕੇ ਤੇ ਉਹ ਜਿੱਥੇ ਜਿੱਥੇ ਖਾਜ ਹੁੰਦੀ ਆ ਉੱਥੇ ਸਾਰੇ ਲਾਉਣ। ਤੇ ਨਾਲ ਨਾ ਉਹ ਇਹ ਇੱਕ ਗੱਲ ਮੈਂ ਨੋਟਿਸ ਕਰਕੇ ਦੇਖੀ ਆ ਵੀ ਉਦੋਂ ਖਾਜ ਜ਼ਿਆਦਾ ਹੁੰਦੀ ਜਦੋਂ ਤੁਹਾਡੇ ਅੰਦਰ ਗਰਮੀ ਹੁੰਦੀ ਬਹੁਤ ਜ਼ਿਆਦਾ। ਹਾਂਜੀ ਹਾਂਜੀ। ਉਹ ਕਰਾ ਕੇ ਹਟਿਆ ਉਹਨਾਂ ਨੂੰ। ਹਾਂਜੀ, ਉਹਨਾਂ ਨੂੰ ਆਪਣੇ ਧਨੀਏ ਦੀ, ਪੁਦੀਨੇ ਦੀ ਤੇ ਆਪਣੇ ਅਨਾਰਦਾਣੇ ਦੀ ਚਟਣੀ ਬਣਾ ਕੇ 1 ਚਮਚਾ ਦਿਆ ਕਰਨ ਰੋਟੀ ਦੇ ਨਾਲ, ਜਾਂ ਓਦਾਂ ਖਾ ਲਿਆ ਕਰਨ ਤੇ ਜਿਹੜਾ ਅੰਮ੍ਰਿਤ ਧਾਰਾ ਆ ਇਹ ਜਿੱਦਾਂ ਜੇ ਕਿਸੇ ਦੇ, ਜਿੱਦਾਂ ਹੁਣ ਉਹ ਕਹਿੰਦੇ ਸੀ ਕਿ ਮੇਰੇ ਦੰਦ 'ਚ ਦਰਦ, ਦਾੜ੍ਹ 'ਚ ਬਹੁਤ ਜ਼ਿਆਦਾ ਦਰਦ ਹੁੰਦੀ ਆ ਜਾਂ ਇੱਦਾਂ ਤੇ ਉਹ ਜਿੱਦਾਂ ਕਿਊਟਿਪ ਨੂੰ ਲਾ ਕੇ ਉਹਦੇ ਉਸ ਜਗ੍ਹਾ ਤੇ ਲਾ ਕੇ ਦੇਖਣਾ ਅੰਮ੍ਰਿਤ ਧਾਰਾ। ਠੀਕ। ਹਾਂਜੀ, ਤੇ ਉਹਦੇ ਨਾਲ ਬਹੁਤ ਫਰਕ ਪੈਂਦਾ ਆ। ਤੇ ਜਿਹੜਾ ਆਪਣਾ ਮੂੰਹ ਲਈ ਕਹਿੰਦੇ ਸੀ ਕਿ ਮੇਰਾ ਮੂੰਹ ਏਦਾਂ ਅੰਦਰੋਂ ਚਿੱਟਾ ਹੋ ਜਾਂਦਾ, ਏਦਾਂ ਜੋ ਵੀ ਆ ਨਾ, ਇਹ ਜਿੱਦਾਂ ਮੈਨੂੰ ਵੀ ਇੱਕ ਵਾਰ ਪ੍ਰੋਬਲਮ ਆਈ ਸੀ। ਮੈਨੂੰ ਤਾਂ ਡਾਕਟਰ ਨੇ, ਇੰਡੀਆ ਤੋਂ ਇੱਕ ਡਾਕਟਰ ਨੇ ਦੱਸਿਆ ਸੀ ਕਿ 1 ਗੋਲੀ B ਕੰਪਲੈਕਸ ਦੀ ਤੇ 1 ਗੋਲੀ ਫੋਲਿਕ ਐਸਿਡ ਦੀ, ਇਹ 1 ਗੋਲੀ ਲੈਣੀ ਆ। ਲਗਾਤਾਰ ਥੋੜੇ ਦਿਨ ਲੈਣਗੇ ਤੇ ਮੂੰਹ ਦੀਆਂ ਜਿੰਨੀਆਂ ਵੀ ਪ੍ਰੋਬਲਮਾਂ ਆ ਉਹ ਸਾਰੀਆਂ ਉਹਨਾਂ ਦੀਆਂ ਠੀਕ ਹੋ ਜਾਣੀਆਂ ਆ। ਤੇ ਦੂਜਾ ਜਿਹੜਾ ਹੁਣੇ ਪੁੱਛਿਆ ਕਿ ਵਾਲ ਬਹੁਤ ਝੜਦੇ ਆ, ਉਹਦੇ ਲਈ ਇਹ ਵਰਤਿਆ ਹੋਇਆ ਜੀ, ਲਾਲ ਪਿਆਜ਼ ਦਾ ਪਾਣੀ ਲੈਣਾ, ਅਦਰਕ ਦਾ ਪਾਣੀ ਲੈਣਾ ਤੇ ਲਸਣ ਦਾ ਪਾਣੀ ਲੈਣਾ। ਇਹ 3 ਚੀਜ਼ਾਂ ਦਾ ਪਾਣੀ ਉਹ ਲਾ ਕੇ ਜਿੱਥੋਂ ਵਾਲ ਝੜਦੇ ਆ ਤੇ 2 ਘੰਟਿਆਂ ਬਾਅਦ ਉਹ ਕਿਸੇ ਨੋਰਮਲ ਜਿਹੇ ਸ਼ੈਂਪੂ ਦੇ ਨਾਲ ਆਪਣੇ ਵਾਲ ਧੋ ਲੈਣ ਤੇ ਇਹਦੇ ਨਾਲ ਬਿਲਕੁਲ ਵਾਲ ਝੜਨੋਂ ਜਿਹੜੇ ਉਹ ਬੰਦ ਹੋ ਜਾਂਦੇ ਆ। ਕੋਈ ਵੀ ਚੀਜ਼ ਆ ਜਿਹੜੀ ਸਰੋਤਿਓ, ਜਿਹੜੀ ਘਰ ਦੇ ਵਿੱਚ ਕਿਚਨ 'ਚ ਵਰਤਣ ਵਾਲੀ ਅਸੀਂ ਦੱਸਦੇ ਹਾਂ, ਜਿਹਨੂੰ ਕਹਿ ਲਓ ਕਿ ਦੇਸੀ ਚੀਜ਼ਾਂ ਦੱਸਦੇ ਹਾਂ, ਉਹ ਤੁਹਾਨੂੰ 5-10 ਦਿਨਾਂ ਦੇ ਵਿੱਚ ਆਰਾਮ ਨਹੀਂ ਆਉਂਦਾ। ਉਹਦੇ ਲਈ ਤੁਹਾਨੂੰ 20 ਦਿਨ ਵੀ ਲੱਗ ਸਕਦੇ ਆ, ਮਹੀਨਾ ਵੀ ਲੱਗ ਸਕਦਾ ਆ। ਕਿਉਂਕਿ ਹਾਂਜੀ, ਇਹ ਡਾਕਟਰ ਦੀ ਗੋਲੀ ਨਹੀਂ ਹੈਗੀ ਵੀ ਗੋਲੀ ਅੰਦਰ ਤੇ ਦਮ ਜਲੰਧਰ। ਕਿਉਂਕਿ ਦੇਸੀ ਚੀਜ਼ਾਂ ਤੁਹਾਡੀ ਬੋਡੀ 'ਚ ਐਡਜਸਟ ਹੁੰਦੀਆਂ ਆ ਤੇ ਹੌਲੀ ਹੌਲੀ ਉਹ ਤੁਹਾਨੂੰ ਆਪਣਾ ਫਾਇਦਾ ਦੇਣਾ ਸ਼ੁਰੂ ਕਰ ਦਿੰਦੀਆਂ ਆ। ਤੇ ਫਿਰ ਤੁਹਾਨੂੰ ਪਤਾ ਲੱਗਦਾ ਵੀ ਵਾਕਈ ਇਸ ਚੀਜ਼ ਦੇ ਵਿੱਚ ਬਹੁਤ ਵੱਡੀ ਜਿੱਦਾਂ ਵੱਡਾ ਚਮਤਕਾਰ ਆ। ਹਾਂਜੀ, ਬਸ ਮੈਂ ਇਹ ਬਲਵਿੰਦਰ ਜੀ ਦੱਸਣਾ ਸੀਗਾ ਤੇ ਇਹ ਕਰਕੇ ਦੇਖ ਲੈਣ। ਤੇ ਅੰਮ੍ਰਿਤ ਧਾਰਾ ਜਿਹੜਾ ਇਹ ਹੋਰ ਵੀ ਬਹੁਤ ਚੀਜ਼ਾਂ ਲਈ ਹੈਗਾ ਰਾਮਬਾਣ, ਤਾਂ ਇਹ ਆਪਾਂ ਅਗਲੇ ਮੰਗਲਵਾਰ ਨੂੰ ਜ਼ਰੂਰ ਦੱਸਾਂਗੇ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਾਲਾਂ ਕੀਤੀਆਂ, ਇਲਾਜ ਪੁੱਛੇ ਗਏ, ਦੱਸੇ ਗਏ, ਬਹੁਤ ਬਹੁਤ ਧੰਨਵਾਦ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਇਹੀ ਪ੍ਰੋਗਰਾਮ ਐਤਵਾਰ ਨੂੰ 4 ਤੋਂ 6 ਵਜੇ ਰਿਪੀਟ ਹੁੰਦਾ ਆ। ਉਹਦੇ ਵਿੱਚ ਜਗਵੀਰ ਸਿੰਘ ਹੋਰਾਂ ਦਾ ਪ੍ਰੋਗਰਾਮ ਵੀ ਹੁੰਦਾ।